मैं फिर भी नंग कहावा, मन मंदर तन वेश कलंदर, घट ही तीरथ नावा नावा, घट ही गोते लावा। भीमनु कागो हंस बना दिया, बर्म सरोवर मजन करा दिया। भीमनु कागो हंस बना दिया, बर्म सरोवर मजन करा दे। मैं मेरी मल उतरे उस दिन, मैं मेरी मल उतरे उस दिन, परमहंस कहलावा। मन मंदर तन वेश कलंदर, घट ही तीरथ नावा नावा, घट ही गोते लावा। जुगो जुग टल शब्द गुरु दसे पातशाह की आत्म जोत श्री गुरु ग्रंथ ਸਾਹਿਬ ਦੇ ਚਰਨਾਂ ਵਿੱਚ ਸੁਭਾਏਮਾਨ। ਜਿੰਨੀਆਂ ਵੀ ਸਿੱਖ ਸੰਗਤਾਂ ਧੰਨ 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 ਬਾਲਾ ਪ੍ਰੀਤਮ 8ਵੇਂ ਸਤਿਗੁਰੂ ਦੇ ਚਰਨਾਂ ਵਿੱਚ ਆਇਓ। ਆਓ ਸਿੱਖ ਸੰਗਤ ਜੀ ਇੱਕ ਵਾਰ ਕਵੀਸ਼ੀ ਜੀ ਇੱਥੇ ਹਾਜ਼ਰੀ ਕਰੋ ਪ੍ਰਵਾਨ। ਇੱਕ ਸ਼ਾਇਰ ਨੇ ਫਤਿਹ ਬਾਰੇ ਦੋ ਲਾਣਾ ਲਿਖਿਆ। ਸ਼ਾਇਰ ਲਿਖਦਾ ਹੈ, ਮਾਨ ਸੋਨੇ ਨੇ ਕੀਤਾ ਸਨੱਪਦਾ ਸੀ, ਤਾਂ ਹੀ ਰੱਤੀ ਸੰਗ ਰਿਹਾ ਹੈ। ਜੁਖ ਭੈੜਾ ਕੌੜੀ ਵੇਲ ਕਰੇਲੇ ਦੀ ਫਲ ਦੇਵੇ, ਬਿਨਾ ਫੁੱਲਾਂ ਤਰੋਹੀ ਦਾ ਰੁੱਖ ਭੈੜਾ। ਬਿਨਾ ਆਦਲ ਇਨਸਾਫ ਸਰਕਾਰ ਭੈੜੀ, ਦਿਆ ਧਰਮ ਤੋਂ ਬਿਨਾ ਮਨੁੱਖ ਭੈੜਾ। ਜਿਹੜਾ ਵਾਹਿਗੁਰੂ ਸ਼ਬਦ ਨਾ ਕਹੇ ਪੰਛੀ, ਬਿਨਾ ਨਾਮ ਤੋਂ ਬੰਦੇ ਦਾ ਮੁੱਖ ਭੈੜਾ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀ ਸਿੱਖ ਸੰਗਤਾਂ ਵੱਲੋਂ ਇਤਿਹਾਸ ਦਾ ਮਾਣ, ਬਾਣੀ ਦਾ ਮਾਣ ਕੀਤਾ ਜਾ ਰਿਹਾ ਹੈ। ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆ ਰਹੀ ਹੈ, ਸੋ ਸਤਿਗੁਰੂ ਜੀ ਖਜ਼ਾਨੇ ਭਰਪੂਰ ਰੱਖਣ, ਕਮਾਈ ਚ ਵਾਧੇ, ਪਰਿਵਾਰ ਸੁਖ ਸ਼ਾਂਤੀ ਬਖਸ਼ਣ। ਧਿਆਨ ਦਈਏ ਕਿਉਂਕਿ ਜਿੰਨਾ ਕੁ ਸਮਾਂ ਮੈਨੇਜਮੈਂਟ ਵੱਲੋਂ ਬਖਸ਼ਿਸ਼ ਕੀਤਾ ਗਿਆ, ਕਿਉਂਕਿ ਸਾਡੇ ਬੁਲਾਰਿਆਂ ਨੇ, ਮੈਂਬਰ ਸਾਹਿਬਾਨ ਨੇ, ਸਾਡੇ ਆਗੂ ਸਾਹਿਬਾਨ ਨੇ ਛੇਤੀ ਪਹੁੰਚ ਜਾਣਾ ਹੈ। ਮੈਂ ਫਿਰ ਬੇਨਤੀ ਕਰੂੰਗਾ, ਮੈਨੇਜਮੈਂਟ ਵੱਲੋਂ ਹੁਕਮ ਹੈ, ਕਿਉਂਕਿ ਜਿੰਨੇ ਵੀ ਸਾਡੇ ਮੁਲਾਜ਼ਮ ਸਾਹਿਬਾਨ, ਵਰਕਰ ਸਾਹਿਬਾਨ, ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੈ, ਉਹਨਾਂ ਨੂੰ ਬੇਨਤੀ ਹੈ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਦੂਸਰਾ, ਜਿੰਨੀਆਂ ਸਾਡੀਆਂ ਭੈਣਾਂ ਬੀਬੀਆਂ ਡਿਊਟੀ ਤੇ ਆਈਆਂ ਨੇ, ਉਹਨਾਂ ਨੂੰ ਬੇਨਤੀ ਹੈ ਪ੍ਰਸ਼ਾਦਾ ਪਾਣੀ ਛਕ ਕੇ ਇੱਕ ਵਾਰੀ ਅਸੀਂ ਪੰਡਾਲ ਦੇ ਵਿੱਚ, ਹਾਲ ਦੇ ਵਿੱਚ ਬੈਠ ਜਾਈਏ। ਜਿਸ ਤਰ੍ਹਾਂ ਵੀ ਸਾਡੀ ਮੈਨੇਜਮੈਂਟ ਵੱਲ ਦਾ ਹੁਕਮ ਹੋਵੇਗਾ, ਉਸੇ ਤਰੀ ਤੁਹਾਨੂੰ ਦੱਸਿਆ ਜਾਵੇਗਾ। ਧਿਆਨ ਦਈਏ, ਸਤਿਗੁਰਾਂ ਦੀ ਬਾਣੀ ਦਾ ਇੱਕ ਸ਼ਬਦ ਹੈ, ਅਸੀਂ ਬੜੇ ਪਿਆਰ ਨਾਲ ਪੜ੍ਹਦੇ ਹਾਂ, ਸਰਵਣ ਕਰਦੇ ਹਾਂ। ਸਾਹਿਬ ਦੀ ਬਾਣੀ ਕਹਿੰਦੀ ਹੈ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ, ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸਾਰਿਆਂ ਦੇ ਸ਼ਬਦ ਯਾਦ ਹੈ, ਬੜੇ ਪ੍ਰੇਮ ਨਾਲ, ਚਾਹੇ ਸਿੱਖ ਦੁੱਖ ਵਿੱਚ ਹੈ, ਚਾਹੇ ਸੁੱਖ ਵਿੱਚ ਹੈ, ਅਸੀਂ ਸੁਬਾਹ ਸ਼ਾਮ ਇਹ ਸ਼ਬਦ ਸਰਵਣ ਕਰਦੇ ਹਾਂ। ਆਨੰਦ ਸਾਹਿਬ ਦਾ ਪਹਿਲਾ ਸ਼ਬਦ ਹੈ, ਕਹਿੰਦੇ ਜਦੋਂ ਸਤਿਗੁਰਾਂ ਦੀ ਸੇਵਾ ਕਰਨ ਵਾਲਾ, ਸਤਿਗੁਰਾਂ ਦਾ ਸਿਮਰਨ ਕਰਨ ਵਾਲਾ, ਸਤਿਗੁਰਾਂ ਦਾ ਹੁਕਮ ਵਜਾਉਣ ਵਾਲਾ ਭਾਈ ਮੱਖਣ ਸ਼ਾਹ ਲਵਾਣਾ, ਸਤਿਗੁਰਾਂ ਦਾ ਉਪਦੇਸ਼ ਹੈ, ਸਿਖਾ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਇਹ ਤੇਰੇ ਲਈ ਕਾਨੂੰਨ ਹੈ, ਤੇਰੇ ਲਈ ਸਿਧਾਂਤ ਹੈ। ਮੱਖਣ ਸ਼ਾਹ ਲਵਾਣਾ ਨੇ ਸ਼ਬਦ ਮਨ ਵਿੱਚ ਵਸਾਇਆ ਹੈ। ਕਹਿੰਦੇ ਸਤਿਗੁਰੂ ਦੇ ਜਿੰਨੀ ਮਾਇਆ ਕਤਰ ਹੁੰਦੀ ਹੈ, ਕਿਰਤ ਕਮਾਈ ਕਰਦਾ ਹੈ, ਸੇਵਾ ਸਿਮਰਨ ਕਰਦਾ ਹੈ, ਉਹਦੇ ਵਿੱਚ ਦਸਵੰਧ ਕੱਢ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਚਰਨਾਂ ਵਿੱਚ ਅਰਪਣ ਕੀ ਹੋਇਆ?
ਆਖਰਕਾਰ ਗੁਰੂ ਨਾਨਕ ਸਾਹਿਬ ਦੀ ਜਿਸ ਤਰ੍ਹਾਂ ਅਪਾਰ ਕਿਰਪਾ ਹੁੰਦੀ ਹੈ, ਉਹਨਾਂ ਬੋਲਾਂ ਨੂੰ ਕਵੀਸ਼ਰੀ ਜਥਾ ਆਪਣੇ ਸ਼ਬਦਾਂ 'ਚ ਇਸ ਤਰ੍ਹਾਂ ਬਿਆਨ ਕਰਦਾ ਹੈ। ਡਾਲ ਡਰੀਏ ਤੇਰੀਆਂ ਕੁਦਰਤਾਂ ਤੋਂ, ਤੈਂ ਬੜੇ जगत में खेल कमाल करते, तू कदे कंगलियां दे सिर ताज रखदा है, लाके गद्दियों पूप कंगाल करते। दाता जिस तो बदल जे नजर तेरी, हौले कौडियों लखां दे लाल करते। जीनू पुछे ना कोई दरबार सिंगा, तै पाके नदरा नदर निहाल करते। तै पाके नदरा नदर निहाल करते। एक सी मखण शालवाना मन ता गुरु नानक दा पाना। एक सी मखण शालवाना मन ता गुरु नानक दा पाना। खांदा रब दा दिता खाना, करदा नेक कमाइयां जी। मखण शाह ते गुरु नानक ने नदरा पाइयां जी। मखण शाह ते गुरु नानक ने नदरा पाइयां जी। पढ़ता रहे नित गुरबाणी, शान करती कैम कहानियां। पढ़ता रहे नित गुरबाणी, शान करती कैम कहानियां। मत है स्यानी उम्र नियाणी, स्यानी उम्र नियाणी। गुरु दियां मेरा साइयां जी। मखण शाह ते गुरु नानक ने नादरा पाइयां जी। ओथे मखण शाह ते गुरु नानक ने नादरा पाइयां जी। पढ़दा रहे नित गुरबाणी, शान करती कैम कहानी। पढ़दा रहे नित गुरबाणी, शान करती कैम कहानी। मत हस्याणी उम्र न्याणी, गुरु दिया मेरा शाइयां जी। मखण शाह ते गुरु नानक ने नदरा पाइयां जी। मखण शाह ते गुरु नानक ने नदरा पाइयां जी। लोकी सारे कहने व्यापारी, बन गया जमा सदागर पारी। लोकी सारे कहने व्यापारी, बन गया जमा सदागर पारी। हिरदे बिच बसे निरंकारी, हिरदे बिच बसे निरंकारी। पल्ले बिच कमाइयां जी। मखण शाह ते गुरु नानक ने नदरा पाइयां जी। ओथे मखण शाह ते गुरु नानक ने नदरा पाइयां जी। सौदा दूर दूर तो ल्यावे हो, सौदा दूर दूर तो ल्यावे। लैके दूजे मुल्क पहुंचावे, बेड़ा बिच सागर दे लावे। बिच सागर दे लावे, रख ली सच्चिया साइयां जी। मखण शाह ते गुरु नानक ने नदरा पाइयां जी। मखण शाह ते गुरु नानक ने नदरा पाइयां जी। घाटा ना दौलत दा आवे, नाले पूजा पाठ करावे। घाटा ना दौलत दा आवे, नाले पूजा पाठ करावे। ढाडे रब दा हुक्म बजावे, रब दा हुक्म बजावे। घर विच हन रचनाइयां जी। मखण शाह ते गुरु नानक ने नदरा पाइयां जी।
ਉੱਥੇ ਮੱਖਣ ਸਾਹ ਤੇ ਗੁਰੂ ਨਾਨਕ ਨੇ ਨਾਦਰਾਂ ਪਾਈਆਂ ਜੀ। ਬੇੜਾ ਵਿੱਚ ਸਾਗਰ ਦੇ ਅੜ ਗਿਆ, ਆ ਕੇ ਅੱਧ ਵਿਚਾਲੇ ਖੜ ਗਿਆ। ਬੇੜਾ ਵਿੱਚ ਸਾਗਰ ਦੇ ਅੜ ਗਿਆ, ਆ ਕੇ ਅੱਧ ਵਿਚਾਲੇ ਖੜ ਗਿਆ। ਕਵਤਾ ਰੂਪ ਕਵੀਸ਼ਰ ਪੜ ਗਿਆ, ਰੂਪ ਕਵੀਸ਼ਰ ਪੜ ਗਿਆ। ਤੀਰਥਾ ਰੰਗ ਤਗਾਈਆਂ ਜੀ। ਮੱਖਣ ਸਾਹ ਤੇ ਗੁਰੂ ਨਾਨਕ ਨੇ ਨਾਦਰਾਂ ਪਾਈਆਂ ਜੀ। ਮੱਖਣ ਸਾਹ ਤੇ ਗੁਰੂ ਨਾਨਕ ਨੇ ਨਾਦਰਾਂ ਪਾਈਆਂ ਜੀ। ਮੱਖਣ ਸ਼ਾਹ ਲਵਾਣਾ ਸਤਿਗੁਰਾਂ ਦਾ ਬੜਾ ਪਿਆਰਾ ਸੇਵਕ ਹੈ। ਦਿਨ ਰਾਤ ਬਾਣੀ ਗਾਉਂਦਾ, ਕਿਰਤ ਕਮਾਈ ਕਰਦਾ ਹੈ। ਸੰਗਤ ਜਿਹੜੀ ਕਿਰਤ ਕਮਾਈ ਦੇ ਵਿੱਚੋਂ ਵੱਧਦਾ ਰਹਿੰਦਾ ਹੈ, ਉਹਦੇ ਵਿੱਚ ਦਸਵੰਧ ਕੱਢ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ। ਇੰਨਾ ਮਸਤ ਦੀਵਾਨਾ ਹੋਇਆ। ਸਤਿਗੁਰਾਂ ਦੀ ਅਪਾਰ ਕਿਰਪਾ ਕਿੰਨੀ ਕੁ ਹੈ। ਘਰ ਦੇ ਵਿੱਚ ਕਹਿੰਦੇ 1000 ਬੈਲ ਗੱਡੇ ਦਾ ਮਾਲਕ ਹੈ। ਸਤਿਗੁਰਾਂ ਨੇ ਅਪਾਰ ਕਿਰਪਾ ਕਰ ਦਿੱਤੀ, ਇੱਕ ਜਹਾਜ਼ ਦਾ ਮਾਲਕ ਵੀ ਬਣਾ ਦਿੱਤਾ। ਗੱਜ ਕੇ ਸਤਨਾਮ ਸ੍ਰੀ। ਸਤਿਗੁਰਾਂ ਦੇ ਚਰਨਾਂ ਵਿੱਚ ਵੱਡਾ ਵਪਾਰੀ ਬਣ ਗਿਆ। ਬਾਹਰਲੇ ਦੇਸ਼ਾਂ ਦਾ, ਬਾਹਰਲੇ ਕੰਟਰੀਆਂ ਵਿੱਚ ਵਪਾਰੀ ਕਰਦਾ ਵਪਾਰ ਕਰਦਾ ਇੱਕ ਦਿਨ ਕਹਿੰਦੇ ਅਕਾਲ ਪੁਰਖ ਦੀ ਮਿਹਰ ਸਦਕਾ ਵਿਦੇਸ਼ ਦੇ ਵਿੱਚੋਂ ਮਾਲ ਭਰਿਆ ਭਾਰਤ ਵੱਲ ਆ ਰਿਹਾ ਸੀ। ਸੰਗਤ ਜੀ ਕਈ ਵਾਰ ਸਤਿਗੁਰੂ ਸਾਡੇ ਤੇ ਵੀ ਪੇਪਰ ਪਾ ਦਿੰਦੇ ਆ। ਪੇਪਰ ਜਦੋਂ ਸਤਿਗੁਰੂ ਪੇਪਰ ਪਾਉਂਦੇ ਨੇ, ਬਹੁਤੇ ਲੋਕ ਤਾਂ ਉਹਦੀ ਡੋਲ ਜਾਂਦੇ ਆ, ਮਾਫ ਕਰਨਾ। ਪਰ ਸੱਚਾ ਗੁਰੂ ਦਾ ਸਿੱਖ ਨਹੀਂ ਡੋਲਿਆ ਕਰਦਾ। ਆ ਦੇਖਿਆ ਅੱਜ ਸਾਡੇ ਤੇ ਵੀ ਪੇਪਰ ਪਿਆ। ਸਿੱਖ ਕੌਮ ਲਈ ਬਹੁਤ ਵੱਡਾ ਪੇਪਰ ਹੈ, ਡੋਲਣਾ ਨਹੀਂ ਚਾਹੀਦਾ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਸੁਖ ਮੈਂ ਬਹੁ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸਤਿਗੁਰਾਂ ਦੀ ਬਾਣੀ ਇਹ ਵੀ ਕਹਿੰਦੀ ਹੈ, ਜਦੋਂ ਮਨੁੱਖ ਦੁੱਖਾਂ ਵਿੱਚ ਆਉਂਦਾ ਤਾਂ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਸੁੱਖਾਂ ਵੇਲੇ ਕਈ ਵਾਰ ਭੁੱਲ ਜਾਂਦਾ ਹੈ। ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ। ਜੋ ਸੁਖ ਮੈਂ ਸਿਮਰਨ ਕਰੇ, ਦੁੱਖ ਕਾਹੇ ਕੋ ਹੋਏ। ਸਾਹਿਬ ਦੀ ਬਾਣੀ ਇਹ ਵੀ ਕਹਿੰਦੀ ਹੈ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀ ਨਿੰਦਕਾਂ ਪਿੱਟਦੇ, ਨਾਮਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੜਾਇਆ। ਮੱਖਣ ਸ਼ਾਹ ਲਵਾਣਾ ਬੜਾ ਪਿਆਰਾ ਸਿੱਖ ਹੈ। ਕਹਿੰਦੇ ਸਤਿਗੁਰੂ ਨੇ ਪੇਪਰ ਪਾਤਾ, ਹਨੇਰੀ ਆਈ, ਝਖੜਾਇਆ। ਜਹਾਜ਼ ਟੇਢਾ ਹੋ ਕੇ ਰੇਤੇ ਦੀ ਤਹਿ ਤੇ ਚੜ ਗਿਆ। ਮਲਾਮਾ ਨੇ ਬੜਾ ਯਤਨ ਕੀਤਾ, ਤੋਰਨ ਦਾ ਯਤਨ ਕੀਤਾ, ਅੱਗੇ ਨਾ ਤਰਿਆ। ਜਿਹੜੇ ਵਿੱਚ ਵਪਾਰੀ ਸਨ, ਯਾਤਰੀ ਸਨ, ਬੜੇ ਡਰੇ, ਸੋਚਦੇ ਆ ਵੀ ਸ਼ਾਇਦ ਸਾਡਾ ਅੰਤਮ ਸਮਾਂ ਆ ਗਿਆ। ਆਖਰਕਾਰ ਮੱਖਣ ਸ਼ਾਹ ਲਵਾਣੇ ਨੂੰ ਪਤਾ ਲੱਗਾ। ਮੱਖਣ ਸ਼ਾਹ ਲਵਾਣਾ ਡੋਲਿਆ ਨਹੀਂ, ਡਰਿਆ ਨਹੀਂ। ਪੂਰਨ ਗੁਰੂ ਤੇ ਭਰੋਸਾ ਵਿਸ਼ਵਾਸ ਹੈ, ਕਿਉਂਕਿ ਸਤਿਗੁਰਾਂ ਦੇ ਸਿੱਖ ਦਾ ਫਰਜ਼ ਬਣਦਾ ਹੈ ਵੀ ਦੁੱਖ ਦੇ ਵਿੱਚ ਅਰਦਾਸ ਕਰੀ ਜਾਵੇ, ਸਤਿਗੁਰੂ ਤੇ ਸਹਾਈ ਹੋ ਜਾਂਦਾ ਹੈ। ਆਓ ਮੱਖਣ ਸ਼ਾਹ ਲਵਾਣੇ ਨੇ ਧਰ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ। ਜਿਸ ਤਰ੍ਹਾਂ ਮੱਖਣ ਸ਼ਾਹ ਲਵਾਣਾ ਅਰਦਾਸ ਕਰਦਾ ਹੈ, ਉਹਨਾਂ ਬੋਲਾਂ ਨੂੰ ਪਿਛਰਤਾ ਹੈ। ਇਸ ਤਰ੍ਹਾਂ ਬਿਆਨ ਕਰਦਾ ਹੈ, ਸਤ ਸੰਗ ਵਿੱਚੋਂ ਲੱਭੀਏ ਕਿਨਾਰੇ ਨੂੰ, ਲੱਭੀਏ ਕਿਨਾਰੇ ਨੂੰ। ਝਿੜਕਾਂ ਨਾ ਦਈਏ ਰੱਬ ਦੇ ਪਿਆਰੇ ਨੂੰ, ਰੱਬ ਦੇ ਪਿਆਰੇ ਨੂੰ। ਸਾਗਰ ਚ ਜੋਰ ਲਾ ਲਿਆ ਮਲਾਹਾਂ ਨੇ, ਲਾਜ ਕੀ ਬਣਾਵਾਂਗੇ। ਹੱਥ ਜੋੜ ਸੁੱਖਾ ਸੁਖੀਆਂ ਨੇ ਸ਼ਾਹਾਂ ਨੇ, ਪੇਟਾ ਵੀ ਚੜਾਵਾਂਗੇ। ਹੱਥ ਜੋੜ ਸੁੱਖਾਂ ਸੁਖੀਆਂ ਨੇ ਸ਼ਾਹਾਂ ਨੇ, ਪੇਟਾ ਵੀ ਚੜਾਵਾਂਗੇ। ਛੇਤੀ ਆ ਕੇ ਮੇਰਾ ਬੇੜਾ ਤਾਰ ਦਾਤਿਆ, ਖੜਾ ਹਾਂ ਉਦਾਸ ਜੀ। ਡੁੱਬਦਾ ਜਹਾਜ਼ ਲਾ ਜਾ ਪਾਰ ਦਾਤਿਆ, ਮੇਰੀ ਅਰਦਾਸ ਜੀ। ਡੁੱਬਦਾ ਜਹਾਜ਼ ਲਾ ਜਾ ਪਾਰ ਦਾਤਿਆ, ਮੇਰੀ ਅਰਦਾਸ ਜੀ। 500 ਮੋਹਰ ਪੇਟ ਵੀ ਚੜਾਵਾਂਗਾ। ਹੋ
500 ਮੋਹਰ ਪੇਟਾ ਵੀ ਚੜਾਵਾਂਗਾ ਨਾਨਕਾ ਦੇ ਦਰ ਤੇ ਮੈਂ ਨਾਨਕਾ ਦੇ ਦਰ ਤੇ ਨਾਲੇ ਰੱਜ ਰੱਜ ਦਰਸ਼ਨ ਪਾਵਾਂਗਾ ਆ ਕੇ ਸੱਚੇ ਘਰ ਤੇ ਨਾਲੇ ਰੱਜ ਰੱਜ ਦਰਸ਼ਨ ਪਾਵਾਂਗਾ ਆ ਕੇ ਸੱਚੇ ਘਰ ਤੇ ਦੁੱਖਾਂ ਵਿੱਚ ਹੋ ਗਿਆ ਲਾਚਾਰ ਦਾਤਿਆ ਸੱਚ ਦਾ ਬਲਾਸ ਜੀ ਸੱਚ ਦਾ ਬਲਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਸਤ ਯੁੱਗ ਵਿੱਚ ਪ੍ਰਹਲਾਦ ਤਾਰਿਆ ਜਾਣ ਕੇ ਪਿਆਰਾ ਜੀ ਉਹ ਜਾਣ ਕੇ ਪਿਆਰਾ ਜੀ ਨਰਸਿੰਘ ਹਰ ਨਕਸ਼ ਨੂੰ ਮਾਰਿਆ ਕਹਿੰਦਾ ਚੱਕ ਸਾਰਾ ਜੀ ਨਰਸਿੰਘ ਹਰ ਨਕਸ਼ ਨੂੰ ਮਾਰਿਆ ਕਹਿੰਦਾ ਚੱਕ ਸਾਰਾ ਜੀ ਉਤਾਰਿਆ ਬਬਨ ਅਵਤਾਰ ਦਾਤਿਆ ਤਾਰਿਆ ਬਬਨ ਅਵਤਾਰ ਦਾਤਿਆ ਬਲਰਾਜ ਪਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਕਾਲੂ ਦਾ ਦਲਾਰਾ ਤ੍ਰਿਪਤਾ ਦਾ ਲਾਲ ਤੂੰ ਨਾਨਕੇ ਦਾ ਵੀਰ ਜੀ ਓ ਨਾਨਕੇ ਦਾ ਵੀਰ ਜੀ ਲੱਖਾਂ ਦੁਖੀ ਪਾਪੀਆਂ ਨੂੰ ਆਪ ਸੰਭਾਲਿਆ ਇੱਕੋ ਸੱਚਾ ਪੀਰ ਤੀ ਨਾ ਕੇ ਜਪ ਸੇਵਕਾਂ ਨੂੰ ਤਾਰਿਆ ਆ ਕੇ ਸੱਚਾ ਪੀਰ ਜੀ ਸੇਵਕਾਂ ਦੀ ਲੈ ਲਿਆ ਕਿ ਸਾਰ ਦਾਤਿਆ ਪੂਰੀ ਕਰੂ ਆਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਚੁੱਕ ਚੁੱਕ ਭਗਤਾਂ ਦੀ ਲਾਜ ਰੱਖਦਾ ਮੈਨੂੰ ਵੀ ਬਚਾਵੇਂਗੇ ਮੈਨੂੰ ਜੀ ਬਚਾਵੇਂਗੇ ਸਾਗਰ ਵਿਚਾਲੇ ਮੈਂ ਕਦੇ ਨਹੀਂ ਬਚਦਾ ਬੇੜਾ ਪਾਰ ਲਾਵੇਂਗੇ ਸਾਗਰ ਵਿਚਾਲੇ ਮੈਂ ਕਦੇ ਨਹੀਂ ਬਚਦਾ ਬੇੜਾ ਪਾਰ ਲਾਵੇਂਗੇ ਰੂਪ ਦਾ ਵਿਕਾਰ ਜੇ ਸਬਾਰ ਦਾਤਿਆ ਮੈਂ ਹਾਂ ਤੁਹਾਡਾ ਦਾਸ ਜੀ ਮੈਂ ਹਾਂ ਤੁਹਾਡਾ ਦਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਡੁੱਬਦਾ ਜਹਾਜ਼ ਲਾਜ ਪਾਰ ਦਾਤਿਆ ਮੇਰੀ ਅਰਦਾਸ ਜੀ ਜਦੋਂ ਮੱਖਣ ਸ਼ਾਹ ਲਵਾਣੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਰ ਕੇ ਧਿਆਨ ਇੱਕੋ ਅਰਦਾਸ ਕੀਤੀ ਹੈ 8ਵੇਂ ਸਤਿਗੁਰੂ ਜੀ ਬਾਲਾ ਪ੍ਰੀਤਮ ਸਾਹਿਬ ਜੀ ਕਹਿੰਦੇ ਸੰਸਾਰ ਵਿੱਚੋਂ ਚਲੇ ਗਏ 9ਵੇਂ ਗੁਰੂ ਹਦੇ ਪ੍ਰਗਟ ਨਹੀਂ ਹੋਏ ਸੀ ਪਰ 8ਵੇਂ ਸਤਿਗੁਰਾਂ ਦੇ ਬੋਲ ਸਨ ਕਿ ਬਾਬਾ ਬਸੇ ਗ੍ਰਾਮ ਬਕਾਲੇ ਸਿੱਖ ਸੰਗਤਾਂ ਬਕਾਲੇ ਦੀ ਧਰਤੀ ਵੱਲ ਆਉਂਦੀਆਂ ਨੇ ਉਧਰ ਛੋਟੀ ਜਿਹੀ ਉਮਰ ਨਾਮ ਸੇਵਾ ਸਿਮਰਨ ਕਰਨ ਵਾਲੇ ਰੱਬੀ ਰੂਹ ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ ਅੰਦਰ ਟਿਕੀ ਹੈ ਕਹਿੰਦੇ ਤੇਗ ਬਹਾਦਰ ਸਾਹਿਬ ਜੀ ਨੇ ਬਕਾਲੇ ਦੀ ਧਰਤੀ ਉੱਤੇ ਬੈਠ ਕੇ ਬੰਦਗੀ ਕਰ ਰਹੇ ਆ ਨਾਲੇ ਸੇਵਾ ਸਿਮਰਨ ਕਰ ਰਹੇ ਨੇ ਸੰਗਤਾਂ ਨੂੰ ਕਰਾ ਰਹੇ ਆ ਸਤਿਗੁਰਾਂ ਦੀ ਬਾਣੀ ਕਹਿੰਦੀ ਆ ਆਪ ਜਪੈ ਆਵਰਾ ਨਾਮ ਜਪਾਵੈ ਇਹ ਕਰਮ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਨੇ ਜੋ ਸਤਿਗੁਰਾਂ ਨੇ ਰਹੁ ਰੀਤੀ ਅਪਣਾਈ ਹੈ ਜੋ ਮਰਜ਼ਾਦਾ ਕਾਇਮ ਕੀਤੀ ਹੈ ਜੋ ਮਰਜ਼ਾਦਾ ਬੰਨੀ ਹੈ ਉਹ ਸਤਿਗੁਰਾਂ ਨੇ ਅਪਣਾਈ ਵੀ ਹੈ ਆਪਣੇ ਸਿੱਖਾਂ ਨੂੰ ਅਪਣਾਉਣ ਲਈ ਵੀ ਕਿਹਾ ਪਰ ਜਿਹੜਾ ਆ ਕੇ ਸਾਡੇ ਚ ਖਲੜ ਪਾਉਂਦਾ ਸਾਡੀਆਂ ਮਰਜ਼ਾਦਾ ਸਾਡੇ ਧਾਰਮਿਕ ਸਥਾਨਾਂ ਤੇ ਉੱਤੇ ਆ ਕੇ ਸਾਨੂੰ ਟਾਰਗੇਟ ਕਰਦੇ ਨੇ ਜਿਹੜੇ ਨਾ ਸੰਗਤ ਜੀ ਮਾਫ ਕਰਨਾ ਸਾਡੀ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰਦੀ ਕਿਉਂਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਸਾਡੇ ਅੰਦਰ ਜਨੂਨ ਹੈ ਸਾਡੇ ਅੰਦਰ ਸ਼ਕਤੀ ਹੈ ਸਾਡੇ ਅੰਦਰ ਪਾਵਰ ਹੈ ਸਾਨੂੰ ਅਕਾਲ ਪੁਰਖ ਦੀ ਮਰਜ਼ਾਦਾ ਮੰਨਣੀ ਪੈਂਦੀ ਹੈ ਕਿਉਂਕਿ ਜਿਹੜੀ ਮਰਜ਼ਾਦਾ ਅਕਾਲ ਪੁਰਖ ਦੀ ਕਚਹਿਰੀ ਵਿੱਚ ਮੰਨੀ ਜਾਂਦੀ ਹੈ ਉਹੀ ਮਰਜ਼ਾਦਾ ਗੁਰੂ ਨਾਨਕ ਸਾਹਿਬ ਦੇ ਦਰ ਵਿੱਚ ਵੀ ਲਾਗੂ ਕੀਤੀ ਜਾਂਦੀ ਹੈ ਗੱਜ ਕੇ ਸਤਨਾਮ ਸ੍ਰੀ ਸੰਗਤ ਜੀ ਇੱਥੇ ਦੁਨੀਆ ਵਿੱਚ ਰਾਜੇ ਮਹਾਰਾਜੇ ਆਏ ਧਾੜਵੀ ਆਏ ਲਟੇਰੇ ਆਏ ਜਿਹੜਾ ਵੀ ਹੁਕਮਰਾਨ ਆਇਆ ਜਿਨ੍ਹਾਂ ਨੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ
ਪਰ ਗੁਰੂ ਨਾਨਕ ਸਾਹਿਬ ਦੇ ਬਾਬਰ ਨੂੰ ਵੀ ਜਾਬ ਰੱਖਿਆ ਹੈ। ਸਾਡੇ ਗੁਰੂ ਨਾਨਕ ਦਾ ਸਿਧਾਂਤ ਇਹੀ ਹੈ, ਸਾਡੇ ਗੁਰੂ ਨਾਨਕ ਦੀ ਰਹੁ ਰੀਤੀ ਹੈ, ਮਰਜ਼ਾਦਾ ਹੀ ਹੈ। ਜੋ ਗੁਰੂ ਨਾਨਕ ਸਾਹਿਬ ਨੇ ਕਾਨੂੰਨ ਬਣਾਇਆ ਹੈ, ਜੋ ਮਰਜ਼ਾਦਾ ਬਣਾਈ ਹੈ, ਜੋ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਸੰਗਤ ਜੀ, ਅੱਜ ਸਿੱਖ ਕੌਮ ਬੜੀ ਅਕਾਲ ਪੁਰਖ ਦੀ ਮਿਹਰ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਵੀ ਸਿੱਖ ਕੌਮ ਵਸਦੀ ਹੈ, ਸਿੱਖ ਵਸਦੇ ਹੈ, ਸਿੱਖ ਗੁਰੂ ਨਾਨਕ ਦੇ ਲੰਗਰਾਂ ਕਰਕੇ ਵੀ ਜਾਣੇ ਜਾਂਦੇ ਆ। ਲੰਗਰਾਂ ਕਰਕੇ ਜਿਹੜਾ ਗੁਰੂ ਨਾਨਕ ਦੇ ਦਰ ਘਰ ਵਿੱਚ ਆ ਗਿਆ, ਨਿਮਰਤਾ ਪਿਆਰ ਨਾਲ ਆ ਗਿਆ, ਉਹਨੂੰ ਪਿਆਰ ਦਿੱਤਾ ਜਾਂਦਾ ਹੈ, ਆਏ ਨੂੰ ਦੇਗ ਦਿੱਤੀ ਜਾਂਦੀ ਹੈ। ਜਿਹੜਾ ਕੋਈ ਚੜ ਕੇ ਆਉਂਦਾ ਉਹਨੂੰ ਤੇਗ ਵੀ ਦਿੱਤੀ ਜਾਂਦੀ ਹੈ, ਕਿਉਂਕਿ ਦੇਗ ਤੇਗ ਜਗ ਮੇ ਦੋ ਚਲੈ। ਕਿਉਂਕਿ ਮਰਜ਼ਾਦਾ ਕਲਗੀ ਵਾਲੇ ਪਾਤਸ਼ਾਹ ਨੇ ਵੀ ਕਾਇਮ ਰੱਖੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜੋ ਰੋ ਰੀਤੀ ਰਹੀ ਹੈ, ਜਦੋਂ ਸ਼ੇਵੇ ਸਤਿਗੁਰੂ ਜੀ ਮੀਰੀ ਪੀਰੀ ਦੇ ਮਾਲਕ ਤਖਤਾਂ ਤੇ ਵਿਰਾਜਮਾਨ ਹੋਏ, ਭਾਈ ਗੁਰਦਾਸ ਸਾਹਿਬ ਜੀ ਆਪਣੀ 12 ਵਿੱਚ ਲਿਖਦੇ ਆ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਛੋਟੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰਪਕਾਰੀ। ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਵੀ ਹੈ। ਆਓ ਸਿੱਖ ਸੰਗਤ ਸਮਾਂ ਸਮਾਪਤ ਹੈ। ਮੇਰੇ ਤੇ ਸਨਮਾਨ ਤੇ ਸਤਿਕਾਰਯੋਗ ਬੜੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹੈ, ਬੜਾ ਨਿਮਰਤਾ ਪਿਆਰ ਨਿੱਘਾ ਸੁਭਾਅ, ਬਾਣੀਆਂ ਤੇ ਬਾਣਾ ਦੋਨੇ ਸਤਿਗੁਰਾਂ ਦੇ ਚਰਨਾਂ ਵਿੱਚ ਪ੍ਰਾਪਤ ਹੋਏ ਨੇ। ਬੜੀ ਮਿਹਰ ਹੈ ਬਾਬਾ ਬੂਟਾ ਸਿੰਘ ਜੀ ਹੜ ਗ੍ਰੰਥੀ ਸਾਹਿਬਾਨ, ਕਿਉਂਕਿ ਸਤਿਗੁਰਾਂ ਦੀ ਮਿਹਰ ਕਿਸੇ ਕਿਸੇ ਗੁਰਸਿੱਖ ਤੇ ਹੋਏ ਕਰਦੀ ਹੈ। ਬੇਸ਼ੱਕ ਸਾਹਮਣੇ ਦੇਖ ਰਹੇ ਹਾਂ, ਬੜਾ ਮਿਹਰ ਹੈ। ਉਹੀ ਧਰਮ ਯੁੱਧ ਮੋਰਚਿਆਂ ਦੇ ਵਿੱਚ, ਚਾਹੇ ਗੁਰੂ ਕਾ ਵਾਗ ਦਾ ਮੋਰਚਾ ਲੱਗਿਆ, ਚਾਹੇ ਚਾਬੀਆਂ ਵਾਲਾ ਮੋਰਚਾ ਲੱਗਿਆ, ਚਾਹੇ ਗੁਰੂ ਘਰਾਂ ਦੇ ਸਿਧਾਂਤ ਨੂੰ ਟਾਰਗੇਟ ਕਰਨ ਦਾ ਮੋਰਚੇ ਲੱਗੇ, ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਸੰਗਤ ਜੀ, ਅੱਜ ਵੀ ਅਸੀਂ ਧਰਮ ਦੇ ਲਈ, ਅਣਖ ਦੇ ਲਈ, ਗੈਰਤ ਲਈ ਇਕੱਤਰ ਹੋਏ ਹਾਂ। ਫਿਰ ਬੇਨਤੀ ਕਰਾਂਗਾ, ਮੈਨੇਜਮੈਂਟ ਵੱਲੋਂ ਬੇਨਤੀ ਕੀਤੀ ਜਾਂਦੀ ਵਾਰੀ-ਵਾਰੀ, ਜਿੰਨੇ ਸਾਡੇ ਸੇਵਾਦਾਰ, ਢਾਡੀ, ਕਵੀਸ਼ਰ, ਪ੍ਰਚਾਰਕ ਸਾਹਿਬਾਨ ਜਿੰਨੇ ਵੀ ਆਏ ਹੈ, ਜਾਂ ਦੂਰ ਦਰੇੜੇ ਤੋਂ ਸਿੱਖ ਸੰਗਤਾਂ, ਗੁਰੂ ਕੇ ਸਿੱਖ ਬਹੁਤ ਸਾਰੇ ਜਥੇ ਪਹੁੰਚ ਰਹੇ ਆ, ਜਿੱਥੋਂ ਵੀ ਹੁਕਮ ਮਿਲ ਗਿਆ। ਕਿਉਂਕਿ ਜਿੱਥੇ ਹਰਿਆਣਾ ਮੈਨੇਜਮੈਂਟ ਕਮੇਟੀ ਨੇ ਉਪਰਾਲਾ ਕੀਤਾ, ਉੱਥੇ ਹਰਿਆਣਾ ਦੇ ਵਿੱਚ ਬਹੁਤ ਸਾਰੇ ਸਿੱਖ ਸੰਗਤਾਂ ਜਥੇ ਲੈ ਕੇ ਪਹੁੰਚ ਰਹੀਆਂ ਨੇ, ਉੱਥੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਿੱਖ ਸੰਗਤਾਂ ਪਹੁੰਚ ਰਹੇ ਨੇ। ਆਓ ਸਿੱਖ ਸੰਗਤ ਦੀ ਇੱਕ ਜਕਾਰਾ ਲਾਵਾਂਗੇ, ਜਕਾਰੇ ਦੀ ਗੂੰਜ ਨਾਲ ਪਤਾ ਲੱਗ ਜਾਵੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਗੁਰੂ ਕੇ ਕਵੀਸ਼ਰ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਅੱਜ ਦਾ ਜੋ ਇਕੱਠ ਹੈ, ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ, ਇੱਕ ਸ਼ਰਾਰਤੀ ਅਨਸਰ ਜੋ ਲੁਧਿਆਣੇ ਤੋਂ ਚੱਲ ਕੇ ਆਇਆ ਤੇ ਇਸ ਸਥਾਨ ਤੇ ਸੰਗਤਾਂ ਦੇ ਅੰਦਰ ਉਸ ਨੇ ਜੋ ਮਾਹੌਲ ਬਣਾਇਆ, ਜੋ ਘਟਨਾ ਵਾਪਰੀ, ਉਸ ਦੇ ਸਬੰਧ ਦੇ ਅੰਦਰ ਸਾਡੇ ਨੌਜਵਾਨ ਬੱਚਿਆਂ ਨੂੰ ਫੜਿਆ ਜਾ ਰਿਹਾ ਹੈ। ਕਈ ਬੱਚੇ ਛੁਡਵਾਏ ਨੇ, ਪਰ ਵਾਰ-ਵਾਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਤੇ ਜਿਹੜੇ ਬੰਦੇ ਨੇ ਦੂਰੋਂ ਆਣ ਕੇ ਇੱਥੇ ਸੰਗਤ ਦੇ ਅੰਦਰ ਖਲਬਲੀ ਮਚਾਈ, ਜੋ ਉਸਨੇ ਗਲਤ ਕੀਤਾ, ਉਹ ਬੰਦਾ ਯਾਦ ਘੁੰਮ ਰਿਹਾ। ਉਹਦੇ ਹੀ ਸਬੰਧ ਵਿੱਚ ਸਿੱਖ ਸੰਗਤਾਂ ਦਾ ਇਹ ਰੋਸਮਈ ਇਕੱਠ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਹੈ। ਹੁਣ ਆਪ ਜੀ ਦੇ ਸਨਮੁਖ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਢਾਡੀ ਭਾਈ ਜਸਵੰਤ ਸਿੰਘ ਜੀ ਬਡਾਣਾ ਉਹ ਸੰਗਤਾਂ ਨੂੰ ਅਗਲੇ ਸਮੇਂ ਤੱਕ ਢਾਡੀ ਵਾਰਾਂ ਗੁਰ ਧਿਆਦਵਾਰਾਂ ਨੇ ਹੱਲ ਕਰੇਗਾ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਜਿਤਨੀਆਂ ਵੀ ਸੰਗਤਾਂ ਇਸ ਇਕੱਠ ਵਿੱਚ ਆਈਆਂ ਹਨ, ਉਹਨਾਂ ਨੂੰ ਸਭਨਾਂ ਨੂੰ ਬੇਨਤੀ ਹੈ ਕਿ ਦੀਵਾਨ ਹਾਲ ਦੇ ਵਿੱਚ ਦੀਵਾਨ ਸਜੇ ਨੇ, ਸਤਿਗੁਰਾਂ ਦਾ ਪ੍ਰਕਾਸ਼ ਹੈ।
ਆਪ ਜੀ ਗੁਰੂ ਕੀ ਹਜ਼ੂਰੀ ਵਿੱਚ ਆਣ ਕੇ ਬੈਠੀਏ ਤੇ ਇੱਥੇ ਆਣ ਕੇ ਆਪਾਂ ਹੋਏ ਇਕੱਤਰ। ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ ਦੇ ਮਹਾਵਾਕਾ ਅਨੁਸਾਰ ਅੱਜ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਗੁਰਮਤਾ ਪਾਸ ਕਰਨਾ ਹੈ ਤੇ ਸਰਕਾਰਾਂ ਨੂੰ ਦੱਸਣਾ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ, ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਤੇ ਉਹਦੇ ਵਾਸਤੇ ਸਾਨੂੰ ਬੜੇ ਪ੍ਰੇਮ ਦੇ ਨਾਲ, ਬੜੀ ਸ਼ਰਧਾ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠਣਾ ਪਵੇਗਾ। ਕਿਉਂਕਿ ਜਦੋਂ ਗੁਰੂ ਦੀ ਸ਼ਰਨ ਵਿੱਚ ਆਈਏ ਤੇ ਫਿਰ ਗੁਰੂ ਲਾਜਪਤ ਰੱਖਦਾ ਹੈ। ਵਿਚਾਰ ਆ ਰਹੇ ਨੇ ਕਿ ਮਹਾਰਾਜ ਦਾ ਪ੍ਰਕਾਸ਼ਨ ਨਹੀਂ ਸੀ ਹੋਣਾ ਚਾਹੀਦਾ, ਪਰ ਸਾਧ ਸੰਗਤ ਬੈਠੀ ਹੈ, ਦੀਵਾਨ ਸਜਿਆ ਹੋਇਆ ਹੈ ਤੇ ਜਦੋਂ ਬੁਲਾਰਿਆਂ ਨੇ ਬੋਲਣਾ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ਨ ਨੇ ਤੇ ਇਤਿਹਾਸਕ ਸਥਾਨ ਹੈ ਤੇ ਬੋਲਣ ਲੱਗਿਆ ਮਰਿਆਦਾ ਰੱਖਣੀ ਹੈ। ਸੋ ਬੇਨਤੀ ਹੈ ਕਿ ਜਦੋਂ ਆਪਾਂ ਬੁਲਾਰਿਆਂ ਨੇ ਬੋਲਣਾ ਹੈ ਉਹਨਾਂ ਸਭਨਾਂ ਨੂੰ ਬੇਨਤੀ ਹੈ ਕਿ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ ਤੇ ਜੋ ਬਚਨ ਸਹੀ ਮਰਿਆਦਾ ਦੇ ਵਿੱਚ ਉਤਰਦਾ ਹੈ ਉਸੇ ਹੀ ਢੰਗ ਦੇ ਨਾਲ, ਉਸੇ ਹੀ ਵਿਚਾਰਧਾਰਾ ਦੇ ਨਾਲ ਆਪਾਂ ਗੁਰਮਤਾ ਕਰਨਾ ਹੈ। ਕੋਈ ਵੀ ਐਸਾ ਬੰਦਾ ਨਾ ਹੋਵੇ, ਐਸਾ ਬੁਲਾਰਾ ਨਾ ਹੋਵੇ ਜਿਹੜਾ ਗੁਰੂ ਦੀ ਮਰਿਆਦਾ ਨੂੰ ਭੰਗ ਕਰੇ। ਇਸ ਲਈ ਬੇਨਤੀ ਹੈ ਕਿ ਜਿਸ ਨੇ ਵੀ ਸਟੇਜ ਤੇ ਬੋਲਣਾ ਹੈ ਉਹ ਮਰਿਆਦਾ ਵਿੱਚ ਰਹਿ ਕੇ ਬੋਲੇਗਾ, ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਆਪਾਂ ਦੀਵਾਨ ਸਜਾਇਆ ਹੋਇਆ ਹੈ ਤੇ ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਕਹਾਣੀਆਂ ਆਪਾਂ ਕਰਨੀਆਂ। ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਂਦੇ ਮਹਾਵਾਕਰ। ਆਪਾਂ ਸਾਰੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤੇ ਗੁਰਮਤਾ ਐਸਾ ਬਣਾਉਣਾ ਹੈ ਕਿ ਸਰਕਾਰੇ ਦਰਬਾਰੇ ਉਹ ਮਤੇ ਦੀ, ਉਸ ਵਿਚਾਰਧਾਰਾ ਦੀ ਗੱਲ ਜਿਹੜੀ ਆ ਪਹੁੰਚ ਜਾਵੇ ਤੇ ਜਿਹੜਾ ਸਿੱਖਾਂ ਦੇ ਨਾਲ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਉਸ ਨੂੰ ਰੋਕਿਆ ਜਾ ਸਕੇ। ਸੋ ਹੁਣ ਆਪ ਜੀ ਨੂੰ ਗਿਆਨੀ ਜਸਵੰਤ ਸਿੰਘ ਜੀ ਬਡਾਣਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਡੀ ਜਥਾ ਆਪ ਸੰਗਤਾਂ ਨੂੰ ਨਿਹਾਲ ਕਰ ਰਿਹਾ। ਆਓ ਜੀ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ। ਸੰਗਤ ਜੀ, ਦਫ਼ਤਰ ਵਿੱਚ ਵਿਚਾਰ ਹੋ ਗਈ ਹੈ ਕਿ ਮਹਾਰਾਜ ਦਾ ਸਿੰਘਾਸਨ ਕਰ ਦਿੱਤਾ ਜਾਵੇ ਤੇ ਜਥਾ ਜਿਹੜਾ ਜਿੰਨਾ ਚਿਰ ਵਿਚਾਰ ਵਟਾਂਦਰਾ ਸ਼ੁਰੂ ਨਹੀਂ ਹੁੰਦਾ, ਕਾਨਫਰੰਸ ਨੂੰ ਸ਼ੁਰੂ ਨਹੀਂ ਹੁੰਦੀ, ਉਹਨਾਂ ਚਿਰ ਦੀਵਾਨ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਸਜੇਗਾ। ਇੱਥੇ ਮਹਾਰਾਜ ਦਾ ਸਿੰਘਾਸਨ ਕਰਨ ਲੱਗੇ ਹਾਂ, ਸਾਨੂੰ ਖਿਮਾ ਕਰ ਦੇਣਾ ਕਿਉਂਕਿ ਅਸੀਂ ਤਾਂ ਆਪਣੀ ਡਿਊਟੀ ਨਿਭਾਈ ਹੈ। ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਇੱਥੇ ਬੈਠੇ ਰਹਿਣਾ ਹੈ। ਸਤਿਗੁਰਾਂ ਦਾ ਸਿੰਘਾਸਨ ਸੇਵਾ ਹੋਣ ਲੱਗੀ ਹੈ ਤੇ ਢਾਡੀ ਜਥਾ ਜਿਹੜਾ ਹੈ ਉਹ ਦਰਬਾਰ ਸਾਹਿਬ ਵਿੱਚ ਲੱਗੇਗਾ। ਆਪ ਸਾਰੀਆਂ ਸੰਗਤਾਂ ਇੱਥੇ ਬੈਠਣ ਦੀ ਖੇਚਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਵੀ ਹੁਣ ਥੱਲੇ ਹੀ ਲੱਗੇਗੀ ਜੀ। ਜਿਹੜੇ ਵੀ ਬੁਲਾਰਿਆਂ ਨੇ ਬੋਲਣਾ ਥੱਲੇ ਬੋਲਣਗੇ ਜੀ।
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਆਈ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਵੀ ਸੰਗਤ ਬਾਹਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਆਉਣ ਦੀ ਕਿਰਪਾਲਤਾ ਕਰਨ, ਤਾਂ ਕਿ ਆਪਾਂ ਜਿਸ ਮਕਸਦ ਲਈ ਇੱਥੇ ਆਏ ਆ ਉਸ ਲਈ ਵਿਚਾਰਾਂ ਹੋ ਸਕਣ। ਸੋ ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਬੂਟਾ ਸਿੰਘ ਜੀ ਉਨੀ ਦੇਰ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਪਹਿਲੇ ਤਾਂ ਮੂਲ ਮੰਤਰ ਕਰਨਾ ਹੈ, ਫਿਰ ਗੁਰਮੰਤਰ ਦਾ ਜਾਪ ਕਰਕੇ ਫਿਰ ਸਤਿਗੁਰਾਂ ਦੇ ਪਾਵਨ ਇਤਿਹਾਸ ਦਸਾਂ ਦੀ ਜੋ ਇਤਿਹਾਸ ਹੈ ਉਹ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਪਰ ਸੰਗਤਾਂ ਜਿਹੜੀਆਂ ਨੇ ਉਹ ਪਿੱਛੇ ਪਿੱਛੇ ਲੁਕ ਲੁਕ ਕੇ ਬਹਿ ਰਹੀਆਂ ਨੇ, ਪਤਾ ਨਹੀਂ ਕੀ ਗੱਲ ਹੈ। ਬੇਨਤੀ ਹੈ ਕਿ ਜਿਹੜੀ ਇੱਧਰਲੇ ਪਾਸੇ ਬੀਬੀਆਂ ਵਾਲੇ ਪਾਸੇ ਸੰਗਤ ਹੈ ਨਾ, ਉਹ ਕਿਰਪਾ ਕਰਕੇ ਅੱਗੇ ਆ ਜਾਓ। ਜਿੰਨੀ ਵੀ ਸੰਗਤ ਪਿੱਛੇ ਬੈਠੀ ਹੈ, ਕੂਲਰ ਲੱਗੇ ਨੇ, ਪੱਖੇ ਚੱਲ ਰਹੇ ਨੇ, ਅੱਗੇ ਆ ਜਾਓ। ਵਾਹਿਗੁਰੂ ਜੀ, ਜਿੰਨੀ ਵੀ ਸੰਗਤ ਆਵਾਜ਼ ਸੁਣ ਰਹੀ ਹੈ ਅੱਗੇ ਆ ਜਾਓ, ਕਿ ਇਧਰਲੇ ਪਾਸੇ ਜਗ੍ਹਾ ਖਾਲੀ ਹੈ ਤੇ ਇਧਰਲੇ ਪਾਸੇ ਦੂਰ ਤੱਕ ਚੱਲੀ ਗਈ ਤੇ ਇੱਧਰ ਸੰਗਤ ਜਿਹੜੀ ਹੈ ਲੁਕ ਲੁਕ ਕੇ ਬੈਠੀ ਹੈ। ਬੇਨਤੀ ਅੱਗੇ ਆ ਜਾਓ। ਅੱਜ ਆਪਾਂ ਵਿਸ਼ੇਸ਼ ਕਿਸੇ ਮਕਸਦ ਲਈ, ਕਿਸੇ ਵਿਸ਼ੇਸ਼ ਕਾਰਜ ਦੇ ਲਈ ਸੰਗਤਾਂ ਦਾ ਇਕੱਠ ਸੱਦਿਆ ਤੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਸਾਨੂੰ ਉਪਦੇਸ਼ ਦਿੱਤਾ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ, ਕਿ ਸਾਰੀਆਂ ਦੁਬਿਧਾਵਾਂ ਪਾਲਟੀਬਾਜੀ ਤੋਂ ਉੱਪਰ ਉੱਠ ਕਰਕੇ ਇੱਕ ਗੁਰੂ ਦੇ ਪਿਆਰੇ ਸਿੱਖ, ਗੁਰੂ ਦੇ ਧੀਆਂ ਪੁੱਤਰ ਬਣ ਕੇ ਅੱਜ ਆਪਾਂ ਗੁਰਮਤਿ ਕਰਨਾ ਹੈ। ਕਿਉਂਕਿ ਸਾਧ ਸੰਗਤ ਇਹ ਜੋ ਘਟਨਾਵਾਂ ਵਾਪਰਨੀਆਂ ਨੇ ਉਹਦਾ ਕਾਰਨ ਕੀ ਹੈ ਕਿ ਅਸੀਂ ਇਕੱਠੇ ਨਹੀਂ ਆ। ਅਸੀਂ ਅਲੱਗ-ਅਲੱਗ ਬੋਲੀਆਂ ਬੋਲਦੀਆਂ ਤੇ ਅਲੱਗ-ਅਲੱਗ ਤਰ੍ਹਾਂ ਚੱਲਦੇ ਆ। ਸਿੱਖ ਧਰਮ ਗੁਰੂ ਸਾਹਿਬ ਨੇ ਮਜ਼ਲੂਮਾਂ ਦੀ ਰਾਖੀ ਵਾਸਤੇ ਬਣਾਇਆ ਤੇ ਮਜ਼ਲੂਮ ਗੁਰੂ ਦੇ ਖਾਲਸੇ ਦੇ ਕੋਲ ਆਉਂਦਾ ਹੈ। ਨਵੀਂ ਘਟਨਾ ਆਪ ਜੀ ਨੂੰ ਪਤਾ ਕਿ ਜਦੋਂ ਬੱਚਿਆਂ ਨੇ ਦਿੱਲੀ ਦੇ ਵਿੱਚ ਆਪਣੇ ਪੇਪਰ ਲੀਕ ਹੋਣ ਦੇ ਸਬੰਧ ਵਿੱਚ ਦਿੱਲੀ ਦੇ ਅੰਦਰ ਧਰਨਾ ਦਿੱਤਾ ਤੇ ਸਰਕਾਰਾਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਤੇ ਉਸੇ ਦੌਰਾਨ ਇੱਕ ਧੀ ਨੇ, ਉਹਨਾਂ ਬੱਚਿਆਂ ਨੇ ਪੰਜਾਬ ਨੂੰ ਵੰਗਾਰਨਾ ਕੀਤਾ ਕਿ ਆ ਜਾਓ ਪੰਜਾਬੀਓ, ਆ ਜਾਓ ਗੁਰੂ ਕੇ ਸਿੱਖੋ, ਸਾਡੇ ਸਾਰ ਲਵੋ। ਤੇ ਹਮੇਸ਼ਾ ਹੀ ਇਦਾਂ ਹੀ ਹੋਇਆ ਕਿ ਜਦੋਂ ਵੀ ਕਿਸੇ ਨੇ ਖਾਲਸੇ ਨੂੰ ਆਵਾਜ਼ ਮਾਰੀ ਹੈ ਤੇ ਖਾਲਸਾ ਉੱਥੇ ਪਹੁੰਚਦਾ ਹੈ। ਪਰ ਅਫਸੋਸ ਜਦੋਂ ਖਾਲਸਾ ਆਪਣੇ ਲਈ ਕੁਝ ਕਰਦਾ ਹੈ ਤੇ ਅਲੱਗ-ਅਲੱਗ ਰਸਤੇ ਤੁਰ ਕਰਕੇ ਆਪਣੀ ਮੰਜ਼ਿਲ ਨੂੰ ਆਪ ਹੀ ਖਰਾਬ ਕਰ ਲੈਂਦਾ ਹੈ। ਅਸੀਂ ਰਾਜ ਭੋਗੇ ਆ, ਰਾਜ ਭੋਗ ਸਕਦੇ ਹਾਂ, ਪਰ ਕਾਰਨ ਕੀ ਹੈ? ਸਾਡੇ ਵਿੱਚ ਏਕਤਾ ਨਹੀਂ, ਪਿਆਰ ਨਹੀਂ ਰਿਹਾ, ਜਿਹਦੇ ਕਾਰਨ ਅਸੀਂ ਅੱਜ ਖੱਜਲ ਤੇ ਖੁਆਰ ਹੋ ਰਹੇ ਹਾਂ। ਅਸੀਂ ਬਹੁਤ ਵੱਡੇ ਵੱਡੇ ਲੰਗਰ ਲਾਉਂਦੇ ਹਾਂ, ਦੂਜਿਆਂ ਦੀ ਸਹਾਇਤਾ ਕਰਦੇ ਹਾਂ। ਕਰੋਨਾ ਦੇ ਵਿੱਚ ਵੀ ਅਸੀਂ ਬੜੀ ਸਹਾਇਤਾ ਕੀਤੀ। ਹੋਰ ਵੀ ਜਿੱਥੇ ਕਿਤੇ, ਹੁਣ ਅਸਾਮ ਦੇ ਵਿੱਚ ਪਾਣੀ ਨੇ ਮਾਰ ਕੀਤੀ, ਉੱਥੇ ਵੀ ਅਸੀਂ ਪਹੁੰਚ ਗਏ। ਪਰ ਅੱਜ ਤੱਕ ਖਾਲਸਾ ਪੰਥ ਆਪਣਿਆਂ ਕੋਲ ਕਦੀ ਨਹੀਂ ਪਹੁੰਚਿਆ। ਸਾਡੇ ਗੁਰਸਿੱਖ ਐਸੇ ਗਰੀਬ ਵੀ ਹਨ ਜਿਨ੍ਹਾਂ ਦੀ ਸਹਾਇਤਾ ਦੀ ਲੋੜ ਹੈ, ਅਸੀਂ ਉਹਨਾਂ ਕੋਲੋਂ ਨਹੀਂ ਪਹੁੰਚਦੇ। ਸਾਨੂੰ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ ਹੈ ਨਾ, ਉਹ ਤੇ ਚੱਲਣ ਦੀ ਲੋੜ ਹੈ। ਸਭ ਤੋਂ ਪਹਿਲਾਂ ਸਾਡੇ ਵਿੱਚ ਏਕਤਾ ਹੋਣੀ ਜ਼ਰੂਰੀ ਹੈ। ਪਾਰਟੀਬਾਜੀ ਇੱਕ ਪਾਸੇ ਹੈ, ਪਰ ਪਹਿਲੇ ਤੁਸੀਂ ਗੁਰੂ ਦੇ ਸਿੱਖ ਹੋ, ਗੁਰੂ ਕੇ ਖਾਲਸੇ ਹੋ। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਸੀਂ ਇੱਕ ਖਾਲਸੇ ਹਾਂ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪੈਰੋਕਾਰ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਾਨੂੰ
ਸ਼ਬਦ ਦੇ ਨਾਲ ਜੁੜਨ ਵਾਸਤੇ ਕਿਹਾ ਹੈ ਤੇ ਸ਼ਬਦ ਦੀ ਰਹਿਨੁਮਾਈ ਦੇ ਹੇਠ ਚੱਲ ਕਰਕੇ ਅਸੀਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨੇ ਨੇ। ਨਹੀਂ ਤਾਂ ਇਹੋ ਜਿਹੇ ਗੁਰਸਿਮਰਨ ਸਿੰਘ ਵੰਡ ਵਰਗੇ ਲੋਕ ਸਾਡੇ ਤੇ ਆਣ ਕੇ ਇੱਥੇ ਹੱਲੜਬਾਜੀ ਕਰ ਜਾਣ। ਉਹਦਾ ਕਾਰਨ ਪਤਾ ਕੀ ਹੈ ਕਿ ਅਸੀਂ ਅਵੇਸਲੇ ਹੋ ਗਏ ਹਾਂ, ਅਸੀਂ ਪਾਰਟੀਆਂ ਬਾਜ਼ੀਆਂ ਵਿੱਚ ਵੰਡੇ ਗਏ ਹਾਂ। ਮੈਂ ਅਕਾਲੀ ਹਾਂ, ਮੈਂ ਕਾਂਗਰਸੀ ਹਾਂ, ਮੈਂ ਬੀਜੇਪੀ ਹਾਂ, ਮੈਂ ਫਲਾਣਾ, ਮੈਂ ਢਿਮਕਾ, ਇਹ ਹਾਂ ਉਹ ਹਾਂ, ਪਰ ਕਦੀ ਨਹੀਂ ਸੋਚਿਆ ਕਿ ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖ ਹਾਂ। ਤੇ ਜਦੋਂ ਚੱਕਰ ਇਹ ਗੱਲਾਂ ਅਸੀਂ ਆਪਣੇ ਦਿਮਾਗ ਵਿੱਚ ਨਹੀਂ ਲਿਆਉਂਦੇ, ਜਿੰਨਾ ਚਿਰ ਆਪਣੀਆਂ ਸੰਸਥਾਵਾਂ ਨੂੰ ਆਪ ਕਾਮਯਾਬ ਨਹੀਂ ਕਰਦੇ, ਅਕਾਲ ਤਖਤ ਸਾਹਿਬ ਨੂੰ ਅਸੀਂ ਚੜ੍ਹਦੀ ਕਲਾ ਵਿੱਚ ਨਹੀਂ ਕਰਦੇ, ਉਹਨਾਂ ਚਿਰ ਇਹ ਸਾਨੂੰ ਖੱਜਲ ਖੁਆਰੀ ਸਹਿਣੀ ਪਵੇਗੀ। ਸੋ ਆਓ ਅਗਲਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਰੇ ਰਲ ਕੇ ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਮੂਲ ਮੰਤਰ ਦੀ ਬਖਸ਼ਿਸ਼ ਨੂੰ ਆਪਾਂ ਸਾਂਝਿਆਂ ਕਰੀਏ ਤੇ ਫਿਰ ਅਗਲਾ ਪ੍ਰੋਗਰਾਮ ਜਿਹੜਾ ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਸੋ ਆਓ ਸਾਰੇ ਰਲ ਕੇ ਮੂਲ ਮੰਤਰ ਦਾ ਜਾਪ ਕਰੀਏ ਜੀ। ਏਕ ਓੰਕਾਰ ਕਰਤਾ ਪੁਰਖ ਨਿਰਵੈਰ ਆਜੋਨੀ ਸੈਭੰ ਜਪ ਜੋਗਾਦ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਗੁਰ ਪ੍ਰਸਾਦ। ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਕਾਲ ਮੂਰਤ ਗੁਰ ਪ੍ਰਸਾਦ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਕਰਤਾ ਪੁਰਖ ਨਿਰਵੈਰ ਆਜੋਨੀ ਸੈਭੰ ਜਪ ਜੋਗਾਦ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਕਰਤਾ ਪੁਰਖ ਨਿਰਵੈਰ ਆਜੋਨੀ ਸੈਭੰ ਜਪ ਜੋਗਾਦ ਸੱਚ ਨਾਨਕ ਹੋਸੀ ਭੀ ਸੱਚ। ਏਕ ਓੰਕਾਰ ਕਰਤਾ ਪੁਰਖ ਨਿਰਵੈਰ ਆਜੋਨੀ ਸੈਭੰ ਜਪ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ 1720 ਸੰਮਤ 7-8-9 ਮਾਘ ਸੁਦੀ ਨੂੰ ਕੀਰਤਪੁਰ ਸਾਹਿਬ ਤੋਂ ਚੱਲ ਕਰਕੇ ਦਿੱਲੀ ਨੂੰ ਜਾਂਦਿਆਂ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ 3 ਦਿਨ ਠਹਿਰਾਓ ਕੀਤਾ। ਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਡੇਰਾ ਲਾ ਕੇ ਬੈਠੇ ਹੋਏ ਸਨ, ਇਲਾਕੇ ਦੀਆਂ ਦੂਰ ਦਰੇਡੇ ਦੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਨੂੰ ਮਿਲਣ ਵਾਸਤੇ ਆ ਰਹੀਆਂ ਸਨ, ਤਾਂ ਉਸ ਸਮੇਂ ਇਸ ਨਗਰ ਦਾ ਵਸਨੀਕ ਲਾਲ ਚੰਦ ਪੰਡਤ, ਜੋ ਬਹੁਤ ਵੱਡਾ ਵਿਦਵਾਨ ਸੀ,
ਜਦੋਂ ਉਸ ਨੇ ਸੁਣਿਆ ਕਿ ਸਾਡੇ ਨਗਰ ਦੇ ਵਿੱਚ ਬਹੁਤ ਇਕੱਠ ਹੋ ਰਿਹਾ ਹੈ, ਬੜੀਆਂ ਦੂਰ ਦਰੇਡੇ ਤੋਂ ਸੰਗਤਾਂ ਆ ਰਹੀਆਂ ਨੇ, ਤੇ ਪੁੱਛਣਾ ਕੀਤਾ ਅੱਜ ਸਾਡੇ ਨਗਰ ਵਿੱਚ ਇਹ ਏਡਾ ਵੱਡਾ ਇਕੱਠ ਕਿਉਂ ਹੈ, ਕੌਣ ਆਇਆ ਹੋਇਆ ਹੈ। ਤਾਂ ਸੰਗਤਾਂ ਦੇ ਵਿੱਚ ਚਰਚਾ ਚੱਲ ਰਹੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ 8ਵੀਂ ਜੋਤ 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ ਹੋਏ ਨੇ। ਤੇ ਜਦੋਂ ਉਹਨਾਂ ਨੇ ਸਤਿਗੁਰੂ ਜੀ ਦਾ ਨਾਮ ਸੁਣਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਤੇ ਪੰਡਤ ਕਹਿਣ ਲੱਗਾ ਕਿ ਦੁਆਪਰ ਦੇ ਅਵਤਾਰ ਕ੍ਰਿਸ਼ਨ ਹੋਏ ਨੇ ਕਿ ਉਹਨਾਂ ਤੋਂ ਵੱਡਾ ਨਾਂ ਰਖਾ ਕੇ ਆਪਣੇ ਆਪ ਨੂੰ ਗੁਰੂ ਕੁਹਾਰੇ ਨੇ। ਤੇ ਜਦੋਂ ਸਤਿਗੁਰਾਂ ਦੀ ਆਰਯੂ ਬਾਰੇ ਪਤਾ ਲੱਗਾ ਕਿ ਛੋਟੇ ਜਿਹੇ ਬਾਲਕ ਨੇ, ਤੋ ਇਸ ਸਮੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਤਾ ਗੱਦੀ ਤੇ ਨਸ਼ੀਨ ਨੇ ਤੇ ਜਦਕ ਜਲੰਦੇ ਨੂੰ ਉਤਾਰ ਰਹੇ ਨੇ। ਤੇ ਉਸ ਨੇ ਸਤਿਗੁਰਾਂ ਦੇ ਸਿੱਖਾਂ ਨੂੰ ਕਹਿਣਾ ਕੀਤਾ ਕਿ ਜੇ ਤੁਹਾਡਾ ਗੁਰੂ ਇੰਨਾ ਸਮਰੱਥ ਹੈ ਕਿ ਦੁਆਪਰ ਦੇ ਅਵਤਾਰ ਤੇ ਨਾਲੋਂ ਵੱਡਾ ਨਾਂ ਰਖਾ ਕੇ ਗੁਰੂ ਅਖਵਾਰੇ ਨੇ, ਕੀ ਮੇਰੇ ਸਵਾਲਾਂ ਦਾ ਜਵਾਬ ਤੇ ਭਗਵਤ ਗੀਤਾ ਦੇ ਅਰਥ ਕਰ ਸਕਦੇ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਨੇ ਕਹਿਣਾ ਕੀਤਾ ਕਿ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਸਮਰੱਥ ਨੇ, ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਕਰ ਸਕਦੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਿਕਟਵਰਤੀ ਸਿੱਖਾਂ ਨੇ ਜਾ ਕੇ ਸਤਿਗੁਰੂ ਨੂੰ ਦੱਸਣਾ ਕੀਤਾ ਕਿ ਮਹਾਰਾਜ ਬਾਹਰ ਇੱਕ ਪੰਡਤ ਆਇਆ ਹੈ ਜੋ ਬਹੁਤ ਵਿਦਵਾਨ ਹੈ, ਤੇ ਆਪ ਜੀ ਤੇ ਸ਼ੰਕਾ ਕੀਤਾ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ। ਤੇ ਜੇ ਗੁਰੂ ਅਖਵਾਉਂਦੇ ਨੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਦੇ ਨਾਲੋਂ ਵੱਡਾ ਨਾਂ ਰਖਾਇਆ, ਕਿ ਭਗਵਤ ਗੀਤਾ ਦੇ ਅਰਥ ਤੇ ਮੇਰੇ ਸਵਾਲਾਂ ਦੇ ਜਵਾਬ ਦੇ ਸਕਦੇ ਆ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਭਾਈ ਜਾਓ ਸਿੱਖੋ, ਉਸ ਪੰਡਤ ਨੂੰ ਸਾਡੇ ਪਾਸ ਲੈ ਕੇ ਆਓ। ਪੰਡਤ ਨੂੰ ਸਤਿਗੁਰਾਂ ਦੇ ਪਾਸ ਲਿਆਂਦਾ, ਜਿਹੜੀਆਂ ਸਿੱਖਾਂ ਦੇ ਨਾਲ ਵੱਲ ਗੱਲਾਂ ਕਰ ਰਿਹਾ ਸੀ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ, ਤੇ ਜੇ ਉਹਨਾਂ ਨੇ ਦੁਆਪਰ ਦੇ ਅਵਤਾਰ ਕ੍ਰਿਸ਼ਨ ਦੇ ਨਾਲੋਂ ਵੱਡਾ ਨਾਂ ਰਖਾ ਕੇ ਆਪਣੇ ਆਪ ਨੂੰ ਗੁਰੂ ਕੁਹਾਰੇ ਹੈ, ਤੇ ਉਹ ਮੇਰੇ ਸਵਾਲਾਂ ਦਾ ਜਵਾਬ ਤੇ ਗੀਤਾ ਦੇ ਅਰਥ ਕਰੋਗੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੰਡਤ ਜੀ ਤੁਹਾਡੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਕਰ ਸਕਦੇ ਹਾਂ, ਫਿਰ ਤੇਰਾ ਸ਼ੰਕਾ ਨਿਵਰਤ ਨਹੀਂ ਹੋਵੇਗਾ। ਕਾਰਨ ਗੁਰੂ ਪੁੱਤਰ ਗੁਰੂ ਪੋਤਰੇ ਤੇ ਗੁਰੂ ਪੁੱਤਰ ਤੇ ਹੁਣ ਖੁਦ ਗੁਰੂ ਨੇ ਕਿਸੇ ਨੂੰ ਰੱਖ ਲਿਆ ਹੋਵੇਗਾ, ਸਿੱਖ ਲਿਆ ਹੋਵੇਗਾ, ਸੁਣ ਲਿਆ ਹੋਵੇਗਾ, ਤਾਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ। ਪੰਡਤ ਜੀ ਜਾਓ, ਤੁਸੀਂ ਆਪਣੀ ਬੁੱਧ ਅਨੁਸਾਰ ਕਿਸੇ ਵੀ ਮਨੁੱਖ ਨੂੰ ਲੈ ਆਵੋ, ਉਹਦੇ ਪਾਸੋਂ ਅਸੀਂ ਗੀਤਾ ਦੇ ਅਰਥ ਤੇ ਤੇਰੇ ਸਵਾਲਾਂ ਦੇ ਜਵਾਬ ਦਵਾਵਾਂਗੇ। ਪੰਡਤ ਮਨੋ ਮਨ ਹੀ ਖੁਸ਼ ਹੋਇਆ ਤੇ ਪਿੰਡ ਦੇ ਵਿੱਚ ਗਿਆ ਤੇ ਇੱਕ ਐਸੇ ਮਨੁੱਖ ਨੂੰ ਪਕੜ ਕੇ ਲਿਆਇਆ, ਨਾ ਬੋਲ ਸਕਦਾ ਸੀ ਤੇ ਨਾ ਸੁਣ ਸਕਦਾ, ਤੇ ਸਰੀਰ ਕਰਕੇ ਵੀ ਉਹ ਨਿਰਬਲ ਸੀ, ਤੇ ਮੈਲੇ ਕੁਚੈਲੇ ਕੱਪੜੇ ਪਾਏ ਹੋਏ ਸਨ, ਤੇ ਲਿਆ ਕੇ ਸਤਿਗੁਰਾਂ ਦੇ ਸਨਮੁਖ ਖੜੇ ਕਰ ਦਿੱਤਾ ਕਿ ਇਸ ਦੇ ਪਾਸੋਂ ਗੀਤਾ ਦੇ ਅਰਥ ਤੇ ਮੇਰੇ ਸਵਾਲਾਂ ਦਾ ਜਵਾਬ ਦਵਾਵੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਿਕਟਵਰਤੀ ਸਿੱਖਾਂ ਨੂੰ ਕਹਿਣਾ ਕਿ ਜਿਹੜਾ ਸਾਹਮਣੇ ਛਪੜੀ ਦੇ ਵਿੱਚ ਪਾਣੀ ਰੁਕਿਆ, ਉਸ ਛਪੜੀ ਦੇ ਵਿੱਚ ਇਸ਼ਨਾਨ ਕਰਾ ਕੇ ਸਾਫ ਸੁਥਰੇ ਬਸਤਰ ਪਹਿਨਾ ਕੇ ਸੰਗਤ ਦੇ ਵਿੱਚ ਲਿਆਂਦਾ ਜਾਵੇ। ਤਾਂ ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਕੀਤਾ, ਇਸ਼ਨਾਨ ਕਰਾਇਆ, ਸਾਫ ਸੁਥਰੇ ਬਸਤਰ ਪਹਿਨਾਏ, ਤੇ ਸਤਿਗੁਰੂ ਜੀ ਦੀ ਹਜ਼ੂਰੀ ਲਿਆਂਦਾ ਗਿਆ। ਤੇ ਜਦੋਂ ਸਤਿਗੁਰੂ ਜੀ ਦੀ ਹਜ਼ੂਰੀ ਲਿਆ ਤੇ ਆਸ-ਪਾਸ ਦੀਆਂ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਕੋਲ ਬਹਿ ਗਈਆਂ, ਸਤਿਗੁਰੂ ਵੀ ਬਿਰਾਜਮਾਨ ਹੋ ਗਏ। ਇੱਕ ਪਾਸੇ ਲਾਲ ਚੰਦ ਪੰਡਤ ਬੈਠਾ ਤੇ ਸਨਮੁਖ ਇਹ ਛੱਜੂ ਚੀਵਰ ਬੈਠਾ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਡਤ ਨੂੰ ਕਹਿਣਾ ਕੀਤਾ ਕਿ ਪੰਡਤ ਜੀ ਆਪ ਗੀਤਾ ਦਾ ਸ਼ਲੋਕ ਉਚਾਰਨ ਕਰੋ, ਤੇ ਤੇਰੇ ਸਰ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ। ਕਹਿਣ ਲੱਗਾ ਮਹਾਰਾਜ ਇਸ ਦੇ ਵੱਸ ਦੀ ਗੱਲ ਨਹੀਂ, ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ। ਕਹਿਣ ਲੱਗਾ ਇਸ ਮਨੁੱਖ ਦੇ ਵੱਸ ਗੱਲ ਨਹੀਂ, ਮੇਰੇ ਸਮਝ ਤਾਂ ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਪੰਡਤ ਆਪਣੇ ਧਾਰਮਿਕ ਗ੍ਰੰਥ ਹਾਰ ਕੇ ਚਲੇ ਜਾਂਦੇ ਨੇ, ਇਸ ਮਨੁੱਖ ਦੇ ਵੱਸ ਦੀ ਗੱਲ ਨਹੀਂ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਘਰ ਹੈ, ਤੇਰੇ ਹਰ ਸਵਾਲ ਦਾ ਜਵਾਬ ਤੇ ਗੀਤਾ ਦੇ ਅਰਥ ਛਜੂ ਕਰੇਗਾ। ਕਹਿਣ ਲੱਗਾ ਠੀਕ ਹੈ ਮਹਾਰਾਜ, ਬੱਚੇ ਹੋ ਤੇ ਬੱਚਿਆਂ ਵਾਲੀ ਜਿੱਦ ਕਰ ਰਹੇ ਹੋ, ਮੈਂ ਆਪ ਜੀ ਦੇ ਕਹਿਣ ਅਨੁਸਾਰ ਸ਼ਲੋਕ ਪੜ੍ਹ ਦਿੰਦਾ ਹਾਂ ਤੇ ਗੀਤਾ ਦੇ ਅਰਥ ਕਰਵਾਓ ਤੇ ਮੇਰੇ ਸਵਾਲਾਂ ਦਾ ਜਵਾਬ ਦਿਵਾਓ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕਿਰਪਾ ਦੇ ਘਰ ਵਿੱਚ ਆਏ, ਉਹਦੇ ਸਿਰ ਤੇ ਮਿਹਰ ਦੀ ਛਟੀ ਧਰੀ, ਇਧਰੋਂ ਲਾਲ ਚੰਦ ਪੰਡਤ ਨੇ ਗੀਤਾ ਦਾ ਸ਼ਲੋਕ ਉਚਾਰਨ ਕੀਤਾ, ਤੇ ਝਟਪਟ ਹੀ ਛੱਜੂ ਨੇ ਉਸ ਦੇ ਅਰਥ ਕੀਤੇ, ਤੇ ਪੰਡਤ ਦੇ ਪੈਲਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਤਾਂ ਮੇਰੇ ਨਗਰ ਦਾ ਵਸਨੀਕ ਹੈ, ਸਾਰਾ ਕੁਝ ਮੈਂ ਅੱਖੀ ਦੇਖਿਆ ਹੋਇਆ ਹੈ ਕਿ ਇਹ ਅਨਪੜ੍ਹ ਗਵਾਰ ਹੈ, ਗੂੰਗਾ ਬਹਿਰਾ ਹੈ, ਤੇ ਆਪਣੇ ਸਰੀਰ ਕਰਕੇ ਵੀ ਨਿਰਬਲ ਹੈ, ਤੇ ਇਹ ਤਾਂ ਛਟੀ ਰੱਖਦਿਆਂ ਤੋਤੇ ਵਾਂਗੂ ਬੋਲਣ ਲੱਗਾ। ਤਾਂ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਰਹਿਮਤ ਦੇ ਸਦਕਾ ਪੰਡਤ ਦਾ ਜਿਹੜਾ ਮਾਨ ਸੀ ਉਹ ਟੁੱਟ ਗਿਆ, ਤੇ ਛੱਜੂ ਨੇ ਗੀਤਾ ਦੇ ਅਰਥ ਕੀਤੇ। ਮਹਾਰਾਜ ਨੇ ਇਸ ਅੰਮ੍ਰਿਤ ਸਰੋਵਰ ਨੂੰ ਗੁਰੂ ਸਰ ਸਰੋਵਰ ਦਾ ਵਰਦਾਨ ਦਿੱਤਾ ਕਿ ਜਿਹੜਾ ਇਸ ਗੁਰੂ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਰ ਪ੍ਰਕਾਰ ਦੇ ਦੁੱਖ ਦਲਿੱਦਰ ਦੂਰ ਹੋਣਗੇ, ਗੂੰਗਾਪਨ ਬੋਲਾਪਨ ਦੂਰ ਹੋਵੇਗਾ, ਹੋਰ ਵੀ ਨਾਮਰਾਦ ਬਿਮਾਰੀਆਂ ਨੇ ਜਿਹੜੀਆਂ ਉਹ ਠੀਕ ਹੋਣਗੀਆਂ।
ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਆਪ ਜੀ ਨੇ YouTube ਰਾਹੀਂ TV ਦੇ ਰਾਹੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਐਸੇ ਮਰੀਜ਼ ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਸੀ। ਸਾਡੇ ਇਸ ਹੀ ਨਗਰ ਦੇ ਵਸਨੀਕ ਸਾਡੇ ਮੀਤ ਗ੍ਰੰਥੀ ਭਾਈ ਇੰਦਰਜੀਤ ਸਿੰਘ, ਉਹਨਾਂ ਦੇ ਮਾਤਾ ਜੀ ਨੂੰ ਬਲੱਡ ਕੈਂਸਰ ਸੀਗਾ, ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਠੀਕ ਹੋ ਗਿਆ। ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਗੁਰਮੁਖ ਪਿਆਰੇ ਸਨ ਭਾਈ ਗੁਰਵਿੰਦਰ ਸਿੰਘ ਜੀ ਮਰਦਾਪੁਰ ਤੋਂ, ਉਹਨਾਂ ਦਾ ਕੈਂਸਰ ਠੀਕ ਹੋਇਆ। ਤੇ ਬੋਲਣ ਵਾਲੇ ਬੱਚੇ, ਸੁਣਨ ਵਾਲੇ ਬੱਚੇ ਤਾਂ ਹਜ਼ਾਰਾਂ ਦੀ ਗਿਣਤੀ ਦੇ। ਇਸ ਕਰਕੇ ਸਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ ਅੱਜ ਵੀ ਰਹਿਮਤਾਂ ਦੀਆਂ ਬਖਸ਼ਿਸ਼ਾਂ ਕਰਦਾ ਹੈ ਤੇ ਗੂੰਗੇ ਬੋਲੇ ਜਿਹੜੇ ਬੱਚੇ ਨੂੰ ਠੀਕ ਹੁੰਦੇ ਹੈ। ਤਾਂ ਸਾਧ ਸੰਗਤ, ਅੱਜ ਆਪਾਂ ਵਿਸ਼ੇਸ਼ ਕਾਰਜ ਵਾਸਤੇ ਇਕੱਤਰ ਹੋਏ ਹਾਂ। ਉਹ ਆਪ ਜੀ ਨੂੰ ਅਲੱਗ-ਅਲੱਗ ਬੁਲਾਰੇ ਆਪਣੀ ਆਪਣੀ ਸੋਚ ਅਨੁਸਾਰ ਤੇ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰਨਗੇ। ਦਾਸ ਵੱਲੋਂ ਬੇਨਤੀ ਹੈ ਕਿ ਕੋਈ ਵੀ ਬੁਲਾਰਾ ਜਦੋਂ ਸਟੇਜ ਤੇ ਬੋਲੇ, ਮਰਿਆਦਾ ਨੂੰ ਮੁੱਖ ਰੱਖ ਕੇ, ਕਿਉਂਕਿ ਆਪਾਂ ਗੁਰੂ ਘਰ ਦੇ ਅੰਦਰ ਵਿਚਾਰ ਵਟਾਂਦਰਾ ਕਰ ਰਹੇ ਹਾਂ, ਕੋਈ ਵੀ ਭਾਵੁਕ ਹੋ ਕੇ ਐਸਾ ਬਚਨ ਨਾ ਬੋਲੇ ਜੋ ਗੁਰਮਤਿ ਦੇ ਉਲਟ ਹੋਵੇ। ਤੇ ਆਪਾਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ ਤੇ ਆਪਣੀ ਆਵਾਜ਼ ਸਰਕਾਰੀ ਦਰਬਾਰੇ ਪਹੁੰਚਾਉਣੀ ਹੈ। ਉਹ ਤਾਂ ਹੀ ਹੋਵੇਗਾ ਜੇ ਅਸੀਂ ਇਕੱਤਰ ਹੋਵਾਂਗੇ, ਮਿਲ ਬੈਠ ਕਰਕੇ ਆਪਣਾ ਸਿਰ ਨਾਲ ਸਿਰ ਜੋੜ ਕੇ, ਮੋਢੇ ਨਾਲ ਮੋਢਾ ਜੋੜ ਕੇ, ਹਰ ਇੱਕ ਸਿੱਖ ਆਪਣਾ ਫਰਜ਼ ਸਮਝ ਕਰਕੇ ਆਪਣੀ ਸੇਵਾ ਨਿਭਾਵੇਗਾ, ਤਾਂ ਹੀ ਅਸੀਂ ਇਸ ਜ਼ੁਲਮ ਤੋਂ ਰਾਹਤ ਪਾ ਸਕਾਂਗੇ, ਜ਼ੁਲਮ ਦਾ ਟਾਕਰਾ ਕਰ ਸਕਾਂਗੇ। ਸੋ ਆਓ ਇੱਕ ਚੜ੍ਹਦੀ ਕਲਾ ਦਾ ਜਕਾਰਾ, ਤੇ ਅਗਲੀ ਸਟੇਜ ਜਿਹੜੀ ਹੈ ਸਾਡੇ ਹਰਕੀਰਤ ਸਿੰਘ ਜੀ ਆਪ ਜੀ ਦੇ ਨਾਲ ਸਾਂਝੀ ਕਰਨਗੇ। ਇੱਕ ਚੜ੍ਹਦੀ ਕਲਾ ਦਾ ਜਕਾਰਾ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਬੂਟਾ ਸਿੰਘ ਜੀ ਦਾ, ਜੋ ਕਿ ਆਪ ਜੀ ਨੂੰ ਇਤਿਹਾਸ ਬਾਰੇ ਜਾਣੂ ਕਰਾ ਰਹੇ ਸੀ। ਅੱਜ ਦਾ ਜੋ ਇਕੱਠ ਹੈ, ਆਪ ਭਲੀ ਭਾਂਤ ਜਾਣੂ ਹੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਸਿਮਰਨ ਮੰਡ ਜੋ ਕਿ ਇੱਥੇ ਆਇਆ, ਜਿਨੇ ਬਹੁਤ ਜ਼ਿਆਦਾ ਇੱਥੇ ਨੁਕਸਾਨ ਕੀਤਾ। ਸਾਡੇ ਬੱਚਿਆਂ ਨੂੰ ਉਹਨੇ ਆਪਣੀ ਗੱਡੀ ਥੱਲੇ ਦਿੱਤਾ, ਜਿਹਦੇ ਵਿੱਚ ਭਾਈ ਸੁਰਿੰਦਰ ਸਿੰਘ ਜੋ ਆਦੇਸ਼ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ, ਅਤੇ ਸਾਡੇ 2 ਬੱਚੇ ਜੋ ਕਿ ਪ੍ਰਸ਼ਾਸਨ ਨੇ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਵੱਖ-ਵੱਖ ਧਾਰਾਵਾਂ ਦੇ ਵਿੱਚ। ਉਸ ਦੇ ਸੰਬੰਧ ਦੇ ਵਿੱਚ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਵੱਲੋਂ ਇੱਕ ਇਕੱਠ ਕੀਤਾ ਗਿਆ ਹੈ। ਸੰਗਤਾਂ ਪਹੁੰਚੀਆਂ ਨੇ। ਮੈਂ ਬੇਨਤੀ ਕਰਾਂਗਾ, ਜਿਹੜੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਗੇਟ ਦੇ ਬਾਹਰ ਨਾਮ ਨੋਟ ਕਰ ਰਹੇ ਨੇ। ਜੋ ਵੀ ਉਹਨਾਂ ਦੇ ਵਿੱਚ ਬੁਲਾਰੇ ਨੇ, ਉਹ ਆਪਣੇ ਨਾਮ ਗੇਟ ਦੇ ਉੱਤੇ ਨੋਟ ਕਰਾਉਣ ਦੀ ਕਿਰਪਾਲਤਾ ਕਰਨ, ਤਾਂ ਕਿ ਸਟੇਜ ਦੇ ਉੱਤੇ ਜ਼ਿਆਦਾ ਭੀੜ ਨਾ ਹੋ ਸਕੇ। ਦੁਬਾਰਾ ਫਿਰ ਬੇਨਤੀ ਹੈ, ਜਿਹੜੇ ਬੁਲਾਰੇ ਜਿਹੜੇ ਜਥੇਬੰਦੀਆਂ ਤੋਂ ਨੇ, ਉਹ ਗੇਟ ਦੇ ਉੱਤੇ ਦੀਵਾਨ ਹਾਲ ਦੇ ਗੇਟ ਦੇ ਬਾਹਰ ਸਿੰਘ ਨਾਮ ਨੋਟ ਕਰ ਰਹੇ ਨੇ, ਉੱਥੇ ਆਪਣੇ ਨਾਮ ਨੋਟ ਕਰਾਉਣ। ਬਾਕੀ ਬੁਲਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ 2 ਮਕਸਦ ਹਨ। ਇੱਕ ਤਾਂ ਮੰਡ ਦੇ ਖਿਲਾਫ ਪਰਚਾ ਦਰਜ ਕਰਵਾਉਣਾ ਹੈ, ਅਤੇ ਇੱਕ ਜੋ ਪੁਲਿਸ ਸਾਡੇ ਬੱਚੇ ਨਜਾਇਜ਼ ਫੜ ਰਹੀ ਹੈ, ਉਹਨਾਂ ਨੂੰ ਰਿਹਾ ਕਰਵਾਉਣਾ ਹੈ ਤੇ ਅੱਗੇ ਤੋਂ ਇਹੋ ਜਿਹਾ ਕਾਰਾ ਨਾ ਕਰਨ। ਇਸ ਮੁੱਦੇ ਤੋਂ ਅਸੀਂ ਬਾਹਰ ਨਹੀਂ ਜਾਣਾ ਅਤੇ ਮਰਿਆਦਾ ਦੇ ਵਿੱਚ ਰਹਿ ਕੇ ਆਪਾਂ ਇੱਥੇ ਆਪੋ ਆਪਣੇ ਵਿਚਾਰ ਰੱਖਣੇ ਨੇ। ਵਿਚਾਰਾਂ ਵੀ ਉਹ ਰੱਖਣੀਆਂ ਨੇ ਜਿਹੜੀ ਗੱਲ ਤੇ ਆਪਾਂ ਪਹਿਰਾ ਦੇ ਸਕੀਏ, ਕਿਉਂਕਿ ਸੰਗਤ ਇਲਾਕੇ ਤੋਂ ਦੂਰ ਦਰਾਡੇ ਤੋਂ ਬਹੁਤ ਚੱਲ ਕੇ ਆਈ ਏ। ਹਰ ਸੰਗਤ ਦੇ ਆਪੋ ਆਪਣੇ ਵਿਚਾਰ ਨੇ, ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ। ਹੁਣ ਮੈਂ ਬੇਨਤੀ ਕਰਾਂ ਕਿ ਆਪਾਂ ਇਹ ਜੋ ਪ੍ਰੋਗਰਾਮ ਆਰੰਭ ਕਰੀਏ, ਉਦੋਂ ਪਹਿਲਾਂ 5 ਵਾਰ ਸਤਿਨਾਮ ਵਾਹਿਗੁਰੂ ਦਾ ਜਾਪ ਕਰੀਏ ਅਤੇ ਉਸ ਤੋਂ ਬਾਅਦ ਆਪਾਂ ਸਟੇਜ ਦੀ ਕਾਰਵਾਈ ਆਰੰਭ ਕਰੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਮੈਂ ਦੂਰ ਹੋ ਜਾਵਾਂਗਾ ਨਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਪਹੁੰਚੇ ਨੇ, ਉਹਨਾਂ ਨੂੰ ਜੀਓ ਆਇਆਂ ਨੂੰ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸੰਗਤਾਂ ਸ਼੍ਰੀ ਪੰਜੋਖਰਾ ਸਾਹਿਬ ਵਿਖੇ ਆ ਰਹੀਆਂ ਨੇ, ਜੇਕਰ ਰਸਤੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਈ ਬੈਰੀਕੇਡ ਲਗਾ ਕੇ ਰੋਕਦੀ ਏ ਤਾਂ ਕਿਰਪਾ ਕਰਕੇ ਸਟੇਜ ਤੇ ਦੱਸਣ ਦੀ ਖੇਚਲ ਕਰਨ ਜੇ ਕਿਸੇ ਨੂੰ ਪਤਾ ਲੱਗਦਾ ਏ। ਹੁਣ ਮੈਂ ਬੇਨਤੀ ਕਰਾਂ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਮੋਢੀ, ਪ੍ਰਧਾਨ ਸ਼ਹੀਦ ਭਗਤ ਸਿੰਘ ਕਿਸਾਨ ਯੂਨੀਅਨ, ਉਹ ਆਉਣ ਅਤੇ ਸੰਗਤਾਂ ਦੇ ਸਨਮੁਖ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। बहुत ही सत्कार के योग हरियाणा कमेटी के मेंबर साहबान और पूरे हरियाणे तो आई हुई सिख संगत, मेरी मातावां भैणां नौजवान, वख-वख जथेबंदियां दे लीडर साहबान, बहुत बड़ी तादाद दे विच आपां एक बहुत बड़े गंभीर मुद्दे ते विचार करने वास्ते एकत्रित होए हैं। आप जी का इकट्ठ इस सरकार नूं दिखाएगा असी भावें लख लख वख-वख धड़ियां तो हाँ, वख-वख जथेबंदियां तो हाँ, लेकिन साडा जिहड़ा गुरु या सिख पंथ उत्ते जद भी कोई हमला हुंदा है, जद इतिहास वाल आपां वाचदे हाँ, फिर आपां सारे इकट्ठा होके अपने दुश्मन की निशानदेही करते हाँ, फिर उस दुश्मन नाल लड़ाई लड़ते हाँ, और फिर कोई भी कुर्बानी देनी पवे सिख पंथ पिछे नहीं हटदा। अज दी इकत्तरता दे विच सब तो पहला आपां ने अज अपनी लड़ाई किस नाल है ये भी विचार करनी है। अज आपां ने मंग की रखनी है ये भी विचार करनी है। फिर लड़ाई किहो जी लड़नी है ये भी विचार करनी है। साडी जथेबंदी का फैसला है जिस दिन तो यह प्रकरण चलिया, इस लड़ाई की अगवाई हरियाणा मैनेजमेंट कमेटी के मैंबर साहबान कर रहे हैं। अज का इकट्ठ भी हरियाणा गुरुद्वारा मैनेजमेंट कमेटी हरियाणा वालों बुलाया गया है। पहले दिन तो ही जिस दिन नौजवान साथियों को गिरफ्तार किया गया, साडी जथेबंदी ने फैसला लिया भी जिवें हरियाणा गुरुद्वारा मैनेजमेंट कमेटी इस लड़ाई नूं लड़ेगी, आपां ने बड़े तौर पर समूलियत करके इस लड़ाई नूं मजबूत भी करना है ते जित भी हासिल करनी है। कई बार की हुंदा है, आपां ने थोड़ा इतिहास नूं भी वाचना है, इस सरकार दे पैंतड़े नूं भी वाचना है। कई बार सिख पंथ ते हमला हुंदा है। एक बार इस प्रदेश का एक सरकारी लीडर किसान आगू गुणी प्रकाश साडे एक आगू गुरनाम सिंह के खिलाफ बोलता है भी उसकी दाढ़ी पुट देंगा, उसकी पगड़ी तार देंगा। सिख पंथ ने फैसला लिया, इन्नी बड़ी गिनती दे विच ही समूह सिख संगत कुरुक्षेत्र दे विच इकट्ठी होंदी है। जिथे थां मिलती है उत्थे बैठण की कृपालता करो। बेनती है सारी संगत नूं, अगे जगह घट है, पिछे जिथे थां मिलती है उत्थे बैठो। बेनती है जिथे थां मिलती है उत्थे बैठो। इकट्ठ इन्ना वड्डा ही सी, कुरुक्षेत्र का दीवान हाल, सिख संगत इकट्ठी हुई,
ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਵੀ ਅੱਜ ਕੌਮ ਕੋਈ ਵੱਡਾ ਫੈਸਲਾ ਲਵੇਗੀ। ਇੱਕ ਉਹਨੇ ਬੜੀ ਛਾਤੀ ਖੜਕਾਈ, ਉਹਦਾ ਨਾਂ ਸੀ ਮਨਜਿੰਦਰ ਸਿੰਘ ਸਰਸਾ। ਉੱਥੇ ਦੀ ਲੋਕਲ ਕਮੇਟੀ ਦੀ ਅਗਵਾਈ ਕਰਦਾ ਸੀ ਕੁਰੂਕਸ਼ੇਤਰ ਦਾ ਇੱਕ ਸਿੱਖ ਆਗੂ ਅਜਰਾਣਾ। ਇਸੇ ਤਰ੍ਹਾਂ ਜਾਹੋ ਜਲਾਲ ਸੰਗਤ ਦਾ ਸੀ। ਸਾਡੀ ਮੰਗ ਸੀ ਉਸ ਦੋਸ਼ੀ ਉੱਤੇ 295 ਦਾ ਮੁਕੱਦਮਾ ਦਰਜ ਕੀਤਾ ਜਾਵੇ। ਉਹ ਸਰਕਾਰੀ ਦੂਤ ਆਇਆ, ਉਹਨੇ ਛਾਤੀ ਖੜਕਾਈ ਸਟੇਜ ਦੇ ਉੱਤੇ, ਮੇਰਾ ਨਾਂ ਬਦਲ ਦਿਓ ਜੇ ਮੁਕੱਦਮਾ ਦਰਜ ਨਾ ਹੋਇਆ, ਪਰ ਤੁਸੀਂ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾ। ਉੱਥੇ ਸੰਗਤ ਦੇ ਸੁਝਾਅ ਆਏ ਵੀ ਜੇ ਉਹਦੇ ਤੇ ਮੁਕੱਦਮਾ ਦਰਜ ਨਹੀਂ ਹੁੰਦਾ, ਆਪਾਂ ਭਾਵੇਂ ਰੇਲ ਰੋਕੀਏ, ਭਾਵੇਂ ਰੋਡ ਰੋਕੀਏ, ਭਾਵੇਂ ਡੀਸੀ ਨੂੰ ਘੇਰੀਏ, ਭਾਵੇਂ ਐਸਪੀ ਨੂੰ ਘੇਰੀਏ, ਭਾਵੇਂ ਹਰਿਆਣਾ ਦੇ ਸੀਐਮ ਨੂੰ ਘੇਰੀਏ, ਲੇਕਿਨ ਉਹ ਦੂਤ ਸਿੱਖ ਕੌਮ ਦੇ ਮੰਚ ਤੇ ਬੋਲਿਆ, ਛਾਤੀ ਖੜਕਾਈ ਜ਼ੋਰ ਨਾਲ। ਸਾਰੀ ਸੰਗਤ ਨੂੰ ਵਿਸ਼ਵਾਸ ਹੋਇਆ ਵੀ ਇੱਕ ਮਨਜਿੰਦਰ ਸਰਸਾ ਸਿੱਖਾਂ ਦਾ ਬਹੁਤ ਵੱਡਾ ਲੀਡਰ ਹੈ। ਇਸ ਗੱਲ ਤੇ ਆਪਾਂ ਨੂੰ ਭਰੋਸਾ ਕਰਨਾ ਚਾਹੀਦਾ ਹੈ। ਆਖਰਕਾਰ ਸਿੱਖ ਕੌਮ ਦੀ ਜਿਹੜੀ ਹਾਂਜੀ ਨਹੀਂ, ਫਿਰ ਜੇ ਲੜਾਈ ਲੜਨੀ ਆ ਥੋੜੀ ਬਹੁਤੀ ਗੱਲ ਆਪਾਂ ਨੂੰ ਦੱਸਣੀ ਪਊਗੀ। ਬਿਨਾਂ ਦੱਸਿਆ ਲੜਾਈ ਨਹੀਂ ਲੜੀ ਜਾਣੀ। ਫਿਰ ਤਾਂ ਸਾਡਾ ਅਨਕੰਡੀਸ਼ਨਲ ਸਪੋਰਟ ਆ, ਅਸੀਂ ਜਿਵੇਂ ਤੁਸੀਂ ਕਹੋਗੇ ਉੱਦੇ ਚੱਲਾਂਗੇ। ਇਸ ਕਰਕੇ ਮਨਜਿੰਦਰ ਸਰਸੇ ਨੇ ਛਾਤੀ ਖੜਕਾਈ, ਸਿੱਖ ਕੌਮ ਦੀ ਭਾਵਨਾਵਾਂ ਦਾ ਕਤਲ ਕੀਤਾ। ਉਹ ਮੁਕੱਦਮਾ ਅੱਜ ਤੱਕ ਦਰਜ ਨਹੀਂ ਹੋਇਆ। ਗੁਣੀ ਪ੍ਰਕਾਸ਼ ਅੱਜ ਫਿਰ ਦਾੜੀ ਤੇ ਪੱਗ ਨੂੰ ਹੱਥ ਪਾਉਣ ਨੂੰ ਫਿਰਦਾ ਹੈ। ਇਸ ਕਰਕੇ ਕੋਈ ਵੀ ਸਰਕਾਰੀ ਦੂਤ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਸਾਡਾ ਫੈਸਲਾ ਕਰਾਉਣਾ ਚਾਹੁੰਦਾ ਹੋਵੇ, ਸਾਡੀ ਮੰਗ ਮਨਵਾਉਣਾ ਚਾਹੁੰਦਾ ਹੋਵੇ, ਸਭ ਤੋਂ ਪਹਿਲੀ ਮੰਗ ਹੋਣੀ ਚਾਹੀਦੀ ਹੈ ਵੀ ਸਾਡੇ ਕਿਸੇ ਬੱਚੇ ਦੇ ਉੱਤੇ ਮੁਕੱਦਮਾ ਦਰਜ ਨਹੀਂ ਹੋਣਾ ਚਾਹੀਦਾ। ਸਹਿਮਤ ਹੋ ਸਾਰੇ? ਦੂਜੀ ਮੰਗ ਹੋਣੀ ਚਾਹੀਦੀ ਹੈ, ਰਿਹਾ ਜਿਹੜੇ ਬੱਚੇ ਗ੍ਰਿਫਤਾਰ ਕਰੇ ਹੋਏ ਨੇ, ਜਾਂ ਤਾਂ ਸਰਕਾਰ ਉਹਨਾਂ ਨੂੰ ਜਦ ਤੱਕ ਸਾਡੀ ਮੀਟਿੰਗ ਚੱਲਦੀ ਹੈ ਰਿਹਾ ਕਰੇ, ਨਹੀਂ ਫਿਰ ਸਖਤ ਫੈਸਲਾ ਲਿਆ ਜਾਵੇ। ਸਰਕਾਰ ਦੇ ਨਾਲ ਦੋ ਹੱਥ ਜਿਵੇਂ ਮਰਜ਼ੀ ਹੋਣਾ ਪਵੇ। ਅੰਦੋਲਨ ਜਿੰਨੇ ਵੀ ਕਰਦੇ ਆ, ਜਿਹੜੇ ਅੰਦੋਲਨ ਹੁੰਨੇ ਆ, ਸਾਡੀ ਜਥੇਬੰਦੀਆਂ ਦਾ ਤਾਂ ਇਹੀ ਫੈਸਲਾ ਹੁੰਦਾ ਹੈ, ਰੋਡ ਜਾਮ ਕਰੋ, ਰੇਲ ਜਾਮ ਕਰੋ, ਜਾਂ ਫਿਰ ਕਿਸੇ ਡੀਸੀ ਦਾ ਬੜੇ ਲੀਡਰ ਦਾ ਘਰ ਦਾ ਘਰਾਵ ਕਰੋ। ਇਹ ਇੰਨੀ ਸੌਖੀਆਂ ਸਰਕਾਰਾਂ ਨਹੀਂ ਮੰਨਦੀਆਂ। ਇਸ ਕਰਕੇ ਮੈਂ ਆਪਣੀ ਜਥੇਬੰਦੀ ਵੱਲੋਂ, ਅੰਬਾਲੇ ਦੀ ਸੰਗਤ ਵੱਲੋਂ ਬੇਨਤੀ ਵੀ ਕਰਦਾ ਹਾਂ, ਆਸ਼ਵਾਸਨ ਵੀ ਦਵਾਉਂਦਾ, ਜੋ ਹਰਿਆਣਾ ਮੈਨੇਜਮੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਵਾਲੀ ਪੂਰੀ ਟੀਮ ਜੋ ਫੈਸਲਾ ਲਏਗੀ, ਆਪਾਂ ਨੇ ਆਪਣੇ ਵਿਚਾਰ ਰੱਖੇ ਨੇ, ਤੁਸੀਂ ਵਿਚਾਰਾਂ ਤੇ ਗੌਰ ਕਰ ਸਕਦੇ ਹੋ, ਪਰ ਅਸੀਂ ਕਿਸੇ ਤਰ੍ਹਾਂ ਦਾ ਵੀ ਇਹ ਗੱਲ ਨਹੀਂ ਵੀ ਇਤਫਾਕ ਨਹੀਂ ਰੱਖਾਂਗੇ। ਜੋ ਤੁਹਾਨੂੰ ਯੋਗ ਲੱਗੇ, ਸੰਗਤ ਸਾਰੀ ਬੈਠੀ ਹੈ, ਉਹ ਫੈਸਲਾ ਕਰਨ। ਇੰਨੀ ਕਿ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਅਮਰਜੀਤ ਸਿੰਘ ਜੀ ਮੋੜੀ, ਜਿਨ੍ਹਾਂ ਨੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਜੋ ਇਹ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਜੋ ਵੀ ਉਹਨਾਂ ਦੇ ਸੇਵਾ ਉਹਨਾਂ ਨੂੰ ਮਿਲੇਗੀ ਉਹ ਤਨਦੇਹੀ ਨਾਲ ਨਿਭਾਉਣਗੇ, ਅਤੇ ਪੂਰਨ ਤੌਰ ਤੇ ਭਰੋਸਾ ਦਿਵਾਉਂਦੇ ਨੇ ਕਿ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੀ ਫੈਸਲਾ ਲਏਗੀ ਉਸ ਦੇ ਨਾਲ ਨੇ। ਸੋ ਹੁਣ ਮੈਂ ਬੇਨਤੀ ਕਰਾਂ ਸਰਦਾਰ ਨਰਮੈਲ ਸਿੰਘ ਜੋਲਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਉਣ ਆਪਣੇ ਵਿਚਾਰ ਰੱਖਣ, ਅਤੇ ਮੈਂ ਬੁਲਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਜੋ ਨੇ ਉਹ ਸੀਮਤ ਸਮੇਂ ਦੇ ਵਿੱਚ ਰੱਖਣ, ਤਾਂ ਕਿ ਬੁਲਾਰੇ ਬਹੁਤ ਜ਼ਿਆਦਾ ਨੇ। ਸਾਡੇ ਵਿੱਚ ਗੁਰੂ ਕੀਆਂ ਲਾਡਲੀਆਂ ਫੌਜਾਂ ਬਾਬਾ ਸ਼ੇਰ ਸਿੰਘ ਜੀ ਬੁੱਢਾ ਦਲ ਪਹੁੰਚੇ ਨੇ, ਉਹਨਾਂ ਨੂੰ ਵੀ ਜੀਓ ਆਇਆਂ ਨੂੰ। ਬਹੁਤ ਹੀ ਸਤਿਕਾਰਯੋਗ ਸਮੂਹ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ
ਕੌਮ ਦੇ ਮਹਾਨ ਯੋਧੇ ਬਾਪੂ ਤਰਸੇਮ ਸਿੰਘ ਜੀ ਪਹੁੰਚ ਚੁੱਕੇ ਨੇ, ਸਰਦਾਰ ਮਨਪ੍ਰੀਤ ਸਿੰਘ ਜੀ ਹਾਲੀ ਪਹੁੰਚ ਚੁੱਕੇ ਨੇ। ਮੈਂ ਦੋਵੇਂ ਹੱਥੇ ਖੜੇ ਕਰਕੇ ਨਾਰਾ ਲਾਉਂਗਾ, ਜਵਾਬ ਦੇਣਾ ਜੀ, ਬੋਲੇ ਸੋ ਨਿਹਾਲ। ਬਾਪੂ ਤਰਸੇਮ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਔਰ ਉਹਨਾਂ ਦੇ ਨਾਲ ਸਰਦਾਰ ਮਨਪ੍ਰੀਤ ਸਿੰਘ ਜੀ ਯਾਲੀ ਸਾਹਿਬ, ਜੋ ਸਿੱਖ ਕੌਮ ਦੀ ਅਗਵਾਈ ਔਰ ਦਰਦ ਰੱਖਦੇ ਨੇ, ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਜੋ ਧੱਕਾ ਅੱਜ ਇੱਥੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਹੋਇਆ, ਬੱਚਿਆਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਹੈ, ਉਹਦੇ ਲਈ ਬਾਪੂ ਜੀ ਔਰ ਮਨਪ੍ਰੀਤ ਯਾਲੀ ਜੀ ਨੇ ਸਮੂਲੀਅਤ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਸੋ ਅਸੀਂ ਗੱਲ ਕਰ ਰਹੇ ਸੀ ਕਿ ਦੇਖੋ ਕਿੰਨੀ ਦੁਖਦਾਈ ਗੱਲ ਹੈ ਕਿ ਜਿਹੜਾ ਇਨਸਾਨ ਸਿਰਫ ਉਰੇ ਸ਼ਾਂਤ ਮਾਹੌਲ ਨੂੰ, ਇਹ ਠੀਕ ਨਹੀਂ ਚੱਲ ਰਿਹਾ ਜੀ, ਤੁਹਾਡੇ ਬੰਦ ਹੋ ਜਾ, ਮੈਕ ਹੋਰ ਦੇ ਦਿਓ, ਗੱਲ ਨਹੀਂ ਬਣਦੀ, ਇਸੇ ਤਰ੍ਹਾਂ ਪਾ ਆਓ ਜੀ। ਪ੍ਰਧਾਨ ਸਾਹਿਬ ਜੀ ਬੈਠੋ, ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਆ ਗਏ ਨੇ, ਉਹਨਾਂ ਨੂੰ ਬੇਨਤੀ ਹੈ ਬੈਠੋ ਜੀ, ਆਓ ਜੀ। ਸੋ ਜਿਹੜਾ ਇਨਸਾਨ ਲੁਧਿਆਣੇ ਤੋਂ ਚੱਲ ਕੇ ਉਸ ਦਿਨ ਇੱਥੇ 8ਵੀਂ ਪਾਤਸ਼ਾਹੀ ਸ੍ਰੀ ਹਰਕ੍ਰਿਸ਼ਨ ਜੀ, ਗੁਰੂ ਹਰਕ੍ਰਿਸ਼ਨ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਹੁਮ ਹਮਾ ਕੇ ਸੰਗਤ ਮਨਾ ਰਹੀ ਸੀ, ਔਰ ਉਸ ਇਨਸਾਨ ਨੇ ਇੱਥੇ ਆ ਕੇ 4 ਘੰਟੇ ਵੇਟ ਕੀਤਾ ਕਿ ਕਦ ਮਾਹੌਲ ਮੈਂ ਖਰਾਬ ਕਰਾਂ। 1 ਵਜੇ ਆ ਕੇ ਪੂਰੇ 4 ਘੰਟੇ ਇਹੀ ਤਾਕ ਸੀ ਕਿ ਕਿਵੇਂ ਇੱਥੇ ਦਾ ਮਾਹੌਲ ਖਰਾਬ ਕੀਤਾ ਜਾਵੇ। ਸੋ ਸਰਕਾਰ ਨੂੰ ਚਾਹੀਦਾ ਇਹ ਹੈ ਕਿ ਜਿਸ ਬੰਦੇ ਨੇ ਆ ਕੇ ਉਰੇ ਖਲਲ ਪਾਇਆ, ਜਿਸ ਕਾਰਨ ਸਾਰਾ ਮੁੱਦਾ ਉੱਠਿਆ, ਉਹਦੇ ਪਰਚਾ ਦਰਜ ਕਰੇ। ਉਹਨੇ 3-4 ਬੱਚਿਆਂ ਨੂੰ ਫੱਟੜ ਕੀਤਾ ਹੈ, ਇੱਕ ਬੱਚੇ ਦੀ ਤਾਂ ਰੀੜ੍ਹ ਦੀ ਹੱਡੀ 'ਚ 4 ਜਗ੍ਹਾ ਫ੍ਰੈਕਚਰ ਹੈ, ਇੱਕ ਲੱਤ ਟੁੱਟੀ ਹੋਈ ਹੈ, ਕਿਸੇ ਦੀ ਬਾਂਹ ਟੁੱਟੀ ਹੋਈ ਹੈ, ਕਿਸੇ ਦਾ ਗੋਡਾ ਖਰਾਬ ਹੋ ਗਿਆ। ਸੋ ਸਰਕਾਰ ਜੋ ਸਹੀ ਪਰਚਾ ਦਰਜ ਕਰਨਾ ਬਣਦਾ ਸੀ ਉਹ ਨਾ ਕਰਕੇ ਮੰਡ ਦੇ ਪਰਚਾ ਨਹੀਂ ਕਰ ਰਹੀ, ਔਰ ਸਾਡੇ ਬੱਚਿਆਂ ਤੋਂ ਰੋਜ਼ ਕਦੇ ਇੱਕ ਨੂੰ ਚੱਕ ਲੈਂਦੀ ਹੈ, ਕਦੇ ਦੂਜੇ ਨੂੰ ਚੱਕ ਲੈਂਦੀ ਹੈ। ਇਹ ਬਹੁਤ ਹੀ ਬੇਇਨਸਾਫੀ ਵਾਲੀ ਗੱਲ ਹੈ। ਮੈਂ ਜ਼ਿਆਦਾ ਸ਼ਬਦਾਂ 'ਚ ਨਹੀਂ ਜਾਣਾ ਕਿਉਂਕਿ ਸੰਗਤ ਲੀਡਰ ਸਾਹਿਬਾਨ ਬਹੁਤ, ਬਾਪੂ ਜੀ ਨੇ ਵੀ ਬੋਲਣਾ ਹੈ। ਸੋ ਮੈਂ ਆਪਣੇ ਸ਼ਬਦਾਂ 'ਚ ਇੱਕ ਹੀ ਅਪੀਲ ਕਰਦਾ ਕਿ ਅੱਜ ਦਾ ਇਕੱਠ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ਇਹ ਇਕੱਠ ਮਿਸ਼ਨ ਪੂਰਾ ਹੋਏ ਤੋਂ ਬਗੈਰ ਨਹੀਂ ਜਾਊਗਾ, ਔਰ ਜੋ ਵੀ ਪ੍ਰਸ਼ਾਸਨ ਇੰਨਾ ਪ੍ਰੋਗਰਾਮ ਚੱਲ ਰਿਹਾ ਆ ਕੇ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰੇ, ਔਰ ਇਸ ਨੂੰ ਜਿਹੜੇ ਮਾਹੌਲ ਜਿਹੜਾ ਸਾਡੇ ਪੰਜਾਬ ਔਰ ਹਰਿਆਣੇ ਦੇ ਨੇੜੇ ਇਲਾਕਿਆਂ ਦੇ ਬੱਚੇ ਚੁੱਕੇ ਜਾ ਰਹੇ ਨੇ, ਇਹਨੂੰ ਬਿਲਕੁਲ ਬੰਦ ਕੀਤਾ ਜਾਵੇ, ਨਹੀਂ ਤਾਂ ਅਗਲਾ ਫੈਸਲਾ ਬਹੁਤ ਸਖਤ ਔਰ ਸਾਰਿਆਂ ਦੀ ਸਲਾਹ ਨਾਲ ਲੈ ਕੇ ਲਿਆ ਜਾਵੇਗਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂ ਮੈਂਬਰ ਸਾਹਿਬਾਨ ਨੇ ਸਾਈਡ ਤੇ ਆ ਜਾਣ, ਬਾਕੀ ਸੰਗਤ ਥੋੜੀ ਪਿੱਛੇ ਹੋ ਜਾਏ ਤਾਂ ਕਿ ਪ੍ਰੈਸ ਵਾਲੇ ਵੀਰਾਂ ਵਾਸਤੇ ਥੋੜੀ ਜਗ੍ਹਾ ਬਣ ਜਾਏ, ਕਿਉਂਕਿ ਅਸੀਂ ਜੋ ਗੱਲ ਕਰ ਰਹੇ ਹਾਂ ਇਹ ਮੀਡੀਆ ਨੇ ਹੀ ਸਾਡੀ ਗੱਲ ਸਰਕਾਰ ਤੱਕ ਪਹੁੰਚਾਣੀ ਹੈ। ਜੇਕਰ ਮੀਡੀਆ ਨੇ ਹੀ ਗੱਲ ਨਾ ਪਹੁੰਚਾ ਸਕਿਆ ਤੇ ਸਾਡਾ ਇੱਥੇ ਕੋਈ ਫਾਇਦਾ ਨਹੀਂ ਹੋਣਾ। ਸੋ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਥੋੜੀ ਪਿੱਛੇ ਹੋ ਜਾਓ ਤਾਂ ਕਿ ਮੀਡੀਆ ਆ ਸਕੇ। ਸੋ ਸਾਡੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜੀ ਝਿੰਡਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੀ ਪਹੁੰਚੇ ਨੇ, ਉਹਨਾਂ ਦਾ ਜੀਓ ਆਇਆਂ ਨੂੰ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆਂ, ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ, ਅਗਲੀ ਕਾਰਵਾਈ ਜੋ ਆਪ ਜੀ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु प्यारी साध संगत जी, हरियाणा सिख गुरुद्वारा प्रबंधक कमेटी के प्रधान साहब, हरियाणा सिख गुरुद्वारा प्रबंधक कमेटी के मैंबर साहबान, किसान जथेबंदियां के लीडर साहबान, निहंग सिंह जथेबंदियां और साडे स्पैशल जिहड़े पंजाब तो बापू तरसेम सिंह जी,
ਔਰ ਉਹਨਾਂ ਦੇ ਨਾਲ ਮਨਪ੍ਰੀਤ ਸਿੰਘ ਯਾਲੀ ਸਾਹਿਬ ਔਰ ਵਾਰਸ ਪੰਜਾਬ ਜਥੇਬੰਦੀ ਦੇ ਸਾਰੇ ਲੀਡਰ ਸਾਹਿਬਾਨ, ਮੇਰਾ ਸਾਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਸਾਰੇ ਪ੍ਰਕਰਣ ਤੋਂ ਜਾਣੂ ਹੈ। ਪੰਜਾਬ ਦਾ ਮੇਰੇ ਖਿਆਲ ਸਭ ਤੋਂ ਨਿਕੰਮਾ ਬੰਦਾ, ਜੇ ਪੰਜਾਬ ਦੇ ਆਪਾਂ ਨਿਕੰਮਾ ਬੰਦਾ ਗਿਣੀਏ ਤਾਂ ਸਾਰੇ ਤੋਂ ਨਿਕੰਮਾ ਬੰਦਾ ਗੁਰਸਿਮਰਨ ਸਿੰਘ ਮੰਡ। ਨੂੰ ਸਿੰਘ ਤੇ ਕਹਿਣਾ ਨਹੀਂ ਚਾਹੀਦਾ, ਗੁਰਸਿਮਰਨ ਮੰਡ ਹੈ। ਔਰ ਇਹ ਜਾਂ ਨਿਕੰਮਾ ਬੰਦਾ ਸਾਡੇ ਘਰ 'ਚ ਆਵੇ, ਸਾਡੇ ਗੁਰੂ ਘਰ 'ਚ ਆ ਕੇ ਸਾਨੂੰ ਲਲਕਾਰਨ ਤੋਂ ਬਾਅਦ ਉਹ ਜੁੱਤੀਆਂ ਨਾ ਖਾ ਕੇ ਜਾਵੇ, ਫਿਰ ਸਾਡੇ ਪੱਲੇ ਵੀ ਕੀ ਰਹਿ ਜਾਂਦਾ। ਔਰ ਸਾਡੇ ਨੌਜਵਾਨਾਂ ਨੇ ਜਿਹੜੀ ਕਾਰਵਾਈ ਕੀਤੀ, ਵਧੀਆ ਕੀਤੀ। ਅਸੀਂ ਉਹਨਾਂ ਦੇ ਨਾਲ ਹਰ ਟਾਈਮ ਖੜੇ ਆ, ਕਿਸੇ ਗੱਲ ਦੀ ਕੋਈ ਪਰਵਾਹ ਨਹੀਂ। ਔਰ ਮੇਰੀ ਸਾਰੇ ਬੁਲਾਰਿਆਂ ਨੂੰ ਇੱਕ ਬੇਨਤੀ ਹੈ ਵੀ ਟਾਈਮ ਆਪਣੇ ਕੋਲ ਬੜਾ ਘੱਟ ਹੈ ਤੇ ਆਪਦੀ ਗੱਲ ਨੂੰ ਜਲਦੀ ਤੋਂ ਜਲਦੀ ਸੰਕੋਚ ਕੇ ਆਪਾਂ ਅਗਲੀ ਕਾਰਵਾਈ ਚਲਾਉਣੀ ਹੈ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਸ਼ੇਰ ਸਿੰਘ ਜੀ ਬੁੱਢਾ ਦਲ ਵਾਲਿਆਂ ਨੂੰ 2 ਮਿੰਟ ਵਾਸਤੇ ਆਉਣਗੇ ਤੇ ਆਪਣੇ ਵਿਚਾਰ ਰੱਖਣ। ਬਸ ਸਿਰਫ ਆਪਾਂ ਮੁੱਦੇ ਤੇ ਰੱਖਣੀ ਹੈ ਗੱਲ, ਵੀ ਆਪਾਂ ਅਗਲੀ ਕਾਰਵਾਈ ਕੀ ਕਰਾਉਣੀ ਹੈ ਉਹਦੇ ਤੇ ਆਪਾਂ ਧਿਆਨ ਰੱਖਣਾ। ਗਿਆਨੀ ਜੀ, ਵਾਹਿਗੁਰੂ ਜੀ ਕਾ परम सन्मानयोग गुरु खालसा साध संगत जी, वाहिगुरु जी का खालसा वाहिगुरु जी की फतेह। अज आपां नूं सारिआं नूं पता है, सारियां सिख संप्रदावां, जथेबंदियां, राजनीतिक ते धार्मिक 8वें पातशाह दे चरनां 'च क्यों इकट्ठे होए आ। 8वें पातशाह दा पावन प्रकाश पुरब संगतां शरधा ते प्रेम नाल मना रहीआं सन। ਦਿੱਲੀ ਤੱਕ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੋਂ, ਅਮਰੀਕਾ, ਕੈਨੇਡਾ ਤੋਂ ਸੰਗਤ ਇੱਥੇ ਆਉਂਦੀ ਹੈ, ਕਿਉਂਕਿ ਜੋ ਵੀ ਇੱਥੇ ਆਉਂਦਾ ਉਹਦੀ ਸ਼ਰਧਾ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਪੂਰੀ ਕਰਦੇ ਨੇ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੈ। ਤੇ ਉਹਨਾਂ ਭਾਵਨਾਵਾਂ ਨੂੰ ਲੈ ਕੇ ਗੁਰੂ ਕੇ ਸਿੱਖ ਸੇਵਾ ਕਰ ਰਹੇ ਸਨ, ਬਾਣੀ ਪੜ੍ਹ ਰਹੇ ਸਨ, ਦੀਵਾਨ ਸਜ ਰਹੇ ਸਨ। ਅਚਾਨਕ ਉਹ ਸ਼ਰਾਰਤੀ ਬੰਦਾ ਸ਼ਰਾਰਤ ਕਰਨ ਵਾਸਤੇ ਆਇਆ। ਸਾਨੂੰ ਇੱਕ ਤਾਂ ਇਹ ਵੀ ਪਤਾ ਕਰਨਾ ਚਾਹੀਦਾ ਵੀ ਉਹਨੂੰ ਬੁਲਾਇਆ ਕਿਹਨੇ ਸੀ। ਜਿਹਨੇ ਬੁਲਾਇਆ ਸੀ ਵੱਡਾ ਦੋਸ਼ੀ ਉਹ ਹੈ, ਜਿਨ੍ਹਾਂ ਨੇ ਬੁਲਾ ਕੇ ਰੌਲਾ ਪਵਾਇਆ। ਉਹਨੂੰ ਰੋਕਿਆ ਕਿਉਂ ਨਹੀਂ ਗਿਆ। ਮੈਨੂੰ ਇਹ ਵੀ ਪਤਾ ਲੱਗਾ ਵੀ ਪ੍ਰਸ਼ਾਸਨ ਦੇ ਕੰਨੀ ਗੱਲ ਕੱਢੀ ਹੋਈ ਸੀ ਵੀ ਇਹ ਬੰਦਾ ਨਹੀਂ ਆਉਣਾ ਚਾਹੀਦਾ। ਉਹ ਫਿਰ ਵੀ ਆਇਆ ਤੇ ਆ ਕੇ ਇੱਥੇ ਖਲਲ ਪਾ ਦਿੱਤਾ ਤੇ 4 ਬੱਚਿਆਂ ਨੂੰ ਸੱਟਾਂ ਮਾਰੀਆਂ ਤੇ ਇੱਕ ਬੱਚਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਆਦੇਸ਼ ਹਸਪਤਾਲ ਵਿੱਚ। ਕੱਲ ਮੈਂ ਤੇ ਭਾਈ ਹਰਪਾਲ ਸਿੰਘ ਪਾਲੀ ਉਹਨੂੰ ਮਿਲ ਕੇ ਆਏ ਆ। ਉਹਦੀ ਹਾਲਤ ਇੰਨੀ ਮਾੜੀ ਹੈ ਵੀ ਲਗਭਗ ਜੇ ਲਗਾਤਾਰ ਇਲਾਜ ਹੋਵੇ ਸਾਲ 1.5 ਸਾਲ ਬਾਅਦ ਉਹ ਬੱਚਾ ਤੁਰਨ ਜੋਗਾ ਹੋਵੇਗਾ। ਲੱਤ 3 ਜਗ੍ਹਾ ਤੋਂ ਟੁੱਟੀ ਹੋਈ ਹੈ ਤੇ ਰੀੜ੍ਹ ਦੀ ਹੱਡੀ 4 ਜਗ੍ਹਾ ਤੋਂ ਫ੍ਰੈਕਚਰ ਹੋਈ ਹੈ। ਉਸ ਬੱਚੇ ਦੇ ਉੱਤੇ ਗੱਡੀ ਚੜਾਈ ਤੇ ਕਹਿੰਦੇ ਕੋਈ ਸਬੂਤ ਕੋਈ ਨਹੀਂ, ਪਰ ਮਹਾਰਾਜ ਦੀ ਕਿਰਪਾ ਨਾਲ ਰਾਤ ਸਿੰਘਾਂ ਨੇ ਉਹ ਸਬੂਤ ਵੀ ਲੱਭ ਲਿਆ। ਉਹ ਵੀਡੀਓ ਵੀ ਮਿਲ ਗਈ ਹੈ। ਇੰਨੀ ਬੁਰੀ ਤਰ੍ਹਾਂ ਉਹ ਬੱਚਾ ਕੁਚਲਿਆ ਹੋਇਆ ਥੱਲੇ ਬਈ ਉਹਦੀ ਮਹਾਰਾਜ ਨੇ ਜਾਨ ਬਚਾ ਲਈ ਹੈ, ਬਚਣ ਦੀ ਕੋਈ ਆਸ ਨਹੀਂ ਸੀ। ਉਸ ਬੱਚੇ ਦੀ ਹਾਲਤ ਵੇਖੋ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਸਰਦਾਰ ਨੈਬ ਸਿੰਘ ਜੀ ਸੈਣੀ ਜੀ ਨੂੰ ਵੀ ਤੁਹਾਡੇ ਵਾਸਤੇ ਸਾਰਾ ਸਮਾਜ ਇੱਕੋ ਜਿਹਾ ਹੈ। ਜਿਹੜੀ ਸਰਕਾਰ ਹੁੰਦੀ ਹੈ ਨਾ ਉਹ ਸਾਰਿਆਂ ਦੇ ਵਾਸਤੇ ਉਹਦੀ ਨਿਗਾਹ ਹੁੰਦੀ, ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਸੀ ਤੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ ਨੂੰ ਇੱਕ ਅੱਖ ਨਾਲ ਵੇਖਦੇ ਸੀ। ਇਨਸਾਫ ਦੀ ਤਕੜੀ ਤੋਲੋ। ਜਿਹੜਾ ਦੋਸ਼ੀ ਹੈ, ਜਿਹਨੇ 307 ਵਾਲਾ ਕੰਮ ਕੀਤਾ ਹੈ, ਉਹਨੂੰ 307 ਲਾਓ। 2 ਚਪੇੜਾਂ ਕਿਸੇ ਨੇ ਮਾਰਤੀਆਂ ਤੇ 307 ਕਿਤੇ ਵੀ ਨਹੀਂ ਲੱਗਦੀ। ਦੁਨੀਆ ਦਾ ਕੋਈ ਕਾਨੂੰਨ ਐਸਾ ਨਹੀਂ ਵੀ 2 ਚਪੇੜਾਂ ਵੱਜੀਆਂ ਹੁਣ ਤੇ 307 ਵੱਜ ਜਾਵੇ। ਚਪੇੜ ਉਹਨੂੰ ਤੁਰਿਆ ਫਿਰਿਆ ਚੰਗੀ ਤਰ੍ਹਾਂ ਜਾਂਦਾ, ਗੱਲਾਂ ਬਾਤਾਂ ਕਰਦਾ। ਉਹ ਜਿਹੜੇ ਬੰਦੇ ਨੂੰ ਥੱਲੇ ਦਰੜਿਆ ਉਹਦੇ ਮੂੰਹ ਤੋਂ ਆਵਾਜ਼ ਨਹੀਂ ਨਿਕਲਦੀ। ਫਤਿਹ ਬੁਲਾਣੀ ਔਖੀ ਸੀ ਕੱਲ ਉਹਨੂੰ, ਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਦੂਜੇ ਪਾਸੇ 307 ਦਾ ਪਰਚਾ ਲੱਗਾ। ਤੇ ਖਾਲਸਾ ਜੀ ਇਹ ਸਾਰਿਆਂ ਦੀ ਪੰਥ ਦੀ ਆਵਾਜ਼ ਹੈ। ਸਾਰਾ ਪੰਜਾਬ ਆਇਆ। ਜਥੇਦਾਰ ਬਾਬਾ ਤਰਸੇਮ ਸਿੰਘ ਜੀ ਸਰਕਾਰਯੋਗ ਮੈਂਬਰ ਸਾਹਿਬਾਨ ਜੌਲਾ ਸਾਹਿਬ ਹੁਣੇ ਬੋਲ ਕੇ ਗਏ ਨੇ। ਹਰਿਆਣਾ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਜਥੇਦਾਰ ਜਗਦੀਸ਼ ਸਿੰਘ ਜੀ ਝੀਂਡਾ ਸਾਹਿਬ, ਪ੍ਰਧਾਨ ਸਾਹਿਬ ਬੈਠੇ ਨੇ। ਆਪਾਂ ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜਾ ਪੰਥ ਦਾ ਮਸਲਾ ਹੈ, ਸ਼੍ਰੋਮਣੀ ਪੰਥ ਅਕਾਲੀ, ਬੁੱਢਾ ਦਲ, ਪੰਜਵਾਂ ਤਖਤ ਸਿੰਘ ਸਾਹਿਬ, ਬਾਬਾ ਮਾਨ ਸਿੰਘ ਜੀ ਅਕਾਲੀ, 96 ਕਰੋੜੀ ਮਹਾਂਪੁਰਸ਼ਾਂ ਨੇ ਆਪਣੇ ਮੀਡੀਆ ਸਲਾਹਕਾਰ ਸਰਦਾਰ ਹਰਦੀਪ ਸਿੰਘ ਜੀ ਨਿਊਜ਼ੀਲੈਂਡ ਨੂੰ ਭੇਜਿਆ ਤੇ ਨਾਲ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜਥੇਦਾਰ ਗਿਆਨੀ ਗੁਰਪਿੰਦਰ ਸਿੰਘ ਜੀ ਖਾਸ ਤੌਰ ਤੇ ਹਜੂਰ ਸਾਹਿਬ ਤੋਂ ਆਏ ਨੇ। ਇਸ ਮਸਲੇ ਤੇ ਅਸੀਂ ਬੇਨਤੀ ਕੀਤੀ ਸੀ ਵੀ ਹਜੂਰ ਸਾਹਿਬ ਤੋਂ ਵੀ
ਸਾਨੂੰ ਪੂਰੀ ਮਦਦ ਮਿਲਣੀ ਚਾਹੀਦੀ ਹੈ। ਹਜੂਰ ਸਾਹਿਬ ਤੋਂ ਵੀ ਸਿੰਘ ਸਾਹਿਬ ਉਹ ਗਿਆਨੀ ਗੁਰਪਿੰਦਰ ਸਿੰਘ ਜੀ ਉੱਥੋਂ ਦੇ ਮਾਤਾ ਦੇ ਜਿਹੜੇ ਕਥਾਵਾਚਕ ਹਨ ਹਜੂਰੀ, ਉਹ ਆਏ ਹਨ ਸਿੰਘ ਲੈ ਕੇ। ਬੁੱਢਾ ਦਲ ਦੀਆਂ ਸਾਰੀਆਂ ਫੌਜਾਂ ਇੱਥੇ ਹਾਜ਼ਰ ਹਨ। ਤੇ ਖਾਲਸਾ ਜੀ ਮੈਂ ਇੱਕ ਹੋਰ ਬੇਨਤੀ ਕਰਾਂ, ਖਾਲਸਾ ਪੰਥ ਕਿਸੇ ਦਾ ਵੈਰੀ ਨਹੀਂ, ਕਿਸੇ ਧਰਮ ਨਾਲ ਵੈਰ ਨਹੀਂ, ਕਿਸੇ ਦੀ ਜਾਤੀ ਦੁਸ਼ਮਣੀ ਨਹੀਂ। ਜਿਹੜਾ ਗੁਰੂ ਘਰ ਚ ਆ ਕੇ ਮਰਿਆਦਾ ਦਾ ਨੁਕਸਾਨ ਕਰੇਗਾ, ਭਾਵੇਂ ਸਿੱਖ ਹੀ ਹੋਵੇ, ਬਖਸ਼ਿਆ ਨਹੀਂ ਜਾਏਗਾ। ਜਿਹੜਾ ਸ਼ਰਧਾ ਨਾਲ ਆਵੇ, ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਕੋਈ ਆਵੇ, ਬਾਬੇ ਨਾਨਕ ਦਾ ਦਰ ਸਾਰਿਆਂ ਲਈ ਖੁੱਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਮੈਂ ਆਪਣੇ ਸਮੇਂ ਨੂੰ, ਕਿਉਂਕਿ ਬਹੁਤ ਬੁਲਾਰੇ ਆਏ ਹੋਏ ਨੇ, ਕਹਿਣ ਨੂੰ ਬੜਾ ਕੁਛ ਹੈ, ਪਰ ਮੈਂ ਇਹੀ ਬੇਨਤੀ ਕਰਾਂਗਾ ਕਿ ਹੁਣ ਇਕਜੁੱਟ ਰਿਹਾ ਜੇ, ਇੱਕ ਦੂਜੀ ਦੀ ਲੱਤਾਂ ਨਾ ਖਿੱਚੋ। ਅੱਜ ਮੈਂ ਦੇਖ ਰਿਹਾ ਇਹ ਫਲਾਣੇ ਨੇ ਕਰਤਾ ਜੀ, ਕਈ ਜਾਂਦੇ ਨਿਹੰਗਾਂ ਨੇ ਕਰਤਾ। ਉਹ ਨਿਹੰਗ ਸਿੰਘ ਤੇ ਛਡਾਉਂਦੇ ਰਹੇ, ਉਹਨੂੰ ਪਾਪੀ ਨੂੰ ਮਾਰ ਪੈ ਰਹੀ ਸੀ, ਉਹ ਕਹਿੰਦੇ ਮਰ ਨਾ ਜਾਏ ਕਿਤੇ, ਉਹ ਫੋਟੋਆਂ ਉਹ ਨਹੀਂ ਦਿਖਾ ਰਹੇ। ਤੇ ਜੇ ਕਿਸੇ ਭੁਜੰਗੀ ਨੇ 2 ਲਾਤੀਆਂ ਤੇ ਉਹਨੂੰ ਅੱਗੇ ਕਰ ਰਹੇ ਨੇ ਜੀ ਇਹ ਨਿਹੰਗਾਂ ਨੇ ਕਰਤਾ। ਉਹ ਨਿਹੰਗ ਸਿੰਘ ਤੇ ਗੁਰੂ ਪੰਥ ਖਾਲਸਾ ਕਿਸੇ ਦਾ ਵੈਰੀ ਨਹੀਂ, ਉਹ ਸਭ ਦੀ ਰਾਖੀ ਕਰਦਾ। ਤੇ ਜੇ ਕੋਈ ਵੈਰ ਵਿਰੋਧ ਲੈ ਕੇ ਆਵੇਗਾ ਤੇ ਫਿਰ ਜਿਹੋ ਜਿਹੀ, ਜਿਵੇਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਸਾਹਿਬ ਨੇ ਕੱਲ ਹੀ ਗੱਲ ਕੀਤੀ ਸੀ ਨਾ, ਚੜ ਕੇ ਆਏ ਨੂੰ ਤੇਗ ਪੱਕੀ ਤੇ ਚੱਲ ਕੇ ਆਏ ਨੂੰ ਦੇਗ ਪੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆ ਬੇਨਤੀ ਹੈ ਸਾਰੇ ਵੀਰਾਂ ਨੂੰ, ਮੀਡੀਆ ਵਾਲੇ ਵੀਰਾਂ ਨੂੰ ਛੱਡ ਕੇ ਬਾਕੀ ਜਿਹੜੇ ਕੈਮਰੇ ਵਾਲੇ ਵੀਰ ਤੁਸੀਂ ਬਹਿ ਜਾਓ ਸਾਰੇ। ਆਪਣਾ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਸਾਰਾ, ਤੇ ਤੁਸੀਂ ਕਿਰਪਾ ਕਰਕੇ ਸਾਰੇ ਜਣੇ ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ। ਸਾਡੇ ਵਿਚਕਾਰ ਸਰਦਾਰ ਭੁਪਿੰਦਰ ਸਿੰਘ ਲਾਡੀ ਸੌਂਕੜਾ ਸਾਹਿਬ ਵੀ ਪਹੁੰਚ ਚੁੱਕੇ ਨੇ, ਔਰ ਸਰਦਾਰ ਕਮਲਜੀਤ ਸਿੰਘ ਅਜਰਾਣਾ ਜੀ ਵੀ ਪਹੁੰਚ ਚੁੱਕੇ ਨੇ। ਮੈਂ ਬੇਨਤੀ ਕਰਾਂਗਾ ਹੁਣ ਵਾਰਸ ਪੰਜਾਬ ਜਥੇਬੰਦੀ ਵੱਲੋਂ ਸਰਦਾਰ ਕੁਲਦੀਪ ਸਿੰਘ ਸਰਸੀਣੀ ਸਾਹਿਬ ਨੂੰ 2 ਮਿੰਟਾਂ ਵਾਸਤੇ ਆਓ ਜੀ। ਸਰਸੀਣੀ ਸਾਹਿਬ, ਬਸ ਬੇਨਤੀ ਹੈ ਵੀ ਸਮਾਂ ਬੜਾ ਸੀਮਤ ਹੈ ਆਪਣੇ ਕੋਲ, ਤੇ ਪੂਰਾ ਧਿਆਨ ਰੱਖਣਾ ਜੀ। 10ਵਾਂ ਪਾਤਸ਼ਾਹ ਦੀ ਬਖਸ਼ੀ ਫਤਿਹ ਨੂੰ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਪਿਛਲੇ ਹਫ਼ਤੇ 7 ਤਰੀਕ ਨੂੰ ਮੰਡ ਨੇ ਆ ਕੇ ਇੱਥੇ ਮਾਹੌਲ ਨੂੰ ਖਰਾਬ ਕੀਤਾ, ਉਹ ਇੱਕ ਬਹੁਤ ਵੱਡੀ ਸਾਜ਼ਿਸ਼ ਸੀ। ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਹੜੀ ਪੈਰੋਲ ਦੀ ਅਰਜ਼ੀਆਂ ਪਾਈ ਹੋਈ ਸੀ, ਉਹਨਾਂ ਨੂੰ ਖਰਾਬ ਕਰਨ ਵਾਸਤੇ ਆਈ ਸੀ। ਉਹਦਾ ਮਕਸਦ ਸੀ ਵੀ ਇਹਨਾਂ ਨੂੰ ਆਪਣੇ ਛੁੱਟੀ ਨਾ ਮਿਲੇ। ਪਰ ਸਾਡੇ ਬੱਚਿਆਂ ਨੇ, ਸਾਡੇ ਕੌਮ ਨੇ ਜਿੱਦਾਂ ਹੀ ਆਇਆ ਸੀ ਉਹਨੂੰ ਚੰਗਾ ਪ੍ਰਸਾਦ ਦੇ ਕੇ ਤੋਰਿਆ। ਜੋ ਕਿ ਇਦਾਂ ਹੀ ਸਾਡੇ ਧਰਮ 'ਚ ਆ ਕੇ ਕੋਈ ਆਊਗਾ ਤਾਂ ਉਹਦਾ ਸੌਦਾ ਹੀ ਜ਼ਰੂਰ ਲੱਗੂਗਾ। ਜੋ ਪਿਆਰ ਨਾਲ ਆਊਗਾ ਉਹਨੂੰ ਦੇਗ ਮਿਲੂਗੀ, ਜੇ ਬਦਮਾਸ਼ੀ ਨਾਲ ਆਊਗਾ ਤੇਗ ਮਿਲੂਗੀ। ਇਸ ਲਈ ਬੇਨਤੀ ਹੈ, ਆਪਾਂ ਨੇ ਵੱਧ ਚੜ ਕੇ ਅਕਾਲੀ ਦਲ ਵਾਰਸ ਪੰਜਾਬ, ਜਿਹੜੇ ਸਾਡੇ ਬਾਪੂ ਜੀ ਨੇ, ਤਰਸੇਮ ਸਿੰਘ ਜੀ ਯਾਲੀ ਸਾਹਿਬ ਪਹੁੰਚੇ ਨੇ, ਸੰਧੂ ਸਾਹਿਬ ਪਹੁੰਚੇ ਨੇ, ਉਹਨਾਂ ਦਾ ਜੀ ਆਇਆਂ ਨੂੰ ਇੱਥੇ। ਪਰ ਅੱਜ ਅਸੀਂ ਕਹਿਣਾ ਚਾਹੁੰਦੇ ਹਾਂ ਗੌਰਮਿੰਟ ਨੂੰ, ਹਰਿਆਣਾ ਗੌਰਮਿੰਟ ਨੂੰ, ਭਾਵੇਂ ਪੰਜਾਬ ਗੌਰਮਿੰਟ ਹੈ, ਇਹ ਸਿੱਖਾਂ ਨਾਲ ਧੱਕਾ ਕਰਦੀ ਆ ਰਹੀ ਨੇ ਹੁਣ ਤੋਂ ਨਹੀਂ, 47 ਤੋਂ। ਪਰ ਸਿੱਖ ਕੌਮ 10ਵੇਂ ਪਾਤਸ਼ਾਹ ਦੀ ਸਾਜੀ ਹੋਈ ਕੌਮ ਹੈ। ਉਹਨਾਂ ਨੇ ਆਪਣੇ ਬੱਚਿਆਂ ਦਾ ਖੂਨ ਡੋਲ ਕੇ ਸਿੱਖ ਕੌਮ ਪੈਦਾ ਕੀਤੀ ਹੈ। ਘਬਰਾਣਾ ਨਹੀਂ, ਕਦੇ ਵੀ ਨਹੀਂ ਘਬਰਾਣਾ। ਮਰਨਾ ਤਾਂ ਇੱਕ ਦਿਨ ਹੀ ਹੈ। ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਸੀ ਜੇ ਜਬੀਰ ਦੀ ਮੌਤ ਨਾਲ ਮਰੀਏ, ਉਹ ਤੁਹਾਡਾ ਬਹੁਤ ਵੱਡਾ ਪਰਮਾਤਮਾ ਦੇ ਅੱਗੇ ਧੰਨਵਾਦ ਹੋਊਗਾ। ਪਰ ਜੇ ਇਹ ਲੋਕ ਸਾਡੇ ਧਰਮ ਨੂੰ ਖਰਾਬ ਕਰਨ ਵਾਸਤੇ, ਇਹ ਹਰ ਇੱਕ ਧਰਮ 'ਚ ਬੈਠੇ ਨੇ, ਜਿਹੜੇ ਗੰਦੇ ਆਂਡੇ ਨੇ ਸਾਰੇ ਧਰਮਾਂ 'ਚ ਬੈਠੇ ਨੇ, ਸਿੱਖਾਂ 'ਚ ਵੀ ਬੈਠੇ ਨੇ, ਹਿੰਦੂਆਂ 'ਚ ਵੀ ਬੈਠੇ ਨੇ। ਅਸੀਂ ਸਤਿਕਾਰ ਕਰਦੇ ਹਾਂ ਸਾਰੇ ਧਰਮਾਂ ਦਾ, ਭਾਵੇਂ ਧਰਮ ਹਿੰਦੂ ਹੋਵੇ, ਈਸਾਈ ਹੋਵੇ, ਕ੍ਰਿਸਚਨ ਹੋਵੇ, ਕੋਈ ਵੀ ਧਰਮ ਹੋਵੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਨਾਲ ਲੈ ਕੇ ਚੱਲਣਾ ਅਕਾਲੀ ਦਲ ਵਾਰਸ ਪੰਜਾਬ ਤੋਂ। ਮੈਂ ਇੰਨਾ ਕਹਿੰਦਾ ਖਿਮਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਬਲਦੇਵ ਸਿੰਘ ਜੀ ਕੈਂਪੁਰ ਸਾਹਿਬ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਨੇ। ਸਰਦਾਰ ਬਲਦੇਵ ਸਿੰਘ ਜੀ ਕੈਂਪੁਰ ਸਾਹਿਬ 2 ਮਿੰਟਾਂ ਵਾਸਤੇ ਆਓ ਜੀ।
ਸਾਡੇ ਵਿਚਕਾਰ ਸਰਦਾਰ ਕਾਕਾ ਸਿੰਘ ਜੀ ਰਤੀਏ ਤੋਂ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਇਕਬਾਲ ਸਿੰਘ ਜੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਦਾਰ ਬਲਕਾਰ ਸਿੰਘ ਜੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੀ ਪਹੁੰਚੇ ਨੇ ਜੀ। ਆਓ ਜੀ ਸਰਦਾਰ ਕੈਂਪੁਰ ਸਾਹਿਬ। ਮੇਰੀ ਬੇਨਤੀ ਹੈ, ਦੁਬਾਰਾ ਭਾਜੀ ਬੇਨਤੀ ਕਰ ਰਹੇ ਤੁਹਾਨੂੰ, ਕਿਰਪਾ ਕਰਕੇ ਬਹਿ ਕੇ, ਪਿੱਛੇ ਸੰਗਤ ਨੂੰ ਨਜ਼ਰ ਨਹੀਂ ਆ ਰਿਹਾ, ਫਿਰ ਉਹਨਾਂ ਦਾ ਵੀ ਕੰਮ ਸੈੱਟ ਨਹੀਂ ਰਹਿੰਦਾ। ਕਿਰਪਾ ਕਰਕੇ ਤੁਸੀਂ ਬਹਿ ਜਾਓ, ਤੁਹਾਡੇ ਕੈਮਰੇ ਸੈੱਟ ਕਰਕੇ ਬਹਿ ਜਾਓ, ਆਰਾਮ ਨਾਲ ਪ੍ਰੋਗਰਾਮ ਵੇਖੋ। ਆਓ ਜੀ ਕੈਂਪੁਰ ਸਾਹਿਬ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਸਥਾਨ ਦੇ ਉੱਤੇ ਸਾਰੇ ਹਰਿਆਣੇ, ਪੰਜਾਬ, ਯੂਪੀ, ਸਾਰੇ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਹੋਰ ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਕਿਸਾਨ ਜਥੇਬੰਦੀਆਂ ਅੱਜ ਇੱਥੇ ਸਾਰੇ ਇਕੱਤਰ ਹੋਏ ਆ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡਾ ਮਸਲਾ ਹੈ, ਬਹੁਤ ਦੁਖਦਾਈ ਘਟਨਾ ਹੈ ਜੋ ਇੱਥੇ ਵਾਪਰੀ ਹੈ। ਸਾਨੂੰ ਸਾਰਿਆਂ ਨੂੰ ਹੀ ਉਹਦਾ ਬਹੁਤ ਦੁੱਖ ਹੈ। ਬਾਬਾ ਸ਼ੇਰ ਸਿੰਘ ਜੀ ਬੋਲ ਕੇ ਗਏ ਨੇ, ਬਾਬਾ ਤਰਸੇਮ ਸਿੰਘ ਜੀ ਆਏ ਨੇ, ਅਯਾਲੀ ਸਾਹਿਬ ਪੰਜਾਬ ਤੋਂ ਆਏ ਨੇ। ਜਿਹਨੂੰ ਵੀ ਪਤਾ ਲੱਗਦਾ ਬਹੁਤ ਦੁਖੀ ਹਿਰਦਾ ਹੁੰਦਾ ਹੈ। ਦੇਖੋ, ਜ਼ਿਆਦਾ ਤਾਂ ਮੈਂ ਬੇਨਤੀ, ਜ਼ਿਆਦਾ ਤਾਂ ਨਹੀਂ ਬੋਲਣਾ, ਸਮਾਂ ਥੋੜਾ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਹੈ, ਹੁਣੇ ਆਏ ਸੀ ਪੁਲਿਸ ਦੇ ਅਫਸਰ, ਅਸੀਂ ਉਹਨਾਂ ਨੂੰ ਕਿਹਾ, ਕਹਿੰਦੇ ਜੀ ਸ਼ਾਂਤੀਪੂਰਵਕ ਕਰੋ ਕੰਮ ਹੈ ਜੀ, ਸ਼ਾਂਤੀ ਤੁਹਾਡੇ ਹੱਥ ਹੈ। ਤੁਸੀਂ ਜਿਹੜੇ ਬੰਦੇ ਨੇ ਇੱਥੇ ਆ ਕੇ, ਉਹਦੀ ਮਨਸ਼ਾ ਕੀ ਸੀ, ਉਹ ਕਾਹਦੇ ਵਾਸਤੇ ਆਇਆ ਸੀ, ਉਹਦੇ ਖਿਲਾਫ ਪਰਚਾ ਦਰਜ ਕਰਕੇ ਇੱਥੇ ਆਉਣਾ ਚਾਹੀਦਾ ਸੀ। ਹੁਣ ਵੀ ਮੇਰੀ ਅਪੀਲ ਹੈ ਪ੍ਰਸ਼ਾਸਨ ਨੂੰ, ਸਰਕਾਰ ਨੂੰ, ਕਿ ਸਰਕਾਰ ਦੇ ਨੁਮਾਇੰਦੇ ਇਸ ਸੰਗਤ ਦੇ ਇਕੱਠ ਦੇ ਵਿੱਚ ਆਪਣਾ ਫੈਸਲਾ ਕਰਕੇ ਉਸ ਦੋਸ਼ੀ ਦੇ ਖਿਲਾਫ ਜਿਹਨੇ ਕਾਨੂੰਨੀ ਕਾਰਵਾਈ ਕੀਤੀ, ਪਰਚਾ ਦਰਜ ਕਰਕੇ ਇੱਥੇ ਆ ਕੇ ਸੰਗਤ ਨੂੰ ਵਿਸ਼ਵਾਸ ਦਿਵਾਉਣ, ਭਰੋਸਾ ਦਿਵਾਉਣ। ਦੂਜੀ ਵੱਡੀ ਮੇਰੀ ਮੰਗ ਹੈ ਤੁਹਾਡੇ ਸਾਰੀ ਸੰਗਤ ਵੱਲੋਂ ਕਿ ਜਿਹੜੇ ਬੱਚਿਆਂ ਦੇ ਉੱਤੇ ਪਰਚਾ ਦਰਜ ਹੋਇਆ, ਉਹ ਪਰਚਾ ਤੁਰੰਤ ਖਾਰਜ ਕੀਤਾ ਜਾਵੇ ਤੇ ਉਹਨਾਂ ਨੂੰ ਇੱਥੇ ਸੰਗਤ ਦੇ ਵਿੱਚ ਲਿਆਂਦਾ ਜਾਵੇ। ਜੇ ਤੁਸੀਂ ਸਹਿਮਤ ਹੋ ਤਾਂ ਜੈਕਾਰੇ ਦੇ ਨਾਲ, ਤਾਂ ਕਿ ਸਾਡਾ ਤਾਂ ਸਿਧਾਂਤ ਹੈ ਗੁਰਮਤ ਦਾ ਕਿ ਚੂੰ ਕਾ ਰਾਜ਼ ਸਮਾਂ ਹੀਲ ਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਖਾਲਸਾ ਕਦੇ ਪਹਿਲ ਨਹੀਂ ਕਰਦਾ, ਜਦੋਂ ਅੱਤ ਹੋ ਜਾਂਦੀ ਹੈ ਉਦੋਂ ਹੀ ਜਿਹੜਾ ਸ਼ਮਸ਼ੀਰ ਨੂੰ ਚੱਕਣਾ, ਜਿਹੜਾ ਜਾਇਜ਼ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਹੈ। ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਸਮਾਜ ਦੇ ਵਿੱਚ, ਸੰਗਤ ਦੇ ਵਿੱਚ। ਅਸੀਂ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਸ਼ਾਂਤਮਈ ਤਰੀਕੇ ਦੇ ਨਾਲ ਕਰਨਾ ਹੈ, ਤਾਂ ਕਿ ਜਿਸ ਤਰੀਕੇ ਦੇ ਨਾਲ ਜੋ ਵੀ ਡਿਊਟੀਆਂ ਸਾਡੇ ਸਾਰੇ ਹੀ ਜਥੇਬੰਦੀਆਂ ਬੈਠੀਆਂ ਨੇ, ਪ੍ਰਧਾਨ ਜੀ ਹਰਿਆਣਾ ਕਮੇਟੀ ਦੇ ਬੈਠੇ ਨੇ, ਆਪਣੇ ਜ਼ਿਮੀਂਦਾਰ ਕਿਸਾਨ ਯੂਨੀਅਨਾਂ ਬੈਠੀਆਂ, ਜੋ ਹੁਕਮ ਹੋਏਗਾ ਅਸੀਂ ਸਿਰ ਉਹਨੂੰ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾਵਾਂਗੇ। ਲੇਕਿਨ ਅਸੀਂ ਰੱਖਣਾ ਸਾਰਾ ਪ੍ਰੋਗਰਾਮ ਜਿਹੜਾ ਹੈ ਸ਼ਾਂਤੀਪੂਰਵਕ ਹੈ। ਸਾਰਿਆਂ ਦਾ ਦੁਬਾਰਾ ਫਿਰ ਧੰਨਵਾਦ ਕਰਦਾ ਹੋਇਆ ਖਿਮਤ ਜਾਚੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਮਹਾਰਾਜ ਜੀ। ਸਾਡੇ ਵਿਚਕਾਰ ਸਰਦਾਰ ਅਨਿੰਦਰਪਾਲ ਸਿੰਘ ਹੈਪੀ, ਪੰਜਾਬ ਸੂਬਾ ਪ੍ਰਧਾਨ BKU ਚੰਡੂਨੀ ਵੀ ਪਹੁੰਚ ਚੁੱਕੇ ਨੇ। ਹੁਣ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਪ੍ਰੀਤ ਸਿੰਘ ਜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ 2 ਮਿੰਟਾਂ ਵਾਸਤੇ ਜੀ। ਔਰ ਇਸ ਤੋਂ ਬਾਅਦ ਸਰਦਾਰ ਸੁਖਵਿੰਦਰ ਸਿੰਘ ਜੀ ਮਡੇਬਰ, ਜਿਹੜੇ ਸਾਡੇ ਸਾਬਕਾ ਜਨਰਲ ਸਕੱਤਰ ਨੇ, ਉਹ ਵੀ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ, ਸਾਧ ਸੰਗਤ ਜੀ, ਸਾਡੀ ਤਾਂ ਇੱਕੋ ਬੇਨਤੀ ਹੈ, ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਤੇ ਜਿਹੜੇ 2-4 ਕੁੱਤੇ ਬਿੱਲੇ ਆ ਇਹਨਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੇ ਦੇਸ਼ ਦਾ ਪੂਰੇ ਦਾ ਮਾਹੌਲ ਖਰਾਬ ਕਰਨ ਵਾਸਤੇ ਜਿਹੜੀ ਇਹਨਾਂ ਨੂੰ ਤੁਸੀਂ ਸਿਕਿਉਰਟੀਆਂ ਦਿੱਤੀਆਂ ਹੋਈਆਂ ਆ, ਜਿਹੜੀ ਤੁਸੀਂ ਇਹਨਾਂ ਨੂੰ ਸਹਿ ਦਿੱਤੀ ਹੋਈ ਆ, ਜੇ ਗੱਡੀਆਂ ਦੇ ਥੱਲੇ ਦਿੱਤੇ ਹੋਏ ਬੰਦੇ ਕਢਾਣਾ ਗਲਤ ਹੈ, ਜ਼ੁਲਮ ਹੈ, ਤੇ ਉਸ ਬੰਦੇ ਨੂੰ ਜਿਹਨੇ ਗੱਡੀ ਚੜਾਈ ਉਹਨੂੰ ਕੁੱਟਣਾ ਗਲਤ ਹੈ ਤੇ ਜ਼ੁਲਮ ਹੈ। ਇਹ ਅਸੀਂ ਕਰਦੇ ਰਹਾਂਗੇ ਤੇ ਨਾ ਅਸੀਂ ਆਪਣਾ ਕੋਈ ਬੰਦਾ ਦੇਣਾ ਆ, ਨਾ ਕੋਈ ਮੁੰਡਾ ਦੇਣਾ, ਕਿਉਂਕਿ ਸਾਡੇ ਮੁੰਡਿਆਂ ਦੀ, ਸਾਡੇ ਪੰਥ ਦੀ, ਸਾਡੇ ਗ੍ਰੰਥ ਦੀ ਜਿਹੜਾ ਕੋਈ
ਬੇਅਦਬੀ ਕਰਨ ਦੀ ਜਾਂ ਗਲਤੀ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਵਾਸਤੇ ਇੱਕੋ ਇੱਕ ਹੀ ਸਜ਼ਾ ਆ ਜਿਹੜੀ ਮੰਡ ਨੂੰ ਦਿੱਤੀ ਹੈ। ਤੇ ਇਸ ਕਰਕੇ ਸਾਧ ਸੰਗਤ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਆ ਪ੍ਰਬੰਧਕਾਂ ਨੂੰ ਕਿ ਸਾਡਾ ਤਾਂ ਇੱਕੋ ਇੱਕ ਫੈਸਲਾ ਆ ਮੰਡ ਤੇ 307 ਦਾ ਪਰਚਾ ਕਰਾਉਣਾ ਤੇ 302 ਦਾ ਪਰਚਾ ਕਰਾਉਣਾ ਤੇ ਇਹਦੀ ਗ੍ਰਿਫਤਾਰੀ ਪਵਾਉਣੀ ਆ। ਸਤਿ ਸ੍ਰੀ ਅਕਾਲ। ਇਸ ਕਰਕੇ ਜਿਹੜਾ ਇਹ ਪ੍ਰੀ ਪਲਾਨ ਦੇ ਨਾਲ ਇੱਥੇ ਆਇਆ ਆ, ਇੱਥੇ ਆਉਣ ਦੀ ਇਹਨੂੰ ਕੋਈ ਲੋੜ ਨਹੀਂ ਸੀ, ਇੱਥੇ ਇਹਨੂੰ ਕਿਸੇ ਨੇ ਭੇਜਿਆ ਗਿਆ ਆ ਤੇ ਇੱਥੇ ਜਾਣ ਕੇ ਗੁਰੂ ਸਾਹਿਬ ਦੇ ਪਵਿੱਤਰ ਦਿਹਾੜੇ ਪ੍ਰਕਾਸ਼ ਦਿਹਾੜੇ ਤੇ ਖੱਲਲ ਪਾਉਣ ਵਾਸਤੇ ਆਇਆ ਸੀ। ਜੋ ਇਹ ਖੱਲਲ ਪਾਉਣ ਵਾਸਤੇ ਆਇਆ ਸੀ ਉਹਦੀ ਇਹਨੂੰ ਸਜ਼ਾ ਦੇ ਦਿੱਤੀ ਗਈ ਆ। ਤੇ ਜਿਹੜੀ ਗੱਲ ਰੇਡਾਂ ਦੀ ਚੱਲ ਰਹੀ ਹੈ, ਇਹ ਸਾਧ ਸੰਗਤ ਦਾ ਜੋ ਇਕੱਠ ਹੈ ਇਹ ਇਸੇ ਕਰਕੇ ਕੀਤਾ ਗਿਆ ਹੈ ਕਿ ਜੋ ਸਾਡੇ ਮੁੰਡਿਆਂ ਦੇ ਪਰਚੇ ਕਰ ਰਹੇ ਹੋ, ਤੁਸੀਂ ਰੇਡਾਂ ਮਾਰ ਰਹੇ ਹੋ, ਜਿਸ ਬੰਦੇ ਨੇ ਇੱਕ ਬੰਦੇ ਦੇ ਉੱਪਰ 15 ਮਿੰਟ ਗੱਡੀ ਚੜਾ ਕੇ ਰੱਖੀ ਹੈ ਉਸ ਤੇ ਨਾ ਅੱਜ ਤੱਕ ਤੁਸੀਂ ਪਰਚਾ ਕੀਤਾ ਆ ਤੇ ਨਾ ਉਹਦੀ ਗ੍ਰਿਫਤਾਰੀ ਪਾਈ ਆ। ਤਾਂ ਮੇਰੀ ਤਾਂ ਸਾਡੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਇੱਕ ਸਿੱਖ ਹੋਣ ਦੇ ਨਾਤੇ ਵੀ ਅਸੀਂ ਸਿੱਖ ਕੌਮ ਦੇ ਨਾਲ ਤੇ ਹਰਿਆਣਾ ਪ੍ਰਬੰਧਕ ਕਮੇਟੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਤੇ ਜਿੱਥੇ ਵੀ ਸਾਡੀ ਡਿਊਟੀ ਕਮੇਟੀ ਲਾਏਗੀ ਅਸੀਂ ਡਾਂਗਾ ਖਾਣ ਨੂੰ ਵੀ ਤਿਆਰ ਹੈ ਤੇ ਇਹਦੇ ਵਾਸਤੇ ਮਰਨ ਨੂੰ ਵੀ ਤਿਆਰ ਹੈ। ਇਸ ਕਰਕੇ ਇੱਕੋ ਇੱਕ ਸਾਡੀ ਬੇਨਤੀ ਹੈ ਕਿ ਇਸ ਤੋਂ ਥੱਲੇ ਸਾਡਾ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ। ਇਹ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਆ ਤੇ ਇਹਨੂੰ ਅੰਦਰ ਜੇਲ੍ਹ 'ਚ ਸਿੱਟਣਾ ਚਾਹੀਦਾ ਜਾ ਕੇ, ਤਾਂ ਕਿ ਅੱਗੇ ਵਾਸਤੇ ਨਸੀਹਤ ਪੈਦਾ ਹੋ ਜਾਏ, ਮਿਸਾਲ ਪੈਦਾ ਹੋ ਜਾਏ ਕਿ ਇਹ ਸਿਕਿਉਰਟੀਆਂ ਲਾ ਕੇ ਜਿਹੜੀ ਗੁੰਡਾਗਰਦੀਆਂ ਕਰ ਰਹੇ ਆ, ਜਿਹੜੀ ਗਲਤ ਬਿਆਨਬਾਜ਼ੀ ਕਰ ਰਹੇ ਆ, ਜਿਹਦੇ ਤੋਂ ਕੱਲਾ ਸਿੱਖ ਤੰਗ ਨਹੀਂ ਸਾਰੇ ਧਰਮ ਤੰਗ ਆ ਇਹਦੇ ਤੋਂ, ਕਿਉਂਕਿ ਇਹਨਾਂ ਬੰਦਿਆਂ ਦਾ ਕੋਈ ਧਰਮ ਨਹੀਂ ਹੈਗਾ। ਜਿਹੜੇ 5-4 ਕੁੱਤੇ ਬਿੱਲੇ ਇਹਨਾਂ ਦਾ ਕੋਈ ਧਰਮ ਨਹੀਂ ਹੈਗਾ, ਇਹ ਤਾਂ ਸਰਕਾਰ ਨੇ ਦੰਗੇ ਕਰਵਾਉਣ ਵਾਸਤੇ ਰੱਖੇ ਹੋਏ ਆ। ਸੋ ਮੇਰੀ ਬੇਨਤੀ ਹੈ ਜੀ ਦੁਬਾਰੇ ਫੇਰ ਕਿ ਵੱਡਾ ਫੈਸਲਾ ਲਿੱਤਾ ਜਾਵੇ ਜਿਸ ਦੇ ਨਾਲ ਸਿੱਖ ਸੰਗਤ ਦੇ ਹਿਰਦੇ ਨੂੰ ਠੰਡ ਪਵੇ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਅੰਦਰ ਆ ਤੇ ਜਿਨ੍ਹਾਂ ਦੇ ਆਪਾਂ ਚੱਕ ਕੇ ਛਡਾਏ ਆ ਉਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਮਿਲੇ ਕਿ ਸਿੱਖ ਕੌਮ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਰਾਮਸਰ ਵੀ ਇੱਥੇ ਪਹੁੰਚੇ ਹੋਏ ਆ। ਸਰਦਾਰ ਹਰਕੇਸ਼ ਸਿੰਘ ਮੋੜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਕਾਲੀ ਦਲ ਦੇ ਹਰਿਆਣੇ ਦੇ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਸਰਦਾਰ ਬਲਵਿੰਦਰ ਸਿੰਘ ਭਿੰਡਰ ਜਿਹੜੇ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸੈਕਟਰੀ ਨੇ। ਸਰਦਾਰ ਸੁਖਜਿੰਦਰ ਸਿੰਘ ਜੀ ਮਸਾਣਾ ਜਿਹੜੇ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ। ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਉਹ ਵੀ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਨੇ। ਹੁਣ ਮੈਂ ਬੇਨਤੀ ਕਰਾਂਗਾ ਸਾਬਕਾ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਮਡੇਬਰ ਸਾਹਿਬ ਨੂੰ 2 ਮਿੰਟਾਂ ਵਾਸਤੇ ਮਡੇਬਰ ਸਾਹਿਬ ਆਓ ਜੀ। ਸਰਦਾਰ ਨਿਸ਼ਾਨ ਸਿੰਘ ਸਿੱਧੂ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਵੀ ਇੱਥੇ ਪਹੁੰਚੇ ਨੇ, ਜੀ ਆਇਆਂ ਨੂੰ। ਗੁਰਜੰਟ ਸਿੰਘ ਜੀ ਝਿੰਜਰ ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਹੈ ਜੀ। ਸਰਦਾਰ ਜਸ਼ਨਦੀਪ ਸਿੰਘ ਸੰਧੂ ਕਾਰਜਕਾਰੀ ਕਮੇਟੀ ਮੈਂਬਰ ਅਕਾਲੀ ਦਲ ਵਾਰਸ ਪੰਜਾਬ ਦੇ। ਸਰਦਾਰ ਜਤਿੰਦਰ ਸਿੰਘ ਕਾਦੀਆਂ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ। ਮੈਂ ਹੁਣ ਬੇਨਤੀ ਕਰਦਾ ਮਡੇਬਰ ਸਾਹਿਬ। ਅੱਠਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਹਰਕ੍ਰਿਸ਼ਨ ਪਾਤਸ਼ਾਹ ਦੀ ਚਰਨ ਛੋਹ ਧਰਤੀ ਪੰਜੋਖਰਾ ਸਾਹਿਬ ਦੇ ਵਿੱਚ ਪਹੁੰਚੇ ਹੋਈ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਫਤਿਹ ਨਾਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਸਾਹਿਬ ਕਹਿੰਦਾ ਜਿਹਦੀ ਜ਼ੁਬਾਨ 'ਚ ਫਤਿਹ ਉਹਦੀ ਮੈਦਾਨ 'ਚ ਫਤਿਹ। ਐਡੀ ਸੰਗਤ ਹੋਵੇ ਤੇ ਫਤਿਹ ਬੜੀ ਢਿੱਲੀ। ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ। ਬੜਾ ਸੋਚਣ ਦਾ ਵਿਸ਼ਾ ਹੈ, ਸਮਾਂ ਬਹੁਤ ਘੱਟ ਹੈ, ਮੈਂ ਸਿੱਧਾ ਪੁਆਇੰਟ ਤੇ ਆਉਂਗਾ। ਬੜਾ ਸੋਚਣ ਦਾ ਵਿਸ਼ਾ ਹੈ ਸਾਡਾ ਕਿ ਇਹ ਸਭ ਕਿਉਂ ਕੀਤਾ ਗਿਆ। ਇੱਕ ਬੰਦਾ ਲੁਧਿਆਣੇ ਤੋਂ ਚੱਲ ਕੇ ਇਸ ਪਾਵਨ ਧਰਤੀ ਤੱਕ ਆਇਆ। ਇਹ ਕਿਹੜਾ ਸਮਾਂ ਚੁਣਿਆ ਗਿਆ? 15 ਅਗਸਤ ਚੁਣਿਆ ਗਿਆ ਜਾਂ ਭਾਈ ਜਗਤਾਰ ਸਿੰਘ ਹਵਾਰੇ ਦੀ ਜਿਹੜੀ ਪਰੋਲ ਮਿਲ ਰਹੀ ਆ ਉਹਨੂੰ ਚੁਣਿਆ ਗਿਆ?
ਜਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਹੈ ਉਹਨਾਂ ਦੀ ਰਿਹਾਈ ਦਾ ਸਮਾਂ ਚੁਣਿਆ ਗਿਆ। ਇਹ ਸਾਜ਼ਿਸ਼ਾਂ ਸਾਡੇ ਖਿਲਾਫ ਸਾਧ ਸੰਗਤ ਜੀ, ਇਹਨਾਂ ਨੂੰ ਸਾਨੂੰ ਸਮਝਣਾ ਹੋਏਗਾ। ਮਾਹੌਲ ਨੂੰ ਖਰਾਬ ਕਰਕੇ ਏਜੰਸੀਆਂ ਇਹ ਸਾਬਿਤ ਕਰਨਾ ਚਾਹੁੰਦੀਆਂ ਨੇ ਕਿ ਸਿੱਖ ਜਿਹੜੇ ਆ ਝਗੜਾਲੂ ਆ, ਸਿੱਖ ਲੜਦੇ ਆ, ਸਿੱਖ ਜਾਮ ਲਗਾਉਂਦੇ ਆ, ਸਿੱਖ ਸੜਕਾਂ ਰੋਕਦੇ ਆ। ਉਹ ਆ ਕੇ ਸਾਰੀ ਸੰਗਤ ਨੇ ਦੇਖਿਆ, ਉਹ ਆ ਕੇ ਪਹਿਲੇ 10 ਮਿੰਟ ਖੜਿਆ, ਉਹਨੇ ਉਹ ਸਮਾਂ ਬਣਾਇਆ, ਉਰੇ ਦੇ ਪ੍ਰਸ਼ਾਸਨ ਨੇ ਉਹਦਾ ਸਾਥ ਦਿਆ। ਕੁਝ ਇਦਾਂ ਦੇ ਲੋਕ ਉਹਨੇ ਆਪਣੀ ਉਸ ਭੀੜ ਦੇ ਵਿੱਚ ਸ਼ਾਮਿਲ ਕੀਤੇ ਜਿਨ੍ਹਾਂ ਨੇ ਉਹ ਮਾਹੌਲ ਖਰਾਬ ਕੀਤਾ। ਸਾਧ ਸੰਗਤ ਜੀ, ਇਹ ਸਮਾਂ ਬੜਾ ਨਾਜ਼ੁਕ ਆ। 15 ਅਗਸਤ ਪਰਸੋਂ ਦੀ ਆ ਤੇ ਹਵਾਰਾ ਸਾਹਿਬ ਦੀ ਪਰੋਲ ਬਿਲਕੁਲ ਪਹੁੰਚ ਚੁੱਕੀ ਆ। ਇਹ ਕਿਸੇ ਨਾ ਕਿਸੇ ਬਹਾਨਾ ਬਣਾ ਕੇ ਇਸ ਪਰੋਲ ਨੂੰ ਖਤਮ ਕਰਨਾ ਚਾਹੁੰਦੇ ਆ। ਤੁਸੀਂ ਸਾਧ ਸੰਗਤ ਜੀ ਹਰ ਚਾਲ ਤੋਂ ਸਾਵਧਾਨ ਰਹੋ। ਸਾਡੇ ਵਿੱਚ ਵੀ ਕੁਝ ਇਦਾਂ ਦੇ ਲੋਕ ਬੈਠੇ ਹੋਣਗੇ ਜਿਹੜੇ ਸਾਨੂੰ ਉਕਸਾਣਗੇ, ਉਰੇ ਆ ਕੇ ਵੀ ਬੋਲਣਗੇ ਕਿ ਅਸੀਂ ਇਹ ਕਰੀਏ ਇਹ ਕਰੀਏ। ਸਾਧ ਸੰਗਤ ਜੀ, ਸਮਾਂ ਬੜਾ ਨਾਜ਼ੁਕ ਆ। ਸਾਨੂੰ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਆ। ਇੱਕ ਮੈਂ ਜੈਕਾਰਾ ਛੱਡੂਗਾ, ਅਗਰ ਚਰਨੀ ਆ ਤਾਂ ਸਾਂਝ ਪਾਇਓ। ਭਲੇ ਸੋ ਨਿਹਾਲ। ਬੰਦੀ ਸਿੰਘਾਂ ਦੀ ਰਿਹਾਈ ਦਿੱਲੀ ਤੋਂ ਕਰਾਣੀ ਆ, ਜੈਕਾਰਾ ਤੁਹਾਡਾ ਅੰਬਾਲੇ ਤੱਕ ਨਹੀਂ ਪਹੁੰਚਿਆ। ਭਲੇ ਸੋ ਨਿਹਾਲ। ਸਾਧ ਸੰਗਤ ਜੀ, ਇਹ ਸਾਰੇ ਜੋ ਕੰਮ ਕਰ ਰਹੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ। ਦਾਸ ਸਾਰੇ ਸਾਬਕਾ ਮੈਂਬਰ ਕਮੇਟੀ ਦੇ ਨਾਲ ਆ, ਤਨ ਮਨ ਧਨ ਗਾ ਨਾਲ ਆ। ਕਮੇਟੀ ਕੋਈ ਵੀ ਡਿਸੀਜਨ ਲਊਗੀ, ਅਸੀਂ ਕਮੇਟੀ ਤੋਂ ਅੱਗੇ ਖੜੇ ਹੋਵਾਂਗੇ। ਜੇ ਲੱਠ ਖਾਣ ਦੀ ਵਾਰੀ ਆਈ ਤਾਂ ਵੀ ਅੱਗੇ ਖੜੇ ਹੋਵਾਂਗੇ। ਜੋ ਵੀ ਫੈਸਲਾ ਲਿਓ, ਕੜਾ ਫੈਸਲਾ ਲਿਓ, ਕਮਜ਼ੋਰ ਨਾ ਦਿਖਾਇਓ। ਕਮਜ਼ੋਰੀ ਬੰਦੇ ਨੂੰ ਮਾਰਦੀ ਆ। ਕਦੇ ਕਮਜ਼ੋਰ ਫੈਸਲਾ ਨਾ ਕਰਿਓ। ਮੈਂ ਇੱਕ ਗੱਲ ਕਹਿ ਕੇ ਖਤਮ ਕਰ ਦੇਣਾ ਹੈ ਕਿਉਂਕਿ ਟਾਈਮ ਬਹੁਤ ਘੱਟ ਆ। ਸਾਡੇ ਸੀਐਮ ਨੈਬ ਸੈਣੀ ਜੀ ਜਿਹੜੇ ਤਕਰੀਬਨ ਪੰਜਾਬ ਦੇ ਵਿੱਚ ਵੋਟਾਂ ਮੰਗਣ ਜਾਂਦੇ ਆ, ਮੈਂ ਬੇਨਤੀ ਕਰੂੰਗਾ ਹੁਣ ਤੱਕ ਕਿ ਸੀਐਮ ਸਾਹਿਬ, ਅਸੀਂ ਤੁਹਾਡੀ ਸਟੇਟ ਆ, ਸ਼ਾਂਤੀਪੂਰਨ ਸਟੇਟ ਆ ਸਾਡੀ ਹਰਿਆਣੇ ਦੀ, ਇਹਨੂੰ ਸ਼ਾਂਤੀਪੂਰਵਕ ਇਸ ਮੁੱਦੇ ਨੂੰ ਮੁਕਾ ਦਿਓ। ਨਹੀਂ ਮੇਰੀ ਇੱਕ ਗੱਲ ਯਾਦ ਰੱਖਿਓ, ਅਸੀਂ ਪੰਜਾਬ ਵਿੱਚ ਇਕੱਲੇ ਇਕੱਲੇ ਰਿਸ਼ਤੇਦਾਰ ਨੂੰ ਕਹੋਗੇ ਕਿ ਇਸ ਪਾਰਟੀ ਦਾ ਟੋਟਲ ਵਿਰੋਧ ਕਰਾਂਗੇ। ਕਿਆ ਮੇਰੇ ਨਾਲ ਸਹਿਮਤ ਆ ਤੁਸੀਂ? ਭਲੇ ਸੋ ਨਿਹਾਲ। ਜੋ ਵੀ ਫੈਸਲਾ ਲਿਓ ਪੱਕਾ ਲਿਓ। ਸਾਰਿਆਂ ਦਾ ਧੰਨਵਾਦ। ਬਾਪੂ ਤਰਸੇਮ ਸਿੰਘ ਜੀ ਖਿਆਲੀ ਸਾਹਿਬ ਜੀ ਪੰਜਾਬ ਤੋਂ ਚੱਲ ਕੇ ਆਏ ਨੇ, ਮੈਂ ਇਹਨਾਂ ਦਾ ਬਹੁਤ ਜੀ ਆਇਆਂ ਕਰਦਾ, ਬਹੁਤ ਬਹੁਤ ਧੰਨਵਾਦ ਕਰਦਾ। ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਚਕਾਰ ਬੀਬਾ ਰਾਜਵੰਤ ਕੌਰ ਜੀ ਘੜਾਮ ਤੋਂ ਪਹੁੰਚੇ ਆ, ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਔਰ ਸਾਡੇ ਵਿਚਕਾਰ ਸਿੱਖ ਏਕਤਾ ਦਲ ਵਾਲੇ ਸਰਦਾਰ ਜਗਦੀਪ ਸਿੰਘ ਔਲਖ ਸਾਹਿਬ ਵੀ ਪਹੁੰਚੇ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਬੀਰ ਸਿੰਘ ਨੂੰ 1 ਮਿੰਟ ਵਾਸਤੇ ਕੋਈ ਪੰਜੋਖਰਾ ਸਾਹਿਬ ਦੀ ਸੰਗਤ ਵਾਸਤੇ ਇੰਨਾ ਵੱਡਾ ਇਕੱਠ ਅੱਜ ਹੋਇਆ। ਸੰਗਤੀ ਤੌਰ ਤੇ ਪਹੁੰਚਿਆ, ਜਥੇਬੰਦੀਆਂ ਭਾਈਚਾਰਕ ਸਾਂਝ ਬਣਾਈ ਗਈ ਉਰੇ, ਤੇ ਸਾਰੀ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ। 2 ਮਿੰਟ ਵਾਸਤੇ ਮੈਂ ਜਨਰਲ ਸਕੱਤਰ ਨੂੰ ਗੁਜ਼ਾਰਿਸ਼ ਕੀਤੀ ਸੀ, ਇਸ ਕਰਕੇ ਕੀਤੀ ਹੈ ਕਿ ਪ੍ਰਸ਼ਾਸਨ ਦੇ ਵਿੱਚੋਂ CID ਵਾਲੇ ਉਰੇ ਬੈਠੇ ਨੇ, ਤੇ ਮੈਂ ਇਸ ਮੰਚ ਤੋਂ ਕਹਿਣਾ ਚਾਹੁੰਦਾ, ਇਸ ਟਾਈਮ 12:15 ਹੋ ਗਏ ਨੇ। ਅਸੀਂ 1 ਘੰਟੇ ਦਾ ਟਾਈਮ ਪ੍ਰਸ਼ਾਸਨ ਨੂੰ ਦਿੰਦੇ ਹਾਂ। ਜੇ ਪ੍ਰਸ਼ਾਸਨ ਕੋਈ ਗੱਲਬਾਤ ਕਹਿ ਕੇ ਸੋਲੂਸ਼ਨ ਕਰਨਾ ਚਾਹੁੰਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਹਮੇਸ਼ਾ ਕਿਹਾ ਕਿ ਸਫਾ ਵਿਛਾ ਕੇ ਵਿਚਾਰ ਕਰਕੇ ਹਰ ਚੀਜ਼ ਦਾ ਸੋਲੂਸ਼ਨ ਹੋਣਾ ਚਾਹੀਦਾ। ਵੈਸੇ ਸੱਚਾਈ ਵੀ ਦੁਨੀਆ ਦੀ ਇਹੀ ਹੈ, ਜਿਹੜੀ ਚੀਜ਼ ਗੱਲਬਾਤ ਨਾਲ ਨਿਬੜ ਜੇ ਉਹ ਜ਼ਿਆਦਾ ਵਧੀਆ ਹੁੰਦੀ ਹੈ, ਨੇੜੇ ਲੱਗ ਜੇ ਜ਼ਿਆਦਾ ਵਧੀਆ ਹੁੰਦੀ ਹੈ। ਮੈਂ ਇੱਕ ਵਾਰ ਫੇਰ ਦੱਸ ਰਿਹਾ, CID ਵਾਲੇ ਸਾਥੀ ਪ੍ਰਸ਼ਾਸਨ ਤੱਕ ਮੇਰੀ ਗੱਲ ਪਹੁੰਚਾ ਦੇਣ। ਸਾਡੇ ਵੱਲੋਂ, ਸੰਗਤ ਵੱਲੋਂ 1 ਘੰਟੇ ਦਾ ਸਮਾਂ ਹੈਗਾ। ਜੇ ਕੋਈ ਗੱਲਬਾਤ ਕਰਨੀ ਹੈ ਜਾਂ ਮੰਡ ਦੇ ਉੱਪਰ ਜਿਹੜੀ FIR ਕਹੀ ਗਈ ਹੈ ਉਹ ਦਰਜ ਕਰਕੇ ਸਾਡੇ ਤੱਕ ਪਹੁੰਚਾਣੀ ਹੈ ਤਾਂ ਅਸੀਂ 1 ਘੰਟੇ ਤੱਕ ਇੰਤਜ਼ਾਰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ
ਸਾਡੇ ਸਰਦਾਰ ਨਵਦੀਪ ਸਿੰਘ ਜਲਵੇੜਾ ਸਾਹਿਬ ਨੂੰ। ਤੁਸੀਂ ਹਮੇਸ਼ਾ ਸੁਣਦੇ ਰਹਿੰਦੇ ਹੋ। ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਸ਼ਣ ਦਿੰਨੇ ਆ ਬਾਈ, ਪਹਿਲਾਂ ਵੀ ਬਥੇਰੇ ਸੁਣ ਲਏ ਹੋਣੇ ਸਾਰਿਆਂ ਨੇ। ਅਸੀਂ ਆਏ ਆ ਇੱਥੇ ਆਪਣੇ ਬੱਚਿਆਂ ਦਾ ਹੱਲ ਕਰਨ ਆਏ ਆ ਭਾਈ, ਆਪਣੇ ਬੱਚਿਆਂ ਦਾ। ਸਾਡੇ ਬੱਚਿਆਂ ਦਾ ਕੋਈ ਕਸੂਰ ਹੈਗਾ ਆ? ਸਾਡੇ ਬੱਚਿਆਂ ਨੂੰ ਫਿਰ ਪ੍ਰਸ਼ਾਸਨ ਨੇ ਕਿਉਂ ਜੇਲ੍ਹ ਦੇ ਵਿੱਚ ਕੀਤਾ? ਮੰਡ ਮਾਹੌਲ ਖਰਾਬ ਕਰਨ ਆਇਆ। ਅਸੀਂ ਤਾਂ ਲੁਧਿਆਣੇ ਨਹੀਂ ਗਏ ਮਾਹੌਲ ਖਰਾਬ ਕਰਨ। ਅੱਜ ਤੱਕ 8ਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਤੇ ਜਾਂ ਹਰ ਸੰਡੇ ਨੂੰ ਹਜ਼ਾਰਾਂ ਗਿਣਤੀ 'ਚ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਕਦੇ ਮਾਹੌਲ ਖਰਾਬ ਨਹੀਂ ਹੋਇਆ। ਅਸੀਂ ਬੇਨਤੀ ਕਰਦੇ ਆ ਲੀਡਰਸ਼ਿਪ ਨੂੰ, ਅਸੀਂ ਤਾਂ ਭਾਈ ਲੜਾਈ ਲੜਨ ਆਏ ਆ ਇੱਥੇ, ਔਰ ਲੜਾਈ ਵੀ ਆਰ ਪਾਰ ਦੀ ਲੜਨ ਆਏ ਆ। ਪ੍ਰਸ਼ਾਸਨ ਨੂੰ ਕਹਿੰਦੇ ਆ 1 ਵਜੇ ਦਾ ਟਾਈਮ ਹੈ, ਪ੍ਰਧਾਨ ਜੀ ਨੇ ਦੇ ਵੀ ਦਿੱਤਾ, ਆਪਣਾ ਹੱਲ ਕਰੇ, ਜੋ ਕਰਨਾ ਆ ਗੱਲਬਾਤ ਕਰੇ। ਔਰ ਨਹੀਂ ਭਾਈ ਅਸੀਂ ਤਾਂ ਜੱਗੀ ਸਿਟੀ ਸੈਂਟਰ ਵਾਲੇ ਰੋਡ ਤੇ ਆਵਾਂਗੇ, ਥੋੜੀ ਦੇਰ 'ਚ ਆਵਾਂਗੇ ਭਾਈ ਸਾਰੇ। हमारे पास नहीं ड्रामे होंगे हैं वीरे, हम आए हैं लड़ाई लड़ना। साफ सी बात कह रहे हैं, फिर प्रशासन कान खोल कर सुन ले। हम लड़ाई लड़ना आए यार, आर पार की लड़का जाएंगे। संगत बुलाइया, ठोक का कह रहे हैं बुलाइया, कोई कार्रवाई उसके बाद भी होगी, सारी नजीठांगे, पर अपने बच्चों को अपने घर लेकर जाएंगे। कमेटी नूं बेनती है, कोई रौले होणगे सारे आपस के होणगे, मारा किसी गल कोई रौला नहीं है, मारा किसी गल कोई रौला नहीं है। ना कि मानू कोई प्रधानगी चाहिए है, ना मानू कल कोई इलेक्शन लड़ने हैं, ना मानू कोई MLA MP बनना है। हम अपनी कौम के बच्चे पीछे आए, जिन बच्चों ने कौम का कार्ज सिरा चढ़ाया, वो मंड की सर्विस करी है। फिर बेनती कर रहे हैं जी सारिਆਂ ਨੂੰ, तगड़ा फैसला लेके 1 घंटे बाद रोड वाल नूं मूंह करो, उस तो बाद देखी जाऊगी। हजे तक कल्ले रोड वाल नूं करांगे, उस तो बाद वाले फैसले फिर रोड ते बैठ के लवांगे। फिर बेनती कर रहे हैं साडे बच्चों नूं छड्डिया जावे ते अपने घरे लिया जावे, मंड दे परचा किया जावे, मंड नूं अंदर करो सारे दे सारे। बेनती है जी कोई ढिला काम ना कर दिओ, रोज संगत नहीं इकट्ठी हुंदी, ना असीं ढिला काम करने इत्थे आए आ। बेनती करते आर पार दी लड़के जावांगे और सब कुछ नजीठांगे, ठोक के कहने आ। जो नहीं नजीठिया जांदा भाई कह दे भी साडे तो नहीं नजीठिया जांदा। तगड़े होके फैसला लो सारे सारे, सारी संगत तुहाडे नाल है, सारे नौजवान तुहाडे नाल ने। असीं अपने बच्चों के चड्डे नहीं पड़ाउणे, असीं अपने बच्चों की CI स्टाफ तो कुट नहीं करवाउणी, असीं अपने बच्चों के फ्यूचर खराब नहीं करवाउणे जेल੍ਹਾਂ ਦੇ अंदर। असीं अपने बच्चों ਨੂੰ सुख शांति नाल घरे लेके आवांगे। वाहिगुरू जी का खालसा, वाहिगुरू जी की फतेह। बहुत धन्यवाद। सारा हरियाणा, सारी संगत ते पूरी दुनिया इस टाइम एक नवी बनी कमेटी हरियाणा सिख गुरुद्वारा मैनेजमेंट कमेटी वाल देख रही है। तो मैं बेनती करदा प्रधान साहब नूं, जगदीश सिंह जी चिंडा जी नूं, भी वो अपने मैंबरां नूं लैके नाल ही दीवान हाल है उत्थे चले जाण ते जिहड़ी अगे दी रणनीति है वो बनाण। क्योंकि जे 1 घंटे के अंदर प्रशासन अपना फैसला कोई नहीं दिंदा ਤਾਂ ਸਾਨੂੰ ਵੱਡੀ ਕਾਲ ਸੰਗਤ ਨੂੰ ਦੇਣੀ ਪੈਣੀ ਹੈ। ਸੰਗਤ ਸਾਡੇ ਵੱਲ ਤੱਕ ਰਹੀ ਹੈ ਕਿ ਅਸੀਂ ਕੀ ਕਾਲ ਦੇਵਾਂਗੇ। ਜੋ ਵੀ ਕਾਲ ਦੇਣੀ ਹੈ ਉਹਦਾ ਫੈਸਲਾ ਕਰ ਲੈਣ। ਕਮੇਟੀ ਕੋਲੇ ਵੀ ਸਾਡੇ ਕੋਲੇ 1 ਘੰਟੇ ਦਾ ਟਾਈਮ ਹੈਗਾ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਦਿੱਤਾ। ਮੇਰੀ ਬੇਨਤੀ ਹੈ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਜੀ ਨੂੰ ਤੇ ਸਾਰੀ ਕਮੇਟੀ ਨੂੰ, ਨਾਲ ਹੀ ਦੀਵਾਨ ਹਾਲ ਹੈ, ਉੱਥੇ ਜਾ ਕੇ ਆਪਣਾ ਫੈਸਲਾ ਕਰ ਲੈਣ ਕਿ ਅਗਰ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਤਾਂ ਅੱਗੇ ਦੀ ਰਣਨੀਤੀ ਅਸੀਂ ਕੀ ਬਣਾਣੀ ਹੈ। ਇੰਨੀ ਬੇਨਤੀ ਹੈ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਰਣਨੀਤੀ ਆਓ ਆਪਣੇ ਤੇ ਪ੍ਰਧਾਨ ਜੀ, ਉਹਨਾਂ ਤੇ ਬੁਲਾਰਾ ਬੁਲਾਓ, ਰੁਕੋ। ਹਾਂ, ਮੈਂ ਬੇਨਤੀ ਕਰਾਂਗਾ ਸਰਦਾਰ ਗੁਰਜੀਤ ਸਿੰਘ ਧਮੋਲੀ ਜਿਹੜੇ ਇੱਥੋਂ ਲੋਕਲ ਮੈਂਬਰ ਵੀ ਨੇ ਨਰੈਣਗੜ੍ਹ ਤੋਂ 2 ਮਿੰਟਾਂ ਵਾਸਤੇ ਸੰਗਤ ਦੇ ਦਰਸ਼ਨ ਕਰਨਗੇ। ਆਓ ਜੀ ਧਮੋਲੀ ਸਾਹਿਬ। ਗੁਰੂ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਸਾਰੇ ਮਸਲੇ ਦਾ ਪਤਾ ਲੱਗ ਗਿਆ ਹੈ, ਇਹ ਜੋ ਮਸਲਾ ਹੈ ਬਾਰ-ਬਾਰ ਗੱਲ ਕਰਨ ਵਾਲੀ ਨਹੀਂ ਹੈ। ਅਸੀਂ ਪ੍ਰਸ਼ਾਸਨ ਨੂੰ ਸਖਤ ਲਹਿਜੇ ਦੇ ਵਿੱਚ ਚੇਤਾਵਨੀ ਦੇਣੀ ਚਾਹੁੰਦੇ ਹਾਂ। ਗੁਰਬੀਰ ਸਿੰਘ ਜੀ ਨੇ 1 ਘੰਟੇ ਦਾ ਟਾਈਮ ਦਿੱਤਾ ਹੈ, ਅਸੀਂ ਆਪਣੇ ਕੰਮ ਤੇ ਲੱਗੇ ਹੋਏ ਹਾਂ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਜਿਵੇਂ ਕਿ ਪਹਿਲਾਂ ਵੀ ਉਹ ਸਿੱਖਾਂ ਦੇ ਨਾਲ ਧੱਕਾ ਕਰਦੇ ਆਏ, ਹੁਣ ਵੀ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ। ਸਾਡੇ ਜਿਹੜੇ ਵੀ ਮੈਂਬਰ ਫੜੇ ਨੇ, ਜਿਹੜੇ ਵੀ ਸਿੱਖ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਚੱਕੇ ਗਏ ਨੇ 2 ਦਿਨ ਪਹਿਲਾਂ, ਉਹਨਾਂ ਨੂੰ ਸੰਗਤ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾਵੇ। ਨਹੀਂ ਅਸੀਂ
ਪ੍ਰਸ਼ਾਸਨ ਨੂੰ ਕਹਿੰਦੇ ਹਾਂ, ਚੇਤਾਵਨੀ ਦਿੰਦੇ ਹਾਂ ਕਿ ਅਸੀਂ ਇਹੋ ਜਿਹੀ ਕਾਲ ਦੇਵਾਂਗੇ ਤੁਹਾਡੇ ਕੋਲ ਉਹਦਾ ਵਿਰੋਧ ਚੱਲ ਨਹੀਂ ਹੋਣਾ। ਇਹ ਪ੍ਰਸ਼ਾਸਨ ਨੂੰ ਬੇਨਤੀ ਹੈ, ਪ੍ਰਸ਼ਾਸਨ ਆਪਣਾ ਕੰਮ ਕਰੇ। ਅਸੀਂ 1 ਘੰਟੇ ਦਾ ਟਾਈਮ ਦਿੱਤਾ ਹੈ, ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਚੈਲੰਜ ਹੈ, ਅਸੀਂ ਜਿਵੇਂ ਵੀ ਕਾਲ ਦੇਣੀ ਸਖਤ ਕਾਲ ਦੇਵਾਂਗੇ। ਪ੍ਰਸ਼ਾਸਨ ਦੇ 3 ਡੀਐਸਪੀ ਸਵੇਰ ਦੇ ਆ ਕੇ ਸਾਡੇ ਕੋਲ ਬੈਠੇ ਨੇ, ਲੇਕਿਨ ਕੱਢਣ ਪਾਣ ਨੂੰ ਮੈਂ ਸੰਗਤ ਜੀ ਦੱਸਣਾ ਚਾਹੁੰਦਾ, ਉਹਨਾਂ ਦੇ ਕੋਲ ਕੁਝ ਵੀ ਕੱਢਣ ਪਾਣ ਨੂੰ ਨਹੀਂ ਹੈਗਾ। ਸਾਨੂੰ ਮੰਡ ਤੇ 307 ਦਾ ਪਰਚਾ ਦਰਜ ਚਾਹੀਦਾ ਹੈ। ਜਿਹੜੇ ਵੀ ਸਾਡੇ ਮੈਂਬਰ ਫੜੇ ਨੇ ਉਹਨਾਂ ਨੂੰ ਛੱਡਣਾ ਪਵੇਗਾ, ਉਹ ਅਸੀਂ ਅੱਜ ਲੈ ਕੇ ਜਾਵਾਂਗੇ। ਸੰਗਤ ਜੀ, ਤੁਹਾਨੂੰ ਆਸ਼ਵਾਸਨ ਦਿਵਾਉਂਦੇ ਹਾਂ, ਜਿੰਨੀ ਵੀ ਸੰਗਤ ਆਈ ਹੈ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ। ਜੋ ਵੀ ਕਾਲ ਦਿੱਤੀ ਜਾਵੇਗੀ ਉਹਨੂੰ ਪੂਰਾ ਕਰਨਾ ਹੈ। ਅਸੀਂ ਆਪਣੇ ਮੈਂਬਰਾਂ ਨੂੰ ਬਿਨਾਂ ਲਿੱਤੇ ਨਹੀਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੇਵਾਦਾਰ ਮੈਂਬਰ ਵੀਰ ਨੇ, ਉਹਨਾਂ ਨੂੰ ਬੇਨਤੀ ਹੈ ਵੀ ਸੰਗਤ ਨੂੰ ਪਾਣੀ ਦੀ ਸੇਵਾ ਕੀਤੀ ਜਾਏ। ਪਾਣੀ ਦੀ ਬਹੁਤ ਗਰਮੀ ਬਹੁਤ ਜ਼ਿਆਦਾ, ਪਾਣੀ ਪਹੁੰਚਾਇਆ ਜਾਵੇ। ਮੈਂ ਹੁਣ ਧੰਨਵਾਦ ਕਰਾਂਗਾ ਸ਼੍ਰੀ ਹਰਕੇਸ਼ ਸਿੰਘ ਜੀ, ਜਿਹੜੇ ਪ੍ਰਧਾਨ ਨੇ ਖਟਕਲ ਖਾਪ ਜੀਨ ਤੋਂ, ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਹੈ ਜੀ। ਔਰ ਪ੍ਰਧਾਨ ਸਤਰੋਲ ਖਾਪ ਹਿਸਾਰ ਤੋਂ ਸੰਦੀਪ ਖਰਬ ਜੀ ਵੀ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ। ਸਤੀਸ਼ ਚੇਅਰਮੈਨ ਤਪਾਬਾਸ ਆਏ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ, ਸਾਡਾ ਸਹਿਯੋਗ ਕਰਨ ਵਾਸਤੇ ਆਏ ਹੈ। ਔਰ ਪੁਆਧ ਦੇ ਪ੍ਰਧਾਨ ਸਰਦਾਰ ਮੱਖਣ ਸਿੰਘ ਜੀ, ਉਹ ਵੀ ਇੱਥੇ ਪਹੁੰਚੇ ਆ, ਉਹਨਾਂ ਦਾ ਵੀ ਬਹੁਤ ਧੰਨਵਾਦ। ਸਰਦਾਰ ਮਨਜੀਤ ਸਿੰਘ ਘੁਮਾਣ, ਕੌਮੀ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਅਮਰਿੰਦਰ ਸਿੰਘ ਪੰਜਾਬ ਪ੍ਰਧਾਨ ਚੜੂਨੀ BKU ਚੜੂਨੀ, ਉਹ ਵੀ ਇੱਥੇ ਪਹੁੰਚੇ ਆ, ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸਿੱਖ ਏਕਤਾ ਦਲ ਵੱਲੋਂ ਔਰ ਸਾਡੇ ਏਕ ਓਂਕਾਰ ਮੀਡੀਆ, ਜਿਹੜਾ ਸਾਡੇ ਹਰਿਆਣੇ ਦੇ ਸਿੱਖਾਂ ਦੇ ਮਸਲੇ ਭਾਜੀ ਹਮੇਸ਼ਾ ਚੱਕਦੇ ਰਹਿੰਦੇ ਨੇ, ਇਹ ਵੀ ਇੱਥੇ ਪਹੁੰਚੇ ਆ, ਬਹੁਤ ਧੰਨਵਾਦ। ਔਰ ਬੇਨਤੀ ਕਰਾਂਗਾ ਸਰਦਾਰ ਪ੍ਰੀਤਪਾਲ ਸਿੰਘ ਜੀ ਪੰਨੂ ਸਾਹਿਬ ਨੂੰ। ਅੱਜ ਦੀ ਇਸ ਭਰਵੀਂ ਮੀਟਿੰਗ ਦੇ ਵਿੱਚ ਪਹੁੰਚੇ ਸਾਰੇ ਆਗੂ ਸਹਿਬਾਨ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਜਵਾਬ ਨਹੀਂ ਆਇਆ ਸਾਧ ਸੰਗਤ, ਜਿੰਨੀ ਸੰਗਤ ਬੈਠੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਇੱਥੇ ਵੀਰ CID ਵਾਲੇ ਬੈਠੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਇੱਕ ਛੋਟਾ ਜਿਹਾ ਸੁਨੇਹਾ ਜ਼ਰੂਰ ਸਰਕਾਰ ਕੋਲ ਪਹੁੰਚਾ ਦਿਓ। ਅੱਜ ਤੋਂ ਕੁਝ ਸਮਾਂ ਪਹਿਲਾਂ ਉੱਤਰਾਖੰਡ ਦੇ ਵਿੱਚ ਨਿਹੰਗ ਸਿੰਘ ਜਿਹੜੇ ਯਾਤਰਾ ਤੇ ਜਾ ਰਹੇ ਸਨ, ਉੱਥੇ ਪਹਾੜ ਦੇ ਲੋਕਾਂ ਨਾਲ ਮਾੜਾ ਜਿਹਾ ਝਗੜਾ ਹੋਇਆ। ਉਹ ਨਿਹੰਗ ਸਿੰਘਾਂ ਦੇ ਉੱਤੇ ਹੀ ਅਟੈਕ ਕੀਤਾ ਗਿਆ, ਲੇਕਿਨ ਉੱਥੋਂ ਦੀ ਸਰਕਾਰ ਨੇ ਆਪਣੇ ਲੋਕਾਂ ਦਾ ਸਾਥ ਦਿੱਤਾ ਤੇ ਨਿਹੰਗ ਸਿੰਘਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ, ਬੜੀਆਂ ਗੰਭੀਰ ਧਾਰਾ ਲਗਾ ਕੇ। ਉਸ ਤੋਂ ਬਾਅਦ ਦੂਜਾ ਉਦਾਹਰਣ ਇਹ ਹੈ ਕਿ ਪਿਛਲੇ ਦਿਨੀ UP ਦੇ ਵਿੱਚ ਇੱਕ ਡਾਕਟਰ, ਜਿਹੜਾ ਚੰਗਾ ਪੜ੍ਹਿਆ ਲਿਖਿਆ ਡਾਕਟਰ ਹੈ, ਉਹਦੀ ਕਾਰ ਦੇ ਅੱਗੇ ਇੱਕ ਗਾਂ ਆ ਗਈ ਤੇ ਲੋਕਾਂ ਨੇ ਉਸ ਡਾਕਟਰ ਨੂੰ ਬੁਰੀ ਤਰ੍ਹਾਂ ਕੁੱਟਿਆ, ਲੇਕਿਨ ਉਹਨਾਂ ਲੋਕਾਂ ਦੇ ਉੱਤੇ UP ਦੀ ਸਰਕਾਰ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ, ਕੋਈ ਮੁਕੱਦਮਾ ਦਰਜ ਨਹੀਂ ਕੀਤਾ। ਅਸੀਂ ਰੋਜ਼ ਦੇਖਦੇ ਹਾਂ ਕਿ ਜਿਹੜੇ ਵੀਰ ਕਾਂਵੜ ਲੈ ਕੇ ਆ ਰਹੇ ਨੇ, ਉਹਨਾਂ 'ਚ ਕਈ ਸ਼ਰਾਰਤੀ ਅੰਸਰ ਵੀ ਨੇ। ਸਕੂਲ ਦੀ ਬੱਸ ਤੇ ਅਟੈਕ ਕੀਤਾ, ਸਕੂਲ ਦੀ ਬੱਸ ਦੇ ਸ਼ੀਸ਼ੇ ਭੰਨਤੇ, ਬੱਚੇ ਡਰਾਏ ਗਏ, ਲੇਕਿਨ ਕਿਸੇ ਦੇ ਉੱਤੇ ਵੀ UP ਦੀ ਸਰਕਾਰ ਨੇ ਕਿਸੇ ਤਰ੍ਹਾਂ ਦਾ ਮੁਕੱਦਮਾ ਦਰਜ ਨਹੀਂ ਕੀਤਾ। ਤੇ ਸਾਡੇ ਇੱਥੇ ਇੱਕ ਬਦਮਾਸ਼ ਜਿਹੜਾ ਛੱਡੇ ਹੀ ਇਸ ਕੰਮ ਵਾਸਤੇ ਗਿਆ ਹੈ ਕਿ ਤੂੰ ਸਿੱਖਾਂ ਦੇ ਖਿਲਾਫ ਬੋਲਣਾ ਹੈ, ਸਿੱਖ ਆਗੂਆਂ ਦੇ ਖਿਲਾਫ ਬੋਲਣਾ ਹੈ, ਜਿਹੜਾ ਆਪਣੀ ਦਸਤਾਰ ਉਤਾਰ ਕੇ ਰਾਜੀਵ ਗਾਂਧੀ ਦੀ ਮੂਰਤੀ ਨੂੰ ਸਾਫ਼ ਕਰਦਾ ਆਪਣੀ ਪੱਗ ਦੇ ਨਾਲ। ਅਜਿਹੇ ਬੰਦੇ ਨੂੰ ਜਿਹਨੂੰ ਸਿਕਿਉਰਿਟੀ ਦਿੱਤੀ ਹੋਈ ਹੈ, ਉਹ ਇੱਥੇ ਆਉਂਦਾ ਧੱਕੇ ਦੇ ਨਾਲ, ਉਸ ਰਸਤੇ ਤੋਂ ਆਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਰਸਤੇ ਦੇ ਉੱਤੇ ਗੱਡੀਆਂ ਦੀ ਆਵਾਜਾਈ ਬੰਦ ਹੈ, ਤੇ ਉਸ ਤੋਂ ਬਾਅਦ ਸਾਡੇ ਨੌਜਵਾਨਾਂ ਨੂੰ ਗੱਡੀ ਦੇ ਥੱਲੇ ਦਿੰਦਾ ਹੈ। ਇੱਕ ਨੌਜਵਾਨ ਜਿਹੜਾ ਜਿਹਦੇ ਬਾਰੇ ਦੱਸਿਆ ਜਾ ਰਿਹਾ ਵਾਰ-ਵਾਰ ਕਿ ਉਹਦੀਆਂ ਕਈ ਜਗ੍ਹਾ ਤੋਂ ਹੱਡੀਆਂ ਟੁੱਟੀਆਂ ਨੇ, ਰੀੜ੍ਹ ਦੀ ਹੱਡੀ ਟੁੱਟੀ ਹੈ, ਲੱਤ ਦੀ ਹੱਡੀ ਟੁੱਟੀ ਹੈ। ਜੇ ਇਹ ਐਕਸੀਡੈਂਟ ਹੁੰਦਾ ਤਾਂ ਉਸੇ ਟਾਈਮ ਮੌਕੇ ਤੇ ਉਤਰ ਕੇ ਉਹਨੂੰ ਥੱਲੇੋਂ ਕੱਢਣ ਦੀ ਕੋਸ਼ਿਸ਼ ਕਰਦਾ, ਪਰ ਇਹ ਇਰਾਦਾ ਕਤਲ ਹੈ, ਕਿਉਂਕਿ ਥੱਲੇ ਆਉਣ ਤੋਂ ਬਾਅਦ ਗੱਡੀ ਨੂੰ ਰੇਸ ਦਿੱਤੀ ਰੱਖੀ। ਇਹ ਨਹੀਂ ਸ਼ਰਮ ਕੀਤੀ ਕਿ ਮੇਰੀ ਗੱਡੀ ਦੇ ਥੱਲੇ ਇੱਕ ਬੰਦਾ ਆ ਗਿਆ, ਮੈਂ ਘੱਟੋ ਘੱਟ ਉਹਨੂੰ ਬਾਹਰ ਨਿਕਾਲ ਕੇ ਕੱਢ ਲਵਾਂ। ਇਹ ਬਿਲਕੁਲ ਕਲੀਅਰ ਇਰਾਦਾ ਕਤਲ ਹੈ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਬੜਾ ਕਲੀਅਰ ਇੱਥੋਂ ਸੰਦੇਸ਼ ਦਿੱਤਾ ਜਾਵੇ ਕਿ ਮੰਡ ਦੇ ਖਿਲਾਫ 307 ਦਾ ਮੁਕੱਦਮਾ ਦਰਜ ਕੀਤਾ ਜਾਵੇ। ਅਨਆਥੋਰਾਈਜ਼ ਜਿਹੜਾ ਉਹ ਉਸ ਪਾਸਿਓਂ ਆਇਆ ਹੈ, ਟ੍ਰੈਸਪਾਸਿੰਗ ਬਣਦੀ ਹੈ। ਜਦੋਂ ਇੱਕ ਰਸਤਾ ਰੋਕ ਦਿੱਤਾ ਜਾਵੇ, ਇੱਕ ਜ਼ਿੰਮੇਦਾਰ ਕਮੇਟੀ ਵੱਲੋਂ, ਹਰਿਆਣਾ ਕਮੇਟੀ ਦਾ ਪ੍ਰਬੰਧ ਸੀ, ਹਰਿਆਣਾ ਕਮੇਟੀ ਨੇ ਉੱਥੇ ਰੋਕਿਆ ਹੋਇਆ ਸੀ ਕਿ ਇਸ ਪਾਸਿਓਂ ਕੋਈ ਗੱਡੀ ਨਹੀਂ ਜਾਵੇਗੀ। ਜਦੋਂ ਤੁਸੀਂ ਕਿਸੇ ਦੇ ਪ੍ਰਬੰਧ ਨੂੰ ਤੋੜ ਕੇ ਜਾਂਦੇ ਹੋ ਤਾਂ ਟ੍ਰੈਸਪਾਸਿੰਗ ਬਣਦੀ ਹੈ। ਟ੍ਰੈਸਪਾਸਿੰਗ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਔਰ ਉਹਦਾ ਮੁੰਡਾ ਔਰ ਜਿਹੜੇ ਹੋਰ ਵੀ ਉਹਦੇ ਨਾਲ ਗੱਡੀ ਵਿੱਚ ਮੌਜੂਦ ਸਨ, ਉਹ ਸਾਰੇ ਅਰੈਸਟ ਹੋਣੇ ਚਾਹੀਦੇ ਹੈ। ਤੇ ਸਾਡੇ ਨੌਜਵਾਨ ਜਿਹੜੇ ਹੈ, ਇੱਕ ਵੀ ਮੁੰਡਾ ਅਗਰ ਗ੍ਰਿਫਤਾਰ ਕੀਤਾ ਉਹਨੂੰ ਰਿਹਾ ਕੀਤਾ ਜਾਵੇ ਤੇ ਬੇਕਸੂਰ ਨੌਜਵਾਨਾਂ ਨੂੰ
ਪਰੇਸ਼ਾਨ ਨਾ ਕੀਤਾ ਜਾਵੇ। ਮੇਰੀ ਕੇਵਲ ਇੰਨੀ ਬੇਨਤੀ ਹੈ, ਸਾਰੇ ਮੋਹਤਬਰ ਇੱਥੇ ਬੈਠੇ ਨੇ, ਪੰਜਾਬ ਤੋਂ ਵੀ ਚੱਲ ਕੇ ਸਾਡੇ ਆਗੂ ਇੱਥੇ ਪਹੁੰਚੇ ਨੇ, ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਸਾਰੇ ਮੋਹਤਬਰ ਬੈਠੇ ਨੇ ਕਿ ਸੰਗਤ ਨੇ ਅੱਜ ਤੁਹਾਡੇ ਫੈਸਲੇ ਦੀ ਉਡੀਕ ਕਰਨੀ ਹੈ। ਫੈਸਲਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ, ਵਿੱਚ ਕਿਸੇ ਤਰ੍ਹਾਂ ਦਾ ਵੀ ਝੋਲਾ ਨਹੀਂ ਹੋਣਾ ਚਾਹੀਦਾ ਵੀ ਇਹ ਸਾਡੀਆਂ ਮੰਗਾਂ ਨੇ, ਜੇ ਮੰਨਦੇ ਹੋ ਇੰਨਾ ਸਮਾਂ, ਜੇ ਨਹੀਂ ਮੰਨਦੇ ਤੇ ਅਗਲਾ ਜਿਹੜਾ ਤੁਹਾਡਾ ਕਦਮ ਹੈ ਉਹ ਅੱਜ ਨਾਲ ਦੀ ਨਾਲ ਸੰਗਤ ਦੇ ਵਿੱਚ ਅਨਾਉਂਸ ਹੋਣਾ ਚਾਹੀਦਾ ਹੈ। ਬਸ ਇੰਨੀ ਕੁ ਮੇਰੀ ਬੇਨਤੀ ਹੈ। ਜੇ ਸੰਗਤ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੈ ਤਾਂ ਇੱਕ ਵਾਰੀ ਹੱਥ ਖੜੇ ਕਰਕੇ ਜਕਾਰੇ ਜ਼ਰੂਰ ਛੱਡੇ ਕਿ ਬਿਲਕੁਲ ਆਰ ਤੇ ਪਾਰ ਸਿੱਧਾ ਜਿਹੜਾ ਜਿੱਥੋਂ ਫੈਸਲਾ ਹੋਣਾ ਚਾਹੀਦਾ ਹੈ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਰਨੈਲ ਸਿੰਘ ਨਿਮਨਾਬਾਦ ਵੀ ਇੱਥੇ ਪਹੁੰਚੇ ਨੇ ਜੀ, ਔਰ ਉਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਤਜਿੰਦਰਪਾਲ ਸਿੰਘ ਜੀ, ਅੰਤਰਿੰਗ ਮੈਂਬਰ ਸਰਦਾਰ ਰੁਪਿੰਦਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ, ਸਰਦਾਰ ਸਵਰਨ ਸਿੰਘ ਬੁੰਗਾ ਟਿੱਬੀ ਜੀ, ਸਰਦਾਰ ਗੁਰਜੀਤ ਸਿੰਘ ਧਮੋਲੀ, ਸਰਦਾਰ ਰਜਿੰਦਰ ਸਿੰਘ ਬਰਾੜਾ, ਸਰਦਾਰ ਗੁਰਤੇਜ ਸਿੰਘ, ਸਰਦਾਰ ਸੁਖਦੇਵ ਸਿੰਘ, ਸਰਦਾਰ ਜੋਗਾ ਸਿੰਘ ਯਮਨਾ ਨਗਰ, ਸਰਦਾਰ ਇੰਦਰਜੀਤ ਸਿੰਘ, ਸਰਦਾਰ ਬੀਬੀ ਜਸਬੀਰ ਕੌਰ ਮਸਾਣਾ, ਬੀਬੀ ਕਪੂਰ ਕੌਰ ਸਰਦਾਰ ਗੁਰਨਾਮ ਸਿੰਘ ਮੈਂਬਰ ਡਬਰੀ ਸਾਹਿਬ, ਸਰਦਾਰ ਬਲਦੇਵ ਸਿੰਘ ਕੈਂਪੁਰ, ਸਰਦਾਰ ਕਾਕਾ ਸਿੰਘ, ਸਰਦਾਰ ਕਰਮਜੀਤ ਸਿੰਘ, ਸਰਦਾਰ ਇਕਬਾਲ ਸਿੰਘ, ਸਰਦਾਰ ਬਲਵਿੰਦਰ ਸਿੰਘ ਔਰ ਸਰਦਾਰ ਕੁਲਦੀਪ ਸਿੰਘ, ਸਰਦਾਰ ਗੁਰਮੇਸ਼ ਸਿੰਘ ਸਰਸਾ, ਸਰਦਾਰ ਪ੍ਰਕਾਸ਼ ਸਿੰਘ ਸਾਹੂਵਾਲਾ, ਸਰਦਾਰ ਬਿੰਦਰ ਸਿੰਘ, ਸਰਦਾਰ ਕੁਲਦੀਪ ਸਿੰਘ ਫੱਗੂ ਜਿਹੜੇ ਪ੍ਰਚਾਰਕ ਵੀ ਨੇ, ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਸਰਦਾਰ ਬਲਕਾਰ ਸਿੰਘ ਜੀ ਪਹੁੰਚੇ ਨੇ। ਬਹੁਤ ਧੰਨਵਾਦ ਹੈ ਜੀ। ਹੁਣ ਬੇਨਤੀ ਕਰਦੇ ਆ ਜੀ ਮਨਦੀਪ ਸਿੰਘ ਜਿਹੜੇ ਰੋਡ ਛੱਪਰ ਜਿਹੜੇ ਆਪਣੇ ਕਿਸਾਨ ਨੇਤਾ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ 2 ਮਿੰਟਾਂ ਵਾਸਤੇ ਸਟੇਜ ਤੇ ਆਉਣ। ਆਏ ਬਾਬਾ ਰਾਜਾ ਰਾਜ ਸਿੰਘ ਜੀ ਦੇ ਸਿੰਘ ਵੀ ਇੱਥੇ ਪਹੁੰਚੇ ਆ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਪਹੁੰਚਣ ਤੇ। ਯਾਰ ਇੱਕ ਮਿੰਟ ਰੁਕ ਜਾ। ਅੰਮ੍ਰਿਤ ਬਾਜਵਾ ਉਹ ਵੀ ਇੱਥੇ ਪਹੁੰਚੇ, ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ। ਆਓ ਜੀ ਅਮਨਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ यमुनगर तो आए हैं। देखो मारे पास भाषण भूषण तो देना आंदा नहीं जी, सीधी बात। असी हैं लड़ने वाले। गुरु ग्रंथ साहब की हजूरी च खड़िया ना पहला कभी डरे ना दबे, जेल में भी गए, मुकदमे भी दर्ज हैं, पर जहां गुरु ग्रंथ साहब की बात आ जा तो पीछे नहीं हटते भाई। रही मेरी बात दूसरी भाई, भाषण तो चाहे भाई 4 बजे तक 2 महीने तक भाषण रखो, मेरी बात कड़वी है पर सच है। सभी के दिल के अंदर यही बात है कि भाषण कम करो, जो अगला फैसला है वो फैसला लो भाई। यही बात है ना भाई, सारे हाथ खड़े करके बताओ। देखो फैसला लेना पड़ेगा सख्त। यहां भाषण देने से, यहां कुछ करने से कुछ नहीं होता। कमेटी को, मेरी सिद्ध कमेटी को भी चेतावनी है भाई, फैसला लेना है तकड़ा। कभी यहां कहा जी चलो जी, फिर बाद में जाएगा कुछ भी नहीं। यहां आप बस सिर देने आए हैं, यहां भाषण देने नहीं आए भाई। कमेटी तगड़ा फैसला ले, जो मानता है उस पर मुकदमा होना चाहिए, 302 का भी 307 का भी। जो हमारे बच्चे गिरफ्तार करे बाइज्जत बरी आज होने चाहिए। यहां सारी संगत यहां सिर देने आए हैं। जोन सी संगत घर बैठी ना, वो तो घर ही बैठी रहेगी, सिर्फ वीडियो देखेगी। आज सिर्फ मरने वाली संगत आई भाई। मेरी तो यही विनती है भाई सभी से, भाई जो कमेटी फैसला लेगी सख्त लियो, फिर बाद में पता कमेटी का हाल क्या हुआ फिर भाई, ठीक कह रहे कि नहीं कह रहे जी। तो भाई तगड़ा फैसला लियो, सारी संगत आपके लो। वाहिगुरु जी का खालसा, वाहिगुरु जी की फतेह। मैं बेनती करांगा सरदार हरकेश सिंह मोड़ी साहब 2 मिनटां वास्ते आओ जी। हरकेश सिंह मोड़ी श्रोमणी अकाली दल दे हरियाणा दे प्रधान ने जी। आओ जी मोड़ी साहब। साडे विच
ਭਾਈ ਬਰਜਿੰਦਰ ਸਿੰਘ ਜੀ ਪਰਵਾਨਾ ਵੀ ਰਾਜਪੁਰੇ ਤੋਂ ਚੱਲ ਕੇ ਪਹੁੰਚੇ ਆ। ਮੈਂ ਉਹਨਾਂ ਦਾ ਵੀ ਸਾਰੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੰਗਤ ਵੱਲੋਂ ਧੰਨਵਾਦ ਕਰਦਾ। ਆਓ ਜੀ ਮੋੜੀ ਸਾਹਿਬ। ਅੱਠਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਵਰਸਾਈ ਸੰਗਤ, ਸਿੱਖ ਕੌਮ ਦੀ ਲੜਨ ਵਾਲੀ ਜੁਝਾਰੂ ਹਸਤੀਆਂ ਜੋ ਵੀ ਮੇਰੇ ਸਾਹਮਣੇ ਬੈਠੀਆਂ ਤੇ ਸਾਰੇ ਸਮੁੱਚੇ ਹੀ ਲੀਡਰ ਸਾਹਿਬਾਨ, ਸਾਰਿਆਂ ਦੇ ਚਰਨਾਂ 'ਚ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਿੱਜੀ ਪਰਿਵਾਰਕ ਮੈਂਬਰ ਦੀ ਡੈਥ ਹੋਣ ਕਰਕੇ ਮੈਂ ਲੇਟ ਆਇਆ। ਮੇਰੇ ਤੋਂ ਪਹਿਲਾਂ ਬੜੇ ਹੀ ਸੂਝਵਾਨ ਲੀਡਰ ਸਾਹਿਬਾਨਾਂ ਨੇ ਕਾਫੀ ਕੁਝ ਬੋਲਿਆ ਹੋਣਾ ਔਰ ਸਾਰਾ ਕੁਝ ਹੀ ਚੰਗਾ ਹੋਣਾ। ਮੈਂ 2-3 ਗੱਲਾਂ ਆਪ ਜੀ ਦੇ ਦਰਮਿਆਨ ਰੱਖ ਕੇ ਫੈਸਲਾ ਆਪ ਜੀ ਨੇ ਲੈਣਾ ਹੈ, ਲੀਡਰਸ਼ਿਪ ਨੇ ਲੈਣਾ ਹੈ। ਪਰ ਕਈ ਵਾਰੀ ਆਪਾਂ ਚੁੱਪ ਚਪੀਤੇ ਸਾਹਮਣੇ ਬੈਠੇ ਰਹਿੰਦੇ ਆ, ਸਾਡੀ ਸਹਿਮਤੀ ਹੋ ਜਾਂਦੀ ਆ, ਲੀਡਰਸ਼ਿਪ ਸਾਡੀ ਕਈ ਵਾਰੀ ਚੁੱਕ ਜਾਂਦੀ ਆ। ਦੇਸ਼ ਵੰਡ ਦੇ ਸਮੇਂ ਵੀ ਸਿੱਖ ਸੰਗਤ ਦਾ ਕੋਈ ਕਸੂਰ ਨਹੀਂ, ਸਾਡੀ ਲੀਡਰਸ਼ਿਪ ਦੇ ਕਾਰਨ ਅਸੀਂ ਉਜੜੇ। ਪੰਜਾਬ ਦੇ ਟੁਕੜੇ ਹੋਏ ਅਸੀਂ ਨੁਕਸਾਨ 'ਚ ਗਏ, ਸਾਡੀ ਲੀਡਰਸ਼ਿਪਾਂ ਦਾ ਕਸੂਰ ਹੈ, ਭਾਵੇਂ ਕੋਈ ਹੋਵੇ। ਅੱਜ ਵੀ ਕਈ ਵਾਰੀ ਲੀਡਰਸ਼ਿਪ ਇਸ ਤਰ੍ਹਾਂ ਦੇ ਫੈਸਲੇ ਕਰ ਜਾਂਦੀ ਹੈ, ਚੁੱਪ ਚਪੀਤੇ ਅਸੀਂ ਬੈਠੇ ਦੇਖੀ ਜਾਂਦੇ ਆ। ਧਿਆਨ ਦੇਣ ਦੀ ਲੋੜ ਹੈ। ਜੇ ਲੀਡਰਸ਼ਿਪ ਉੱਕ ਜਾਂਦੀ ਹੈ, ਸਾਰੇ ਤੁਸੀਂ ਸਿਆਣੇ ਹੋ, ਫੈਸਲਾ ਕਈ ਵਾਰੀ ਆਪ ਕਰਨਾ ਪੈ ਜਾਂਦਾ ਹੈ। ਪਰ ਸਾਡੀ ਲੀਡਰਸ਼ਿਪ ਬੜੀ ਸਿਆਣੀ ਹੈ, ਮੈਨੂੰ ਨਹੀਂ ਲੱਗਦਾ ਕੋਈ ਕਮੀ ਹੈ। ਕਿਉਂਕਿ ਅਸੀਂ ਜੇ ਗਲਾਂ 'ਚ ਟਾਇਰ ਪਵਾ ਕੇ ਵੀ ਅਜੇ ਸਾਡੀ ਸਮਝ ਨਹੀਂ ਆਈ, ਫਿਰ ਕਦੇ ਨਹੀਂ ਆਉਣੀ। ਕਿਉਂ ਸਾਡੇ ਨਾਲ ਇਹ ਹੁੰਦਾ? ਕਿਤੇ ਨਾ ਕਿਤੇ ਸਾਡੀ ਢਿੱਲ ਹੁੰਦੀ ਹੈ। ਇਸ ਦਰਬਾਰ ਸਾਹਿਬ ਦੇ ਵਿੱਚ ਸਾਹਮਣੇ ਸਰਾਏ 8ਵੇਂ ਪਾਤਸ਼ਾਹ ਜੀ ਦੇ ਨਾਂ ਤੇ, ਉਸ ਦੇ ਵਿੱਚ 500 ਪੁਲਿਸ ਵਾਲਾ ਸ਼ਰਾਬ ਪੀਂਦਾ, ਉਸ ਦੇ ਵਿੱਚੋਂ ਸੇਵ ਕਰਦੇ ਬਾਸ ਬੇਸਨਾਂ ਦੇ ਵਿੱਚ ਅਸੀਂ ਚੁੱਪ ਬੈਠੇ ਰਹੇ। ਉਹਨਾਂ ਨੇ ਦੁਬਾਰੇ ਤੇ ਹਨੂਮਾਨ ਜੀ ਦਾ ਖਾਲਸਾ ਹਨੂਮਾਨ ਜੀ ਕੀ ਫਤਿਹ ਕਹਿੰਦਾ, ਅਸੀਂ ਚੁੱਪ ਬੈਠੇ ਰਹੇ। ਉਹਨਾਂ ਨੇ ਤੀਜਾ ਮੰਡ ਭੇਜਤਾ ਇੱਥੇ, ਇਸੇ ਜਗ੍ਹਾ ਇਸੇ ਦਰਬਾਰ ਸਾਹਿਬ ਦੇ ਵਿੱਚ ਸਮਾਪਤੀ ਦੇ ਵਿੱਚ ਜਦੋਂ 3-5 ਜਕਾਰੇ ਸਿੰਘ ਸਾਹਿਬਾਨ ਨੇ ਸਮਾਪਤੀ ਦੇ ਛੱਡੇ। ਇੱਥੇ ਕਈ ਕਹਿੰਦੇ ਮੰਡ ਦਾ ਕੀ ਕਸੂਰ ਹੈ। ਸਭ ਤੋਂ ਪਹਿਲਾ ਕਸੂਰ ਮੈਂ ਦੱਸਣ ਲੱਗਿਆ, ਜਦੋਂ ਇੱਥੇ ਜਕਾਰੇ ਛੱਡੇ, ਉਹ ਬੰਦੇ ਨੇ ਗੱਡੀ ਤੋਂ ਥੱਲੇ ਉਤਰ ਕੇ ਥੱਲੇ ਭਾਰਤ ਮਾਤਾ ਕੀ ਜੈ ਦੇ ਜਕਾਰੇ ਛੱਡੇ, ਤਾਂ ਉਹਦੇ 1-2 ਬੰਦਾ ਗਲ ਪਿਆ, ਉਹਨੇ ਗੱਡੀ ਭਜਾਈ ਤੇ ਉਹੀ ਜਿਹੜੇ ਅੰਜਾਮ ਨੂੰ ਉਹ ਇੱਥੇ ਜਿਸ ਕਿਰਤ ਨੂੰ ਅੰਜਾਮ ਦੇਣ ਲਈ ਉਹ ਆਇਆ ਸੀ, ਉਹ ਲਖੀਮਪੁਰ ਖੀਰੀ ਇੱਥੇ ਬਣਾਉਣਾ ਚਾਹੁੰਦਾ ਸੀ ਔਰ ਉਸਨੇ ਉਸ ਨੂੰ ਅੰਜਾਮ ਦਿੱਤਾ। ਮੇਰਾ ਕਹਿਣ ਦਾ ਭਾਵ, ਅਸੀਂ ਬਾਰ-ਬਾਰ ਢਿੱਲ ਵਰਤੀ, ਅਸੀਂ ਬਾਰ-ਬਾਰ ਇਹਨਾਂ ਸਰਕਾਰਾਂ ਨਾਲ ਲਿਹਾਜ਼ ਕੀਤੀ। ਇਹ ਸਰਕਾਰਾਂ ਸਾਡੇ ਨਾਲ ਨਵੀਂ ਤੋਂ ਨਵੀਂ ਕਰਤੂਤ ਰੋਜ਼ ਲੈ ਕੇ ਆਉਂਦੇ ਨੇ। ਵੀਰੋ, ਮੈਂ ਬੜਦਿਆਂ ਸੁਣਿਆ ਕਿ ਸਖਤ ਤੋਂ ਸਖਤ ਫੈਸਲਾ ਲੈਣਾ ਚਾਹੀਦਾ। ਮੈਂ ਬੇਨਤੀ ਕੀਤੀ ਸੀ, ਕਈ ਬੰਦੇ ਇੱਥੇ ਸੋਚ ਕੇ ਆਏ ਹੋਣੇ ਵੀ ਦੇਖਦੇ ਆ ਪ੍ਰੋਗਰਾਮ ਘੰਟਾ ਚੱਲੂ, 2 ਘੰਟਾ ਚੱਲੂ, ਦਿਹਾੜੀ ਚੱਲੂ। ਵੀਰੋ, ਜੇ ਤੇ ਤੁਸੀਂ ਕਛਹਿਰੇ ਬਨੈਣ ਤੌਲੀਏ ਨਿਤਨੇਮ ਇੱਥੇ ਕਈ ਦਿਨ ਦਾ ਕਰਨ ਵਾਸਤੇ ਆਏ ਹੋ, ਮੈਨੂੰ ਲੱਗਦਾ ਨਹੀਂ ਤੇ ਇੱਥੇ ਬੁਰੇ ਹਾਲਾਤ ਅੱਜ ਹਰਿਆਣੇ ਦੇ ਵਿੱਚ ਸਰਕਾਰ ਦੇ ਨੇ। ਸਾਡੇ ਰਿਕਸ਼ੇ ਵਾਲੇ ਸਿੱਖ ਭਰਾਵਾਂ ਦੇ ਮੂੰਹ ਦੇ ਵਿੱਚ ਸਰਕਾਰ ਦੇ ਸਮੇਂ 'ਚ ਮੂਤਦੇ ਨੇ ਔਰ ਇੱਥੇ ਦਾ ਚੀਫ ਮਿਨਿਸਟਰ ਪੱਗ ਦੇ ਵਿੱਚ ਸਿਰ ਫਸਾ ਕੇ ਸਾਡੇ ਪੰਜਾਬ ਦੇ ਵਿੱਚ ਘੁੰਮਦਾ। ਕੋਈ ਵੀ ਹੋਵੇ, ਭਾਵੇਂ ਮੇਰਾ ਸੱਕਾ ਹੋਵੇ, ਵੀਰੋ ਲੀਡਰੀਆਂ ਕਰੋ, ਅਕਾਲੀ ਦਲ ਦੀ ਕਰੋ, ਉਸਦੇ ਵਿਰੋਧੀ ਦਲਾਂ ਦੀ ਕਰੋ, ਕਿਸੇ ਵੀ ਜਮਾਤ ਦੇ ਵਿੱਚ ਰਹਿ ਕੇ ਕਰੋ, ਬਟ ਜਦੋਂ ਸਿੱਖ ਦੇ ਨਾਲ ਕਿਤੇ ਵੀ ਬੁਰਾ ਹੁੰਦਾ, ਉੱਥੇ ਆਪਣੇ ਦਲ ਆਪਣੀ ਰਾਜਨੀਤੀ ਭੁੱਲ ਜਾਇਆ ਕਰੋ, ਉੱਥੇ ਲੜਨ ਵਾਸਤੇ ਤਿਆਰ ਹੋ ਜਾਇਆ ਕਰੋ। ਜ਼ਿਆਦਾ ਸ਼ਬਦ ਮੈਂ ਨਹੀਂ ਬੋਲਣੇ, ਸਮਾਪਤੀ ਵੱਲਾਂ। ਵੀਰੋ, ਅੱਜ ਇੱਥੇ ਸਰਕਾਰ ਦੇ ਨੁਮਾਇੰਦੇ ਸਾਡੇ ਵਿੱਚ ਹੀ ਇੱਥੇ ਖੜੇ ਹੋਣੇ,
ਉਹ ਕਹਿ ਕੇ ਆਏ ਹੋਣੇ ਅਸੀਂ ਗੇੜਾ ਦੇ ਦਿਆਂਗੇ ਸਿਸਟਮ ਨੂੰ, 2-4 ਬੋਲ ਤੁਹਾਡੇ ਖਿਲਾਫ ਬੋਲ ਕੇ ਦੇ ਦਿਆਂਗੇ ਸਿਸਟਮ ਨੂੰ ਗੇੜਾ ਤੁਸੀਂ ਦੇਣ ਨਹੀਂ ਦੇਣਾ। ਅੱਜ ਇੱਥੋਂ ਫੈਸਲਾ ਕਰਾ ਕੇ ਜਾਣਾ। ਸਭ ਤੋਂ ਪਹਿਲੀ ਡਿਮਾਂਡ ਹੈ ਪਰਚਾ ਸਾਡਾ ਰੱਦ ਤੇ ਸਾਡੇ ਬੱਚੇ ਬਾਹਰ। ਉਸ ਤੋਂ ਪਹਿਲਾਂ ਸਾਡਾ, ਇਹ ਮੇਰਾ ਪਰਸਨਲ ਸੁਝਾਅ ਹੈ, ਕੋਈ ਫੈਸਲਾ ਨਹੀਂ ਹੋਣਾ ਚਾਹੀਦਾ। ਜਿਹੜਾ ਮੰਡ ਤੇ ਪਰਚਾ ਹੈ ਸੈਕਿੰਡ ਗੱਲ ਹੈ, ਪਹਿਲੀ ਨਹੀਂ। ਕਈਆਂ ਦੇ ਮੂੰਹ ਨਿਕਲਦਾ ਪਹਿਲਾਂ ਉਹ ਤੇ ਪਰਚਾ ਹੋਵੇ, ਇਹਦਾ ਮਤਲਬ ਐਸਪੀ ਸਮਝਦਾ ਸੀ ਪਰਸੋਂ, ਕਹਿੰਦਾ ਉਹ ਤੇ ਦੇ ਦਿੰਦੇ ਆ ਪਰਚਾ, ਫਿਰ ਤੁਹਾਡੇ ਤੇ ਵੀ ਦੇ ਦਿੰਦੇ ਆ। ਇਹ ਪਰਮਿਸ਼ਨ ਦਿੱਤੀ ਜਾਂਦੀ ਹੈ ਆਟੋਮੈਟਿਕ, ਇਹ ਬੋਲ ਨਹੀਂ ਬੋਲਣਾ ਪਹਿਲਾਂ ਉਹ ਤੇ ਪਰਚਾ ਨਹੀਂ, ਪਹਿਲਾਂ ਸਾਡਾ ਪਰਚਾ ਕੈਂਸਲ, ਸਾਡੇ ਬੱਚੇ ਬਾਹਰ, ਉਹਦੇ ਤੇ ਫਿਰ ਅਸੀਂ ਪਰਚਾ ਕਰਾ ਲਾਂਗੇ, ਸਾਡੇ ਜਿੰਨਾ ਕੁ ਦਮ ਹੈਗਾ। ਸੋ ਵੀਰੋ, ਮੇਰੀ ਸਹਿਮਤੀ ਤੁਹਾਡੇ ਨਾਲ, ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣੇ ਦੀ ਸਹਿਮਤੀ ਤੁਹਾਡੇ ਨਾਲ। ਜਿਹੜੀ ਲੜਾਈ ਲੜਾਂਗੇ ਉਸ ਦੇ ਵਿੱਚੋਂ ਦਾਸ ਨਹੀਂ ਭੱਜੇਗਾ। ਜੇ ਮੈਂ ਤੁਹਾਨੂੰ ਕਿਹਾ ਕਛਹਿਰਾ ਤੌਲੀਆ ਬਨੈਣ ਨਾਲ ਲੈ ਕੇ ਆਇਓ, ਭਾਵੇਂ ਮੇਰਾ ਪਿੰਡ ਦੂਰ ਨਹੀਂ, ਮੈਂ ਲੈ ਕੇ ਆਇਆ। ਲੜਾਂਗੇ ਇਹਨਾਂ ਸ਼ਬਦਾਂ ਰਾਹੀਂ ਖਿਮਾ ਦਾ ਜਾਚਕਾ। ਸਭ ਤੋਂ ਪਹਿਲਾਂ ਇੱਕ ਨਾਰਾ ਲਾਣਾ, ਜਿਹੜਾ ਬੰਦਾ ਨਹੀਂ ਲੜਨਾ ਚਾਹੁੰਦਾ ਨਾ ਲਾਵੇ। ਲੜਾਂਗੇ ਜਿੱਤਾਂਗੇ, ਲੜਾਂਗੇ ਇਹ ਸਰਕਾਰ ਨੂੰ ਝੁਕਾ ਕੇ ਛੱਡਾਂਗੇ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਬਾਪੂ ਤਰਸੇਮ ਸਿੰਘ ਜੀ ਨੂੰ 2 ਮਿੰਟਾਂ ਵਾਸਤੇ ਸਟੇਜ ਤੇ ਆਉਣ। ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਬਾਪੂ ਤਰਸੇਮ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ, 2 ਮਿੰਟਾਂ ਵਾਸਤੇ ਆਓ ਬਾਪੂ ਜੀ। ਗੁਰਤੇਜ ਸਿੰਘ 1 ਮਿੰਟ ਆਓ ਜੀ, ਆ ਜਾਓ ਬਾਪੂ, ਆ ਜਾ, ਇੱਕ ਮਿੰਟ ਬਾਪੂ, ਆਓ ਗੁਰਤੇਜ ਜੀ, ਆਓ, ਇੱਕ ਹੀ ਮਿੰਟ ਆ ਲਓ। ਇੱਕ ਮੇਰੀ ਬੇਨਤੀ ਕਰਨੀ ਕਰ ਦਿਓ ਫਟਾਫਟ, ਇੱਕ ਮਿੰਟ। ਸੰਗਤ ਜੀ, ਸਭ ਤੋਂ ਪਹਿਲਾਂ ਦਾਸ ਦੀ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਫਤਿਹ ਦਾ ਜਵਾਬ ਗੱਜ ਕੇ ਦਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੀ ਸੰਗਤਾਂ ਹਰਿਆਣਾ, ਪੰਜਾਬ, ਹਿਮਾਚਲ, ਚੰਡੀਗੜ੍ਹ, ਪੰਜਾਬ ਤੋਂ ਪਤਾ ਨਹੀਂ ਕਿੱਥੋਂ ਦੂਰ ਤੋਂ ਚੱਲ ਕਰਕੇ ਅੱਜ ਇੱਥੇ ਪੁੱਜੀਆਂ ਨੇ, ਆਪਣੇ ਹੱਕਾਂ ਦੀ ਰਾਖੀ ਲਈ, ਆਪਣੇ ਆਪ ਨੂੰ ਮਜ਼ਬੂਤ ਕਰਨ ਲਈ, ਕੌਮ ਨੂੰ ਤਕੜਾ ਕਰਨ ਲਈ ਤੇ ਆਪਣੇ ਬੱਚਿਆਂ ਦੇ ਨਾਲ ਖੜਨ ਲਈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਸ਼ੁਰੂ ਤੋਂ ਲੈ ਕੇ ਅੱਜ ਤੱਕ, ਹੁਣ ਤੱਕ ਔਰ ਅੱਗੇ ਵੀ ਡਟ ਕੇ ਆਪਣੀ ਕੌਮ ਦੇ ਨਾਲ ਖੜੀ ਰਹੂਗੀ, ਆਪਣੇ ਬੱਚਿਆਂ ਦੇ ਨਾਲ ਖੜੀ ਰਹੂਗੀ। ਅੱਜ ਆਪ ਜੀ ਦੀ ਤਾਕਤ ਦਾ ਇੰਨਾ ਕੁ ਅਸਰ ਹੋਇਆ ਵੀ ਜਿਹੜੀ ਸਰਕਾਰ, ਜਿਹੜਾ ਪ੍ਰਸ਼ਾਸਨ ਅੱਜ ਤੱਕ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀਗਾ, ਉਹਨਾਂ ਦੇ ਬਾਰ-ਬਾਰ ਹੁਣ ਫੋਨ ਆਉਣੇ ਸ਼ੁਰੂ ਹੋ ਗਏ ਨੇ। ਹੁਣ ਸੰਗਤ ਜੀ, ਸਾਡੇ ਕੋਲ ਹੁਣ ਮੈਸੇਜ ਪ੍ਰਸ਼ਾਸਨ ਵੱਲੋਂ ਆ ਰਿਹਾ ਹੈ ਕਿ ਵੀ ਅਸੀਂ ਗੱਲ ਕਰਨਾ ਚਾਹੁੰਦੇ ਆ, ਜਿਹੜਾ ਮਸਲਾ ਹੈ ਮਸਲੇ ਨੂੰ ਵਿਚਾਰ ਕਰਕੇ, ਵਾਰਤਾਲਾਪ ਕਰਕੇ ਨਿਪਟਾਉਣਾ ਚਾਹੁੰਦੇ ਆ। ਹੁਣ ਆਪ ਜੀ ਦੇ ਇਸ ਮੌਕੇ ਇੰਨੀ ਕਿ ਬੇਨਤੀ ਕਰਨ ਆਇਆ ਕਿ ਜੇ ਆਪ ਸਭਨਾਂ ਦੀ ਇਜਾਜ਼ਤ ਹੋਵੇ ਤਾਂ ਜੇ ਅਸੀਂ ਆ ਵਿਚਾਰ ਤੇ ਗੱਲਬਾਤ ਦਾ ਰਸਤਾ ਖੁੱਲ੍ਹਾ ਰੱਖਣਾ ਚਾਹੁੰਦੇ ਆ ਤਾਂ ਸਾਡੇ 5 ਮੈਂਬਰੀ ਕਮੇਟੀ ਜਿਹੜੀ ਪਹਿਲਾਂ ਮੈਂਬਰ ਸਾਹਿਬਾਨ ਦੀ ਬਣੀ ਸੀਗੀ, ਉਹ ਗੱਲ ਰੱਖਣਾ ਚਾਹੁੰਦੀ ਹੈ ਪ੍ਰਸ਼ਾਸਨ ਦੇ ਨਾਲ। ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ, ਰਾਬਤਾ ਕਾਇਮ ਕਰਨਾ ਚਾਹੁੰਦਾ। ਜੇ ਤਾਂ ਤੁਸੀਂ ਸਾਰੇ ਹੱਕ ਦੇ ਵਿਚਕਾਰ ਹੋ, ਗੱਲਬਾਤ ਖੁੱਲ੍ਹੀ ਰੱਖਣ ਦੇ ਵਿਚਕਾਰ, ਤਾਂ ਇੱਕ ਜਕਾਰਾ ਛੱਡ ਕੇ ਹਾਂ ਦਾ ਨਾਰਾ ਮਾਰ ਦਿਓ ਜੀ। ਬੋਲੇ ਸੋ ਨਿਹਾਲ। ਇਜਾਜ਼ਤ ਹੈ ਸੰਗਤ ਜੀ, ਜੇ ਅਸੀਂ ਗੱਲਬਾਤ ਕਰਨਾ ਚਾਹੀਏ ਤਾਂ ਫਿਰ ਤੁਹਾਡੀ ਤੇ ਇਜਾਜ਼ਤ, ਹੱਥ ਖੜੇ ਕਰਕੇ ਕਹਿ ਦਿਓ ਜੀ। ਇੱਕ ਵਾਰ ਬੇਨਤੀ ਹੈ ਪਲੀਜ਼, ਸਾਰੇ ਹੱਥ ਖੜੇ ਕਰ ਦਿਓ ਜੇ ਆਪਾਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ, ਜੇ ਪ੍ਰਸ਼ਾਸਨ ਨਾਲ ਹੱਲ ਕਰਨਾ ਚਾਹੁੰਦੇ ਹਾਂ ਵਾਰਤਾਲਾਪ ਨਾਲ। ਹਾਂਜੀ ਸੰਗਤ ਜੀ, ਬੇਨਤੀ ਹੈ ਜੀ। ਆਓ ਬਾਪੂ ਜੀ, 2 ਮਿੰਟਾਂ ਵਾਸਤੇ ਆਓ। ਗੱਲ ਕਲੀ ਕਰ ਲਓ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਨੂੰ ਹੁਕਮ ਹੈ, ਪਰਚਾ ਸ਼ਬਦ ਦਾ ਓਟ ਅਕਾਲ ਕੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਸੋ ਖਾਲਸਾ ਜੀ, ਸੰਗਤ ਤੋਂ ਬਾਰ-ਬਾਰ ਪੁੱਛ ਰਹੇ ਵੀ ਗੱਲਬਾਤ ਜਾਰੀ ਕੀਤੀ ਜੇ, ਰਾਬਤਾ ਕਰੀ ਜੇ, ਹੱਥ ਖੜੇ ਕਰੋ। 3 ਵਾਰ ਪੁੱਛ ਲਿਆ ਪਰ ਸੰਗਤ ਨੇ ਹੱਥ ਖੜੇ ਕਰਕੇ ਨਹੀਂ ਇਜਾਜ਼ਤ ਦਿੱਤੀ। ਸੋ ਸੰਗਤ ਦਾ ਫੈਸਲਾ ਸਮਝਣਾ ਚਾਹੀਦਾ ਕਮੇਟੀ ਨੂੰ ਕਿ ਉਹ ਫੈਸਲਾ ਲੈਣ, ਪਰਚੇ ਵਾਪਸ ਲੈਣ ਤੇ ਉਹਦੇ ਤੇ ਪਰਚਾ ਕਰਨ। 2 ਟੁੱਕੀ ਗੱਲ ਹੈ ਇਹਦੇ 'ਚ, ਰਾਬਤਾ ਕਿਹੜੀ ਗੱਲ ਦਾ?
ਸੰਗਤ ਵੱਲੋਂ ਤਾਂ ਆ ਫੈਸਲਾ, ਬਾਕੀ ਕਮੇਟੀ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਨੂੰ ਮੈਂ ਬੇਨਤੀ ਕਰਾਂਗਾ, ਉਹ ਬਾਪੂ ਜੀ ਗੁਰੂ ਰੂਪ ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਜੋ ਘਟਨਾ ਵਾਪਰੀ, ਜੋ ਗੁਰੂ ਘਰ ਚ ਆ ਕੇ ਉਸ ਜੋ ਮੇਰਾ ਖਿਆਲ ਹੈ ਕਿ ਪੰਥ ਦੋਖੀ, ਸਿੱਖ ਦੋਖੀ, ਉਹ ਹਮੇਸ਼ਾ ਹੀ ਉਹਨਾਂ ਦਾ ਜਿਹੜਾ ਕੰਮ ਹੈ ਕਿ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣਾ, ਤੇ ਉਹਦੇ ਪਿੱਛੇ ਲੱਗਦਾ ਕਿ ਸਰਕਾਰਾਂ ਦੀ ਪੂਰੀ ਸ਼ਹਿ ਆ ਉਹਨਾਂ ਲੋਕਾਂ ਨੂੰ ਕਿ ਉਹ ਹਮੇਸ਼ਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣਾ, ਸਾਡੇ ਯੋਧਿਆਂ ਦੇ ਖਿਲਾਫ, ਸਾਡੇ ਗੁਰੂਆਂ ਦੇ ਖਿਲਾਫ, ਸਾਡੇ ਧਰਮ ਦੇ ਖਿਲਾਫ ਹਮੇਸ਼ਾ ਜਿਹੜਾ ਉਹਨਾਂ ਦਾ ਜਿਹੜਾ ਕਿ ਉਹਨਾਂ ਨੇ ਜ਼ਹਿਰ ਉਗਲ ਕੇ ਸਾਡੀ ਕੌਮ ਨੂੰ, ਸਾਡੀ ਨੌਜਵਾਨੀ ਨੂੰ ਚੜਾਉਣਾ। ਤੇ ਬਹੁਤ ਵਾਰੀ ਸਾਡੀ ਨੌਜਵਾਨੀ ਇਹੋ ਜਿਹੇ ਜਿਹੜੇ ਨਿਕੰਮੇ ਕਿਸਮ ਦੇ ਇਨਸਾਨ ਜਿਨ੍ਹਾਂ ਦਾ ਕੋਈ ਧਰਮ, ਕੋਈ ਮਜ਼ਹਬ ਨਹੀਂ, ਮੇਰਾ ਖਿਆਲ ਹੈ ਕਿ ਸਰਕਾਰਾਂ ਇਹਨਾਂ ਨੂੰ ਇਹਨਾਂ ਦੇ ਪਿੱਛੇ ਸ਼ਹਿ ਦੇ ਕੇ ਇਹਨਾਂ ਨੂੰ ਸਾਡੇ ਖਿਲਾਫ ਇਹੋ ਜਿਹੇ ਕਾਰਵਾਈਆਂ ਕਰਨ ਵਾਸਤੇ ਮਜਬੂਰ। ਇਸ ਕਰਕੇ ਜੋ ਦਿਨ ਵਾਪਰਿਆ ਉਹਦੇ 'ਚ ਬਹੁਤ ਹੀ ਜੋ ਵੱਡਾ ਨੁਕਸਾਨ ਸਾਡੇ ਨੌਜਵਾਨਾਂ ਦਾ, ਅੱਜ ਅਸੀਂ ਹਸਪੀਟਲ 'ਚੋਂ ਉਹਨਾਂ ਦਾ ਪਤਾ ਲੈ ਕੇ ਆਏ ਹਾਂ, ਤੇ ਇੱਕ ਨੌਜਵਾਨ ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਉਹਦੇ ਕੋਲ ਬੋਲਿਆ ਨਹੀਂ ਜਾ ਰਿਹਾ, ਉਹਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗੀ ਹੋਈ ਆ, ਉਹਦੀ ਲੱਤ ਟੁੱਟੀ ਹੋਈ ਆ, ਤੇ ਬਹੁਤ ਮੁਸ਼ਕਲ ਦੌਰ 'ਚ ਆ। ਇਸੇ ਕਰਕੇ ਸਾਡੀ ਜਿੱਥੇ ਇੱਥੇ ਸਿੱਖਾਂ ਦੀ ਨੁਮਾਇੰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਸਿੱਖਾਂ ਦੀ ਮੇਰੇ ਖਿਆਲ ਹੈ ਕਿ ਸਰਮੌਰ ਜਥੇਬੰਦੀ ਹੈ ਇਸ ਹਰਿਆਣੇ 'ਚ, ਉਹਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਨੌਜਵਾਨਾਂ ਤੇ ਜਿਹੜੇ ਝੂਠੇ ਪਰਚੇ ਪਾਏ ਗਏ ਆ, ਕਿਉਂਕਿ ਕਸੂਰਵਾਰ ਨੂੰ ਖੁੱਲ੍ਹਾ ਛੱਡਿਆ ਹੋਇਆ ਸਰਕਾਰਾਂ ਨੇ ਕਿ ਉਹ ਸਾਡੇ ਖਿਲਾਫ ਭੌਂਕਣ, ਸਾਡੇ ਖਿਲਾਫ ਜ਼ਹਿਰ ਉਗਲਣ, ਤੇ ਜਿਹੜੇ ਸਾਡੇ ਨੌਜਵਾਨ ਬਿਨਾਂ ਕਿਸੇ ਕਸੂਰ ਤੋਂ ਉਹਨਾਂ ਤੇ ਬਿਨਾਂ ਵਜ੍ਹਾ ਤੋਂ ਝੂਠੇ ਪਰਚੇ ਪਾਏ ਜਾ ਰਹੇ ਆ, ਬਿਨਾਂ ਵਜ੍ਹਾ ਸਾਡੀ ਨੌਜਵਾਨੀ ਨੂੰ ਤੰਗ ਕੀਤਾ ਜਾ ਰਿਹਾ। ਤੇ ਇਹ ਜਿਹੜੀਆਂ ਕਿ ਚੀਜ਼ਾਂ ਬਰਦਾਸ਼ਤ ਨਹੀਂ ਕਰੂਗੀ ਸਾਡੀ ਕੌਮ। ਇਹ ਸਾਡੀ ਜਥੇਬੰਦੀ ਜਾਂ ਇੱਥੇ ਜਿੰਨੀਆਂ ਹੋਰ ਵੀ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਪਹੁੰਚੀਆਂ, ਉਹਦੇ ਸਾਡੇ ਅਕਾਲੀ ਦਲ ਵਾਰਸ ਪੰਜਾਬ, ਸਮੁੱਚੀ ਸਾਡੀ ਏਰੀਆ ਦੀ ਲੀਡਰਸ਼ਿਪ ਪਹੁੰਚੀ ਆ, ਤੇ ਅਸੀਂ ਜਿੱਥੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਜਿਹੜੇ ਜ਼ੁਲਮ ਜ਼ਬਰ ਸਾਡੇ ਨੌਜਵਾਨਾਂ ਤੇ ਕੀਤਾ ਜਾ ਰਿਹਾ, ਇਹ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਜੋ ਇਹ ਅੱਜ ਸੰਗਤਾਂ ਫੈਸਲਾ ਕਰਦੀਆਂ, ਉਹ ਫੈਸਲਾ ਤਾਂ ਇਹੋ ਹੀ ਆ ਕਿ ਸਾਡੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ, ਤੇ ਉਹ ਜਿਹੜਾ ਦੁਸ਼ਟ ਜਿਹਨੇ ਸਾਰਾ ਇਹ ਕਾਰੇ ਨੂੰ ਅੰਜਾਮ ਦਿੱਤਾ, ਇੱਥੇ ਆ ਕੇ ਗੁਰੂ ਘਰ 'ਚ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਆ, ਉੱਥੇ ਜਿਹੜਾ ਕਿ ਸਖਤ ਤੋਂ ਸਖਤ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਵੇ, ਤਾਂ ਕਿ ਇਹੋ ਜਿਹਾ ਦੁਸ਼ਟਾਂ ਨੂੰ ਅੱਗੇ ਤੋਂ ਵੀ ਥੋੜੀ ਨੱਥ ਪਵੇ। ਇਸ ਕਰਕੇ ਮੈਂ ਸਾਰੇ ਜਿੰਨੀਆਂ ਸੰਗਤਾਂ ਉਹ ਇਹ ਇਨਸਾਫ ਵਾਸਤੇ, ਇਹ ਕੌਮ ਦੀ ਲੜਾਈ ਲੜਨ ਵਾਸਤੇ ਇੱਥੇ ਪਹੁੰਚੀਆਂ, ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਮੈਂ ਖਾਸ ਕਰਕੇ ਨੌਜਵਾਨ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉੱਥੇ ਸਰਕਾਰੇ ਖਾਲਸਾ ਜਾਂ ਨਵਦੀਪ ਸਿੰਘ ਜਿਹੜੇ ਵਾਟਰ ਕੈਨਨ ਵਾਲੇ ਜਿਹੜੇ ਨੌਜਵਾਨ, ਜਾਂ ਹੋਰ ਵੀ ਜਿਹੜੇ ਇਸ ਲੜਾਈ 'ਚ ਮੋਹਰੇ ਹੋ ਕੇ ਲੜ ਰਹੇ ਆ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੇ ਮੈਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਕਜੁੱਟ ਹੋ ਕੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦੇਣੀ ਚਾਹੀਦੀ ਹੈ ਕਿ ਸਾਡੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਣਾ ਚਾਹੀਦਾ, ਉਹ ਤੋਂ ਥੱਲੇ ਕੋਈ ਵੀ ਫੈਸਲਾ ਨਹੀਂ ਹੋਣਾ ਚਾਹੀਦਾ, ਤੇ ਉਸ ਦੋਸ਼ ਤੇ ਸਖਤ ਧਾਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਕਰਦਿਆਂ ਕੋਈ ਭੁੱਲ ਚੁੱਕ ਹੋਵੇ ਉਹਦੇ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬਾਪੂ ਜੀ। ਆ ਸਾਡੇ ਵਿਚਕਾਰ ਪੰਜਾਬ ਯੂਨੀਵਰਸਿਟੀ ਤੋਂ ਨੌਜਵਾਨ ਆਏ ਆ, ਇਹਨਾਂ ਦਾ ਵੀ ਧੰਨਵਾਦ ਹੈ। 2 ਮਿੰਟ ਵਾਸਤੇ ਬੋਲਣਾ ਹੈ। 1 ਮਿੰਟ ਮੁੰਡੇ ਲਾ ਲੈ। ਅਯਾਲੀ ਸਾਹਿਬ ਆਓ ਜੀ। ਸਰਦਾਰ ਮਨਪ੍ਰੀਤ ਸਿੰਘ ਜੀ ਅਯਾਲੀ, ਜਿਹੜੇ ਪੰਜਾਬ ਤੋਂ ਵਿਧਾਇਕ ਵੀ ਨੇ, ਵਾਰਸ ਪੰਜਾਬ ਜਥੇਬੰਦੀ ਦੇ ਲੀਡਰ ਨੇ, ਇਹਨਾਂ ਦਾ ਧੰਨਵਾਦ ਕਰਦੇ ਆ, ਔਰ ਇਹਨਾਂ ਨੂੰ 2 ਮਿੰਟ ਵਾਸਤੇ ਤੁਹਾਡੇ ਨਾਲ ਵਿਚਾਰ ਸਾਂਝੇ। 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਜੁੜੀ ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਨੇ ਬੜੇ ਵਿਸਥਾਰ ਦੇ ਨਾਲ ਜੋ ਇਹ ਘਟਨਾ ਵਾਪਰੀ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਮੈਂ ਸਿਰਫ 2 ਮਿੰਟ ਲੈਣੇ ਨੇ, ਜ਼ਿਆਦਾ ਸਮਾਂ ਨਹੀਂ ਲੈਣਾ।
ਪੰਜਾਬ ਤੋਂ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਸਮੁੱਚੇ ਆਗੂ ਸਾਹਿਬਾਨ, ਬਾਪੂ ਤਰਸੇਮ ਸਿੰਘ ਜੀ, ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ ਨੇ, ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਪਿਤਾ ਜੀ ਦੀ ਅਗਵਾਈ ਦੇ ਵਿੱਚ ਸਮੁੱਚੀ ਜਥੇਬੰਦੀ ਅੱਜ ਇੱਥੇ ਪਹੁੰਚੀ ਆ ਤੁਹਾਡੇ ਕੋਲ, ਤੁਹਾਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਕਿ ਜਿੱਥੇ ਵੀ ਤੁਹਾਨੂੰ ਲੋੜ ਆ, ਜਥੇਬੰਦੀ ਜੋ ਵੀ ਪ੍ਰੋਗਰਾਮ ਤੁਸੀਂ ਲਿਖੋਗੇ, ਡਟ ਕੇ ਅਸੀਂ ਤੁਹਾਡਾ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਦੇਵਾਂਗੇ। ਪਿਛਲੇ ਦਿਨਾਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਘਟਨਾ ਵਾਪਰੀ, ਸਾਡੇ ਨਿਹੰਗ ਸਿੰਘ ਜੋ ਉੱਥੇ ਮੱਥਾ ਟੇਕਣ ਗਏ ਸੀ ਹੇਮਕੁੰਡ ਸਾਹਿਬ, ਉੱਥੇ ਉਹਨਾਂ ਦੇ ਉੱਪਰ ਹਮਲਾ ਹੋਇਆ, ਉਹਨਾਂ ਦੀ ਕੁੱਟਮਾਰ ਹੋਈ ਅਤੇ ਇੱਕ ਤਰਫਾ ਪਰਚਾ ਦਰਜ ਹੋਇਆ। ਉੱਥੇ ਵੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਪਹੁੰਚੀ, ਕ੍ਰਾਸ ਪਰਚਾ ਦਰਜ ਕਰਵਾਇਆ ਅਤੇ ਉਹਨਾਂ ਨਿਹੰਗ ਸਿੰਘਾਂ ਨੂੰ ਰਿਹਾ ਕਰਵਾਇਆ। ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਸਿੱਖ ਕੌਮ ਦੇ ਨਾਲ ਕੋਈ ਧੱਕੇਸ਼ਾਹੀ ਹੁੰਦੀ ਆ, ਕੋਈ ਜਾਤੀ ਹੁੰਦੀ ਆ, ਹਰ ਜਗ੍ਹਾ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਪਹੁੰਚ ਕੇ ਉਹਨਾਂ ਸਾਡੇ ਸਿੱਖ ਪਰਿਵਾਰਾਂ ਦਾ, ਭਰਾਵਾਂ ਦਾ ਸਾਥ ਦੇਵੇਗੀ। ਦੇਖੋ, ਸਾਡਾ ਜੋ ਗੁਰੂ ਸਾਹਿਬ ਦਾ ਸਿਧਾਂਤ ਹੈ, ਸਰਬੱਤ ਦਾ ਭਲਾ, ਸਾਡੀ ਜਿਹੜੀ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਸਾਨੂੰ ਗੁਰੂ ਸਾਹਿਬ ਦਾ ਜੋ ਆਦੇਸ਼ ਹੈ ਵੀ ਜ਼ੁਲਮ ਸਿੱਖ ਲਈ ਸਹਿਣਾ ਵੀ ਪਾਪ ਅਤੇ ਜ਼ੁਲਮ ਕਰਨਾ ਵੀ। ਸੋ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ। ਅਸੀਂ ਜੇ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਆ ਉਹਦਾ ਅਸੀਂ ਸਾਥ ਦੇਣਾ ਸਾਡਾ ਫਰਜ਼ ਆ। ਲੇਕਿਨ ਕਈ ਸਾਡੇ ਸਿੱਖ ਧਰਮ ਦੇ ਵਿੱਚ ਵੀ ਜੋ ਸਿੱਖੀ ਸਰੂਪ ਦੇ ਵਿੱਚ ਬਹਿਰੂਪੀਏ ਨੇ, ਮੰਡ ਵਰਗੇ, ਜਿਨ੍ਹਾਂ ਨੂੰ ਸਰਕਾਰਾਂ ਦੀ ਸ਼ਹਿ ਆ, ਜਿਨ੍ਹਾਂ ਨੂੰ ਸਰਕਾਰਾਂ ਨੇ ਗਨਮੈਨ ਦਿੱਤੇ ਹੋਏ ਨੇ, ਅਤੇ ਉਸ ਸ਼ਹਿ ਦੇ ਵਿੱਚ ਇਹ ਸਾਡੇ ਸਿੱਖਾਂ ਦੇ ਖਿਲਾਫ ਵੀ ਬੋਲਦੇ ਨੇ, ਸਿੱਖੀ ਨੂੰ ਬਦਨਾਮ ਕਰਦੇ ਨੇ, ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਦੂਸਰੇ ਧਰਮਾਂ ਦੇ ਵਿੱਚ ਵੀ, ਹਿੰਦੂ ਧਰਮ ਦੇ ਵਿੱਚ ਵੀ ਕਈ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੂੰ ਹਿੰਦੂ ਵੀ ਚੰਗਾ ਨਹੀਂ ਸਮਝਦੇ। ਇਸ ਲਈ ਅਸੀਂ ਚਾਹੁੰਦੇ ਹਾਂ ਸਾਡੀ ਆਪਸੀ ਭਾਈਚਾਰਕ ਸਾਂਝ ਆ, ਜਿਹੜੀ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰਿਆਂ ਦੀ ਭਾਈਚਾਰਕ ਸਾਂਝ ਬਣੀ ਰਹੇ। ਲੇਕਿਨ ਕਿਤੇ ਵੀ ਧੱਕੇਸ਼ਾਹੀ ਜੇ ਕਿਤੇ ਵੀ ਕੌਮ ਨਾਲ ਹੁੰਦੀ ਆ ਤਾਂ ਆਪਾਂ ਸਾਰੀ, ਚਾਹੇ ਤੁਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਹੋ, ਚਾਹੇ ਕਿਸੇ ਵੀ ਧੜੇ ਦੇ ਨਾਲ ਹੋ, ਜਦੋਂ ਕਿਤੇ ਵੀ ਕੌਮ ਨਾਲ ਕੋਈ ਧੱਕੇਸ਼ਾਹੀ, ਕੌਮ ਦਾ ਮਸਲਾ ਆਉਂਦਾ ਤਾਂ ਉੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ, ਇਕਜੁੱਟ ਹੋ ਕੇ, ਕਿਉਂਕਿ ਸਭ ਤੋਂ ਵੱਡੀ ਸ਼ਕਤੀ ਆ ਜਿਹੜੀ ਉਹ ਏਕਤਾ ਦੇ ਵਿੱਚ ਆ, ਏਕੇ ਦੇ ਵਿੱਚ ਆ। ਸੋ ਇਸ ਲਈ ਸਾਨੂੰ ਜਿੱਥੇ ਵੀ ਇਸ ਤਰ੍ਹਾਂ ਦੀਆਂ ਕੋਈ ਧੱਕੇਸ਼ਾਹੀਆਂ ਹੁੰਦੀਆਂ ਇਕੱਠੇ ਹੋਣਾ ਚਾਹੀਦਾ ਅਤੇ ਧੱਕੇਸ਼ਾਹੀ ਦੇ ਖਿਲਾਫ ਡਟ ਕੇ ਸਾਨੂੰ ਜਿਹੜੀ ਲੜਾਈ ਆ ਲੜਨੀ ਚਾਹੀਦੀ ਆ। ਸੋ ਇਹ ਜੋ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਆ ਉਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ। ਜਿਹੜੇ ਸਾਡੇ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਉਹ ਤੁਰੰਤ ਰਿਹਾ ਹੋਣੇ ਚਾਹੀਦੇ ਆ। ਉਹ ਪਰਚਾ ਜਿਹੜਾ ਦਰਜ ਕੀਤਾ ਗਿਆ ਨੌਜਵਾਨਾਂ ਤੇ ਸਿੱਖਾਂ ਦੇ ਉੱਪਰ ਉਹ ਕੈਂਸਲ ਹੋਣਾ ਚਾਹੀਦਾ ਅਤੇ ਇਸ ਸ਼ਰਾਰਤੀ ਅੰਸਰ ਦੇ ਉੱਪਰ ਜਿਸ ਨੇ ਲੁਧਿਆਣੇ ਤੋਂ ਆ ਕੇ ਇੱਥੇ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਗੁਰੂ ਘਰ ਦੇ ਵਿੱਚ, ਇੱਥੇ ਆ ਕੇ ਖਰਾਬੀ ਕੀਤੀ ਅਤੇ ਉਸਨੇ ਉਸ ਨੌਜਵਾਨਾਂ ਦੇ ਉੱਪਰ ਗੱਡੀ ਚੜਾਈ। ਅਸੀਂ ਹਸਪੀਟਲ ਵੀ ਜਾ ਕੇ ਆਏ ਆ। ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਉਹਨਾਂ ਪਰਿਵਾਰਾਂ ਦਾ ਵੀ ਅਸੀਂ ਸਾਥ ਦਈਏ, ਮਾਇਕ ਸਹਾਇਤਾ ਵੀ ਕਰੀਏ ਅਤੇ ਉਹਨਾਂ ਦੇ ਇਲਾਜ ਦੇ ਵਿੱਚ ਵੀ ਅਸੀਂ ਸਹਿਯੋਗ ਦਈਏ ਅਤੇ ਸ਼ਰਾਰਤੀ ਅੰਸਰ ਤੇ ਪਰਚਾ ਦਰਜ ਹੋਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਹੋ ਜਿਹਾ ਸ਼ਰਾਰਤੀ ਅੰਸਰ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਨਾ ਕਰੇ ਅਤੇ ਇਹਨਾਂ ਦੇ ਜਿਹੜੀਆਂ ਸਿਕਿਉਰਟੀਆਂ ਨੇ ਵਾਪਸ ਲਈਆਂ ਜਾਣ ਅਤੇ ਸਰਕਾਰਾਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਸ਼ਹਿ ਦੇਣ ਤੋਂ ਬੰਦ ਕਰੇ। ਇਸ ਲਈ ਪੰਜਾਬ ਦੇ ਵਿੱਚ ਵੀ ਅੱਜ ਸਮੁੱਚਾ ਪੰਥ ਆ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਦੇ ਨਾਲ ਇਕਜੁੱਟ ਹੋ ਰਿਹਾ। ਜੇ ਅਸੀਂ ਪੰਜਾਬ ਦੇ ਵਿੱਚ ਸਿੱਖ ਮਜ਼ਬੂਤ ਹੋਵਾਂਗੇ ਤਾਂ ਹੀ ਅਸੀਂ ਦੂਜੇ ਸੂਬਿਆਂ ਦੇ ਵਿੱਚ ਸਾਡੇ ਜਿਹੜੇ ਸਿੱਖ ਭਰਾ ਬੈਠੇ ਨੇ, ਦੂਜੇ ਦੇਸ਼ਾਂ ਦੇ ਵਿੱਚ ਬੈਠੇ ਆ, ਕਿਉਂਕਿ ਪੰਜਾਬ ਧੁਰਾ ਅਸੀਂ ਤਾਂ ਹੀ ਉਹਨਾਂ ਦੀ ਬਾਹ ਫੜ ਸਕਦੇ ਹਾਂ। ਇਸ ਲਈ ਮੈਂ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਪਣੀ ਜਥੇਬੰਦੀ ਵੱਲੋਂ ਕਿ ਜੋ ਵੀ ਪ੍ਰੋਗਰਾਮ ਇੱਥੋਂ ਦੀ ਕਮੇਟੀ ਵੱਲੋਂ ਉਲੀਕਿਆ ਜਾਊਗਾ, ਚਾਹੇ ਕੋਈ ਪੱਕਾ ਧਰਨਾ ਹੋਵੇ, ਚਾਹੇ ਹੋਰ ਕੋਈ ਵੀ ਮੋਰਚਾ ਲਾਉਣਾ ਹੋਵੇ, ਅਸੀਂ ਡਟ ਕੇ ਉਹਦੇ ਵਿੱਚ ਸਹਿਯੋਗ ਦੇਵਾਂਗੇ। ਮੈਂ ਅਖੀਰ ਦੇ ਵਿੱਚ ਇੱਕ ਜਕਾਰਾ ਬੁਲਾਉਣਾ, ਦੋਨੋਂ ਹੱਥ ਖੜੇ ਕਰਕੇ ਸਾਰੀ ਸੰਗਤ ਨੇ, ਥੱਲੇ ਨੂੰ ਬਹਿ ਜਾਓ ਜੀ ਤੁਸੀਂ ਇੱਕ ਮਿੰਟ ਲਈ, ਦੋਨੋਂ ਹੱਥ ਖੜੇ ਕਰਕੇ ਆਪਾਂ ਏਕਤਾ ਦਾ ਸਬੂਤ ਦੇਣਾ ਸਾਰਿਆਂ ਨੇ ਵੀ ਅਸੀਂ ਕਿਸੇ ਵੀ ਸਿੱਖ ਨਾਲ ਧੱਕਾ ਹੁੰਦਾ ਤਾਂ ਸਮੁੱਚਾ ਪੰਥ ਇਕੱਠਾ ਬੋਲੇ ਸੋ ਨਿਹਾਲ, ਦੇਗ ਤੇਗ ਪੰਥ ਕੀ, ਬੋਲੇ ਸੋ ਨਿਹਾਲ।
ਧੰਨਵਾਦ ਜੀ। ਮੈਂ ਗੁਰੂ ਤੇਗ ਬਹਾਦਰ ਸਾਹਿਬ ਸੇਵਾ ਸੁਸਾਇਟੀ ਦੇ ਨੌਜਵਾਨ ਇੱਥੇ ਵੱਡੀ ਗਿਣਤੀ 'ਚ ਪਹੁੰਚੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰਦਾਰ ਓਂਕਾਰ ਸਿੰਘ ਜੀ ਇੱਥੇ ਪਹੁੰਚੇ ਆ, ਉਹਨਾਂ ਦਾ ਵੀ ਬਹੁਤ ਧੰਨਵਾਦ। ਪ੍ਰੋਫੈਸਰ ਹਰਦੀਪ ਸਿੰਘ ਜੀ ਨਿਊਜ਼ੀਲੈਂਡ ਤੋਂ ਇੱਥੇ ਉਹ ਵੀ ਪਹੁੰਚੇ, ਧੰਨਵਾਦ ਜੀ। ਗੁਰਤੇਗ ਸਿੰਘ ਰਛੇੜੀ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਸਰਦਾਰ ਤਜਿੰਦਰਪਾਲ ਸਿੰਘ ਜੀ ਪਹੁੰਚੇ, ਟੀਪੀ ਸਿੰਘ ਜੀ ਸਰਕਾਰੇ ਖਾਲਸਾ ਜਥੇਬੰਦੀ ਤੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਯੂਨੀਵਰਸਿਟੀ ਵਾਲੇ ਵੀਰਾਂ ਨੂੰ, BKU ਸਿੱਧੂਪੁਰਾ ਤੋਂ ਭਾਨਾ ਸਿੱਧੂ ਦੀ ਟੀਮ ਇੱਥੇ ਪਹੁੰਚੀ ਆ, ਉਹਨਾਂ ਦਾ ਵੀ ਦੇ ਦਿੰਨੇ। ਭਾਨਾ ਸਿੱਧੂ ਵੀ ਹੈ, ਉਹਨਾਂ ਨੂੰ ਵੀ ਟਾਈਮ ਦਿੰਨੇ ਆ। ਇੱਕ ਵਾਰੀ ਆ ਮੁੰਡਾ ਨੌਜਵਾਨ 2 ਮਿੰਟਾਂ ਵਾਸਤੇ, 1 ਮਿੰਟ ਲਾਈ ਮੇਰਾ ਵੀ। ਜਿੰਨੀ ਸੰਗਤ ਵਿਰਾਜਮਾਨ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਸੀਂ ਐਜ਼ ਅ ਸਟੂਡੈਂਟ ਯੂਨੀਅਨ ਇੱਕ ਸੁਨੇਹਾ ਲੈ ਕੇ ਆਏ ਆ ਕਿ ਜਦੋਂ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਇਹ ਦੇਖਦਾਗਾ ਜੋ ਵੀਡੀਓਜ਼ ਆਈਆਂ ਕਿ ਮੰਡ ਕੁੱਟਿਆ ਗਿਆ, ਮੰਡ ਨੂੰ ਕੁੱਟਤਾ, ਮੰਡਰਾਂ 'ਚੋਂ ਹੋਇਆ, ਉਹ ਸਿਰਫ ਮੰਡ ਨਹੀਂ ਕੁੱਟਿਆ ਗਿਆ, ਉਹ ਇੱਕ ਵਿਚਾਰ ਕੁੱਟਿਆ ਗਿਆ, ਜਿਹੜਾ ਵਿਚਾਰ ਇਹ ਕਹਿੰਦਾ ਕਿ ਸਿੱਖੀ ਸਨਾਤਨ ਦਾ ਹਿੱਸਾ ਹੈ। ਉਹ ਇਕੱਲਾ ਮੰਡ ਨਹੀਂ ਕੁੱਟਿਆ ਗਿਆ, ਉਹ ਇਹ ਵਿਚਾਰ ਕੁੱਟਿਆ ਗਿਆ ਜਿਹੜਾ ਇਹ ਵਿਚਾਰ ਕਹਿੰਦਾ ਕਿ ਸਿੱਖਾਂ ਨੂੰ ਭਾਰਤ ਮਾਤਾ ਦੀ ਜੈ ਦਾ ਨਾਰਾ ਲਾਉਣਾ ਹੀ ਪਊਗਾ, ਚਾਹੇ ਕੁਝ ਮਰਜ਼ੀ ਹੋ ਜੇ। ਉਹ ਇਹ ਵਿਚਾਰ ਕੁੱਟਣ ਦਾ ਪੰਜਾਬ ਯੂਨੀਵਰਸਿਟੀ ਸਵਾਗਤ ਕਰਦੀ ਹੈ, ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸਵਾਗਤ ਕਰਦਾ ਹੈ। ਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਜਥੇਬੰਦੀਆਂ ਵੱਲੋਂ ਇਹ ਆਸ਼ਵਾਸਨ ਦਿਵਾਉਣੇ ਆ ਕਿ ਤੁਸੀਂ ਸਾਨੂੰ ਇੱਕ ਸੁਨੇਹਾ ਲਾਓ। ਅੱਜ ਸਾਨੂੰ ਸੁਨੇਹਾ ਗਿਆ ਸੀਗਾ, ਅਸੀਂ ਉਸ ਗੱਲ ਤੇ ਫੁੱਲ ਚੜਾਵਾਂਗੇ। ਜਿੰਨੀਆਂ ਵਿਦਿਆਰਥੀਆਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅੰਬਾਲੇ ਦੇ ਲੋਕਾਂ ਨਾਲ ਖੜੇ ਨੇ ਤੇ ਉਹਨਾਂ ਲੋਕਾਂ ਨਾਲ ਖੜੇ ਨੇ ਜਿਹੜੇ ਇਸ ਵਿਚਾਰ ਨਾਲ ਸਹਿਮਤੀ ਨਹੀਂ ਰੱਖਦੇ ਕਿ ਸਿੱਖ ਇੱਕ ਸਨਾਤਨ ਦਾ ਹਿੱਸਾ ਨੇ। ਸੋ ਸਾਡੀ ਇੰਨੀ ਬੇਨਤੀ ਮਨਜ਼ੂਰ ਕਰਿਓ। ਬੋਲੇ ਸੋ ਨਿਹਾਲ। ਸਾਡੇ ਵਿਚਕਾਰ ਹਰਕੇਸ਼ ਜੀ ਖਟਕੜ ਖਾਪ ਤੋਂ ਪਹੁੰਚੇ, ਖਾਪ ਪੰਚਾਇਤਾਂ ਦੇ ਪ੍ਰਧਾਨ ਵੀ ਆਏ ਆ ਆਪਣਾ ਸਾਥ ਦੇਣ ਵਾਸਤੇ। 2 ਮਿੰਟਾਂ ਵਾਸਤੇ, 1 ਮਿੰਟ ਵਾਸਤੇ, ਉਸ ਤੋਂ ਬਾਅਦ ਪ੍ਰਧਾਨ ਜੀ ਦੀ ਵਾਰੀ ਝਿੰਡਾ ਸਾਹਿਬ ਦੀ। धन्यवाद भाई, 1 मिनट का समय मिला है। जो ये प्रकरण हुआ, जिन बंदों पे गाड़ियां चढ़ाई गई, मैं अमरजीत मोड़ी जी ने हमें मैसेज किया, इन्होंने कहा कि आओ। मैं खटकड़ खाप से हरिकेश काबरछा, जब मैंने इस बात को सुना कि जिन बच्चों को अंदर किया जा रहा है, सरकार इतनी तानाशाही ना करे, उनको जल्द रिहा करे और जिसने गड्डी चढ़ाई है उस पर 307 का पर्चा दर्ज किया जाए। मैम आपके साथ तन मन धन से खड़े हैं, जब भी चाहोगे, जब भी कॉल करोगे, खापे आपके साथ हैं और हमेशा रहेंगी। मैं समय का अभाव, जो आपने पाबंदी यहाँ आपके स्टेज पे की है, मैं उसका पालन करूंगा। मैं यही कहना चाहूँगा कि हम आपके साथ हैं और खापे साथ हैं और उन बच्चों को रिहा किया जाए और जिसने गड्डी चढ़ाई है उस पर 307 का पर्चा दर्ज किया जाए और सरकार की तानाशाही नहीं चलने देंगे, नहीं चलने देंगे हम। इसी करके मैं आपसे आपका समर्थन करने आया हूं और हाथ जोड़ करके पूरी मजबूती के साथ आपके साथ खड़े रहेंगे, डटे रहेंगे। धन्यवाद। मैं 1 मिनट वास्ते गुरमेश सिंह जी भी पहुंचे, बहुत धन्यवाद। मैं सौकड़ा साहब प्लीज 1 ही मिनट लाओ, धन्यवाद कर दो। प्रधान जी ਦੀ ਵਾਰੀ। ਇੱਕ ਵਾਰੀ ਮੇਰੀ ਬੇਨਤੀ ਹੈ ਕਿ ਸਾਰੇ ਬਹਿ ਜਾਓ। ਆਪਾਂ ਇੱਥੇ ਮਸਲੇ ਦਾ ਹੱਲ ਕਰਾਉਣ ਆਏ ਆ ਜਾਂ ਹਾਹੂਲਾ ਕਰਨ ਆਏ ਆ? ਮਸਲੇ ਦਾ ਹੱਲ ਕਰਨ ਆਏ ਆ ਨਾ, ਸ਼ਾਂਤੀ ਨਾਲ ਬਹਿ ਜਾਓ। ਇਹ ਮਿੰਟਾਂ ਸਕਿੰਟਾਂ ਨਾਲ ਕੋਈ ਕੰਮ ਨਹੀਂ ਹੋਣ ਵਾਲਾ। ਜੇ ਮਿੰਟਾਂ ਸਕਿੰਟਾਂ ਨਾਲ ਕੰਮ ਹੋਣ ਵਾਲਾ ਹੁੰਦਾ ਨਾ ਤੇ ਅਸੀਂ 7 ਤਰੀਕ ਦੇ ਇੱਥੇ ਹੀ ਆ, ਤੇ 7 ਤਰੀਕ ਦੇ ਅਸੀਂ ਕਿੰਨੀ ਵਾਰੀ ਪ੍ਰਸ਼ਾਸਨ ਨੂੰ ਮਿਲ ਚੁੱਕੇ ਆ। ਬਹਿ ਜਾਓ ਮੇਰੇ ਵੀਰ, ਬੜੀਆਂ ਵੀਡੀਓ ਬਣ ਗਈਆਂ। ਬਹਿ ਜਾਓ, ਬਹਿ ਜਾਓ, ਬਹਿ ਜਾਓ, ਬਹਿ ਜਾਓ। ਜੋ ਸੁਣ ਜਾਓ, ਬਹੁਤ ਵਾਰ ਪ੍ਰਸ਼ਾਸਨ ਨਾਲ ਗੱਲ ਹੋ ਚੁੱਕੀ, ਲੇਕਿਨ ਉਹਨਾਂ ਨੇ ਬਿਲਕੁਲ 1% ਵੀ ਸਾਡੀ ਗੱਲ ਨਹੀਂ ਸੁਣੀ। ਸਾਡਾ ਵਜਨ ਹੁੰਦਾ ਤੇ ਉਹ ਸੁਣਦੇ, ਸਾਡਾ ਵਜਨ ਹੀ ਹੈ ਨਹੀਂਗਾ। ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਦੱਸ ਦਿਆਂ। ਆ ਹਫ਼ਤਾ ਪਹਿਲਾਂ ਕਰਨਾਲ ਦੇ ਵਿੱਚ ਇੱਕ ਮਰਡਰ ਹੋਇਆ। ਉਸ ਮਰਡਰ ਤੋਂ ਬਾਅਦ ਪੁਲਿਸ ਨੇ 2 ਇਨਕਾਊਂਟਰ ਕਰ ਦਿੱਤੇ। ਉਸ ਇਨਕਾਊਂਟਰ ਦੇ ਖਿਲਾਫ ਕੱਲ ਧਰਮਸ਼ਾਲਾ ਕੁਲਛੇਤਰ ਦੇ ਵਿੱਚ
ਇੱਕ ਛੋਟੀ ਜੀ ਬਲਾਦਰੀ ਨੇ ਇੱਕ ਇਕੱਠ ਰੱਖਿਆ। 4 ਵਜੇ ਉਹਨਾਂ ਦਾ ਇਕੱਠ ਸਮਾਪਤ ਹੋਇਆ। 6 ਵਜੇ ਮੁੱਖ ਮੰਤਰੀ ਹਰਿਆਣਾ ਨੇ ਟੈਲੀਫੋਨ ਕਰਕੇ ਉਹਨਾਂ ਨੂੰ ਟਾਈਮ ਦਿੱਤਾ ਵੀ ਕੱਲ 3:30 ਵਜੇ ਤੁਸੀਂ ਸੀਐਮ ਹਾਊਸ ਆਓ ਤੇ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਨੇ ਆ। ਭਾਈ ਸਾਹਿਬ, ਵਜਨ ਹੁੰਦਾ ਆ ਜਿਨ੍ਹਾਂ ਦੀ ਗਿਣਤੀ ਪੂਰੇ ਵਰਲਡ ਦੇ ਵਿੱਚ 3 ਲੱਖ ਹੈ, ਉਹ ਤੁਹਾਡੀ ਕਰੋੜਾਂ 'ਚ ਗਿਣਤੀ ਤਾਂ ਤੁਹਾਡੀ ਸਰਕਾਰ ਨੇ ਇੱਕ ਨਹੀਂ ਮੰਨੀ। 7 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਧਰਨੇ ਪ੍ਰਦਰਸ਼ਨ ਤਰਲੇ ਕਰਦੇ ਮਰ ਗਏ ਆ। ਤੁਸੀਂ ਅੱਜ ਇਕੱਠੇ ਹੋਏ ਆ ਤੇ ਕਾਲੀ ਮਚਾਈ ਹੋਈ ਹੈ, ਕਾਲੀ ਮਚਾਈ ਹੈ। ਸ਼ਾਂਤੀ ਨਾਲ ਬਹਿ ਜਾਓ, ਕਮੇਟੀ ਵਧੀਆ ਫੈਸਲਾ ਦੇਗੀ। ਇਹ ਮੇਰੀ ਬੇਨਤੀ ਹੈ, ਤੁਸੀਂ ਮੇਰੀ ਗੱਲ ਸੁਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਜੀ ਆਓ। ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੀ ਅਫਸੋਸ ਦੀ ਗੱਲ ਹੈ ਕਿ ਦੇਸ਼ ਦਾ ਕਾਨੂੰਨ ਹੈ, ਉਹਦੇ ਵਿੱਚ ਸਜ਼ਾਵਾਂ ਹੈਗੀਆਂ। ਸਾਨੂੰ ਪੁਲਿਸ ਨੂੰ ਦੱਸਣਾ ਪੈ ਰਿਹਾ ਹੈ ਕਿ ਤੁਸੀਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਕਰੋ। ਇਹ ਮੰਗ ਤਾਂ ਸਾਡੇ ਪ੍ਰਧਾਨ ਜੀ ਨੇ ਪਹਿਲੇ ਦਿਨ ਹੀ ਕਹਿਤਾ ਸੀ ਕਿ ਜੀ ਉਹਦੇ ਖਿਲਾਫ ਮੰਡ ਨੂੰ ਫੜ ਕੇ ਅੰਦਰ ਕਰੋ ਤੇ ਸਾਡੇ ਬੰਦੇ ਜਿਹੜੇ ਨਾਜਾਇਜ਼ ਬੰਦ ਕੀਤੇ ਉਹਨੂੰ ਛੱਡਿਆ ਜਾਵੇ। ਇਹ ਫੈਸਲਾ ਹੋ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਆਪਣੇ ਰਾਜਪੁਰੇ ਤੋਂ ਭਾਈ ਬਰਜਿੰਦਰ ਸਿੰਘ ਜੀ ਪਰਵਾਨਾ ਸਾਹਿਬ 1 ਮਿੰਟ ਵਾਸਤੇ ਪਹੁੰਚੇ ਆ। 1 ਮਿੰਟ ਵਾਸਤੇ ਪਰਵਾਨਾ ਸਾਹਿਬ ਤੁਹਾਡਾ ਬੋਲਦਾ ਮੈਂ। ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਮੈਂ ਬੋਲਣਾ ਨਹੀਂ ਹੈਗਾ, ਮੈਂ ਫਤਿਹ ਬੁਲਾ ਦੇਣੀ ਨਾਲ ਹੀ। ਪਰ ਮੈਂ ਹੈਰਾਨ ਇਸ ਗੱਲੋਂ ਆ, ਜਿਨ੍ਹਾਂ ਲੀਡਰਾਂ ਨੇ ਜੰਗ ਲੜਨੀ ਆ ਉਹ ਗੱਲ ਹੀ ਨਹੀਂ ਸੁਣ ਰਹੇ ਇੱਥੇ ਕਿਸੇ ਦੀ। ਮੇਰੀ ਗੱਲ ਕੌੜੀ ਲੱਗਣੀ ਵੇਖ ਕੇ ਪਰਵਾਨਾ ਜ਼ਿਆਦਾ ਬੋਲ ਜਾਂਦਾ। ਉਹ ਸਟੇਜ ਸੈਕਟਰੀ ਵੀਰ 1 ਘੰਟੇ ਤੋਂ ਬੋਲ ਰਿਹਾ ਵੀ ਜਿਹੜਾ ਬੁਲਾਰਾ ਹੁੰਦਾ ਉਹ ਬੋਲ ਲੈ, ਬਾਕੀ ਬਹਿ ਜਾਓ। ਮੈਂ ਹੈਰਾਨ ਆ। ਇੱਕੋ ਗੱਲ ਕਹਿ ਕੇ ਫਤਿਹ ਬੁਲਾਵਾਂਗਾ। ਜੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਪਿਆਰ ਹੈ ਤਾਂ ਬਹਿ ਜਾਓ। ਜੇ ਆਪਣੀ ਵਾਵਾ ਖੱਟਣ ਆਇਓ, ਜਿੱਥੇ ਮਰਜ਼ੀ ਖੜੇ ਹੋ ਜਾਓ, ਜਿੱਥੇ ਮਰਜ਼ੀ ਖੜੇ ਹੋ ਜਾਓ। ਸਮਝ ਤੋਂ ਪਰੇ ਹੋਇਆ ਪਿਆ ਵੀ ਜਿਹੜੀ ਲੀਡਰਸ਼ਿਪ ਹੈ ਭਰੋਸਾ ਕਰੋ। ਜਿਹੜੇ ਸਟੇਜ ਤੇ ਸਾਹਮਣੇ ਪੈਨੂੰ ਨਾ ਤੇ ਭਰੋਸਾ ਕਰੋ। ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਭਰੋਸਾ ਕਰੋ। ਜੇ ਆਪਾਂ ਆਪੋ ਤਾਂ ਆਪਣੀ ਇੱਕ ਗੱਲ ਯਾਦ ਰੱਖਿਓ, ਅੱਜ ਮੈਨੂੰ ਖੁਸ਼ੀ ਆ ਇਸ ਪਲੇਟਫਾਰਮ ਤੇ ਜਿੰਨੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਜੇ ਇਦਾਂ ਤੁਸੀਂ ਪੰਜਾਬ ਪੱਧਰ ਤੇ ਇਕੱਠੇ ਹੋ ਜਾਓ ਤਾਂ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਅਮਰਤਪਾਲ ਸਿੰਘ ਜੀ ਵੀ ਸਵੇਰੇ ਇਕੱਠੇ ਹੋ ਤੇ ਸ਼ਾਮੀ ਘਰ ਆ ਜਾਣਗੇ। ਇਕੱਠ ਇਦਾਂ ਕਰੋ, ਇੱਕ ਇਦਾਂ ਕਰੋ। ਤੇ ਦੂਜੀ ਬੇਨਤੀ ਕਹਿ ਕੇ ਫਤਿਹ ਬੁਲਾਉਣ ਲੱਗਾ। ਮੇਰੇ ਤੋਂ ਬਾਅਦ ਵੀਰ ਪਾਲੀ ਜੀ ਨੇ ਆਪ ਸੰਗਤ ਦੇ ਦਰਸ਼ਨ ਕਰਨੇ ਨੇ। ਆਪਾਂ ਇਕਾਗਰਤਾ ਬਣਾਓ। ਪਹਿਲਾਂ ਬੋਲੋ ਵਾਹਿਗੁਰੂ। ਇਹ ਬਚਨ ਸੁਣਨ ਵਾਲਾ, ਬੋਲੋ ਵਾਹਿਗੁਰੂ, ਬੋਲੋ ਵਾਹਿਗੁਰੂ। ਬੇਨਤੀ ਭਾਈ ਜੀ ਧੱਕੇ ਨਾ ਮਾਰੋ, ਮੈਂ ਕੋਈ ਆਪਣੀ ਗੱਲ ਨਹੀਂ ਕਰ ਰਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੇ ਖੜੇ ਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਮੈਂ ਬੈਠੇ ਲੱਗਾ ਇੱਥੇ ਗੁੰਗੇ ਨੂੰ ਬੁਲਾਇਆ ਸੀ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਤੁਰਿਓ ਵੀ ਗੁਰੂ ਸਾਹਿਬ ਜੀ, ਜੇ ਗੁੰਗੇ ਦੇ ਸਿਰ ਤੇ ਹੱਥ ਰੱਖ ਕੇ ਹੰਕਾਰੀ ਦਾ ਹੰਕਾਰ ਭੰਨ ਸਕਦੇ ਹੋ, ਅੱਜ ਸਾਡੇ ਸਿਰ ਤੇ ਵੀ ਹੱਥ ਰੱਖਿਓ। ਇੱਥੋਂ ਦੀ ਸਰਕਾਰ ਦਾ ਤੇ ਇੱਥੋਂ ਦੇ ਪ੍ਰਸ਼ਾਸਨ ਦਾ ਹੰਕਾਰ ਭੰਨ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹਿ ਜਾਓ ਸਾਰੇ, ਰੱਬ ਦੀ ਬੇਨਤੀ ਬਹਿ ਜਾਓ। ਕਮੇਟੀ ਨੂੰ ਬੇਨਤੀ ਹੈ, ਜੇ ਸਟੇਜ ਨਹੀਂ ਚੱਲ ਰਹੀ ਹੈ ਤਾਂ ਹੋਰ ਚਲਾਓ। ਸਾਰੇ ਸਾਥੀ ਪਿੱਛੇ ਬੈਠੋ। ਸਾਡਾ ਬਿਨਾ ਮੈਂ ਖੋਸਰੇ सोसाइटी में पीछे बैठो। कोई नहीं यूनियन का नमा, यूनियन का बंदा। प्रधान जी बोलो, सारे बैठो पहला फिर बोलो। बोले सो निहाल, बोले सो निहाल। मैं बेनती करांगा हरियाणा सिख गुरुद्वारा प्रबंधक कमेटी के जुझारू प्रधान सरदार जगदीश सिंह जी ਝੀਂਡਾ साहब
2 ਮਿੰਟ ਪ੍ਰਧਾਨ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਤੁਸੀਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਤੇ ਬੜੇ ਸਿੱਖਾਂ ਦੇ ਗੰਭੀਰ ਮਸਲੇ ਤੇ ਇਕੱਠੇ ਹੋਏ ਹੋ। ਹੁਣ ਆਪੇ ਵਿੱਚ ਗੱਲਬਾਤ ਕਰਨੀ ਬੰਦ ਕਰੋ ਤੇ ਜੋ ਲੜਾਈ ਦੀ ਅਨਾਉਂਸਮੈਂਟ ਹੋਣੀ ਹੈ ਉਹਨੂੰ ਧਿਆਨ ਨਾਲ ਸੁਣੋ। ਇਹ ਨਾ ਹੋਵੇ ਕਿ ਅਨਾਉਂਸਮੈਂਟ ਤਾਂ ਆਪਾਂ 1 ਮਿੰਟ 'ਚ ਕਰ ਦੇਣੀ ਹੈ, ਪਰ ਇਹ ਪਤਾ ਹੀ ਨਾ ਲੱਗੇ ਕਿ ਅਨਾਉਂਸਮੈਂਟ ਹੋਈ ਕੀ ਹੈ। ਇਸ ਕਰਕੇ ਹਰਿਆਣਾ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਕਰਕੇ ਤੁਹਾਡੀ ਚੁਣੀ ਹੋਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਾਂ ਅੱਜ ਇੱਕ ਬੜੇ ਹੀ ਗੰਭੀਰ ਮਸਲੇ ਤੇ ਫੈਸਲਾ ਕਰਨ ਜਾ ਰਹੇ ਹਾਂ। ਇਹ ਕੇਵਲ ਹਰਿਆਣੇ ਦਾ ਫੈਸਲਾ ਨਹੀਂ ਹੋਵੇਗਾ, ਨਾ ਇਹ ਪੰਜਾਬ ਦਾ ਫੈਸਲਾ ਹੋਵੇਗਾ। ਅੱਜ ਸਾਰਾ ਖਾਲਸਾ ਪੰਥ ਇੱਥੇ ਇਕੱਤਰਿਤ ਹੈ, ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ 49 ਮੈਂਬਰ ਸਾਹਿਬਾਨ ਇੱਥੇ ਹਾਜ਼ਰ ਨੇ। ਉੱਥੇ ਭਾਰਤੀ ਕਿਸਾਨ ਯੂਨੀਅਨ ਦੀਆਂ ਵੀ ਸਾਰੀਆਂ ਧਿਰਾਂ ਇੱਥੇ ਸ਼ਾਮਿਲ ਨੇ। ਇੱਥੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਗੁਰੂ ਮਹਾਰਾਜ ਨੇ ਸਾਡੀ ਰੱਖਿਆ ਵਾਸਤੇ ਬਣਾਈਆਂ ਸਨ, ਉਹ ਵੀ ਅੱਜ ਇੱਥੇ ਬਾਬਾ ਬੁੱਢਾ ਦਲ ਜੀ ਵੀ ਵਿਰਾਜਮਾਨ ਨੇ। ਇੱਥੇ ਅੱਜ ਸਾਰੇ ਧਾਰਮਿਕ, ਸਾਰੇ ਸਮਾਜਿਕ ਤੇ ਸਾਰੇ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਦੇ ਸੰਗਤ ਰੂਪ ਵਿੱਚ ਇੱਥੇ ਇਕੱਤਰਿਤ ਹੋਏ। ਇਹ ਇਕੱਠ, ਅੱਜ ਦਾ ਇਕੱਠ, ਇਹਨੂੰ ਸਰਬੱਤ ਖਾਲਸਾ ਸਮਝੋ। ਜਿਹੜਾ ਅੱਜ ਇੱਥੇ ਫੈਸਲਾ ਹੋਵੇਗਾ, ਜੇ ਕਿਤੇ ਨਰਮ ਫੈਸਲਾ ਹੋ ਗਿਆ ਤੇ ਕਿਤੇ ਖਾਲਸਾ ਪੰਥ ਦਾ ਸਿਰ ਨੀਵਾਂ ਨਾ ਹੋ ਜਾਏ। ਅੱਜ ਇੱਥੇ ਆਰ ਪਾਰ ਦੀ ਗੱਲ ਹੋਵੇਗੀ। ਜਿਸ ਦਿਨ ਮੈਂ ਇੱਥੇ 8 ਤਰੀਕ ਨੂੰ ਪਹੁੰਚਿਆ ਤੇ ਮੈਂ ਇੱਕ ਬਿਆਨ ਦਿੱਤਾ। ਉਸੇ ਜਗ੍ਹਾ ਤੇ ਖੜੇ ਹੋ ਕੇ ਮੈਨੂੰ ਪੱਤਰਕਾਰ ਭਰਾਵਾਂ ਨੇ ਪੁੱਛਿਆ ਕਿ ਪ੍ਰਧਾਨ ਜੀ, ਇਹ ਸਰਕਾਰ ਨੇ ਉਹਨੂੰ ਸਾਜ਼ਿਸ਼ ਨਾਲ ਭੇਜਿਆ ਹੈ। ਮੈਂ ਕਿਹਾ ਨਹੀਂ, ਮੈਨੂੰ ਲੱਗਦਾ ਨਹੀਂ ਕਿ ਸਰਕਾਰ ਨੇ ਜਾਣ ਕੇ ਉਹਨੂੰ ਸ਼ਰਾਰਤ ਕਰਕੇ ਭੇਜਿਆ ਹੋਵੇ। ਇਹ ਹੈ ਹੀ ਕਮਲਾ, ਇਹ ਸ਼ਦਾਈ ਬੰਦਾ ਹੈ। ਇਹ ਐਵੇਂ ਹੀ, ਇਹਨੂੰ ਪਤਾ ਹੀ ਨਹੀਂ ਮੈਂ ਬੋਲਣਾ ਕੀ ਹੈ। ਤੇ ਇੱਥੇ ਆਣ ਕੇ ਜਿਹੜੀ ਇਹਦੀ ਮਨਸ਼ਾ ਹੈ, ਉਹ ਜ਼ਰੂਰ ਖਲਨ ਪਾਉਂਦੀ ਹੈ, ਹੀਰੋ ਬਣਦੀ ਹੈ। ਉਥੋਂ ਸਾਬਤ ਇਹ ਹੋਇਆ ਕਿ ਇਹ ਆਇਆ ਕਿਹੜੇ ਰਸਤੇ। ਸਾਡਾ ਪ੍ਰੋਟੋਕੋਲ ਸਿਸਟਮ ਹੈ। ਦੁਨੀਆ ਦੇ ਵਿੱਚ ਹਰ ਇੱਕ ਦੇਸ਼ ਦਾ ਵੱਖਰੋ ਵੱਖਰਾ ਕਾਨੂੰਨ ਹੈ। ਸਾਡੇ ਭਾਰਤ ਵਰਸ਼ ਦਾ ਵੀ ਆਪਣਾ ਕਾਨੂੰਨ ਹੈ, ਪਰ ਕਾਨੂੰਨ ਗੁਰੂ ਘਰਾਂ ਤੋਂ, ਸਾਡੇ ਸੰਵਿਧਾਨ ਦਾ ਬਾਹਰ ਚੱਲਦਾ ਹੈ, ਨਾ ਕਿ ਗੁਰੂ ਘਰਾਂ ਵਿੱਚ। ਖਾਲਸਾ ਜੀ ਯਾਦ ਰੱਖੋ, ਗੁਰੂ ਘਰ ਵਿੱਚ ਐਂਟਰ ਹੁੰਦਿਆਂ ਗੁਰਮਰਿਆਦਾ ਚੱਲਦੀ ਹੈ, ਹਿੰਦੁਸਤਾਨ ਦਾ ਕਾਨੂੰਨ ਕਦੀ ਵੀ ਨਹੀਂ ਚੱਲਦਾ। ਜਿਹੜਾ ਗੁਰੂ ਘਰ ਆਣ ਕੇ ਗੁਰਮਰਿਆਦਾ ਦਾ ਉਲੰਘਣ ਕਰਦਾ ਹੈ ਤੇ ਉਹ ਸਾਡੇ ਕਾਨੂੰਨ ਦਾ ਉਲੰਘਣ ਕਰ ਰਿਹਾ ਹੁੰਦਾ ਹੈ। ਇਸ ਕਰਕੇ ਦੁਸ਼ਟ ਬੰਦਾ ਜਿਹੜਾ ਅਸਾਂ ਰਸਤਾ ਬੰਦ ਕੀਤਾ ਸੀ, ਉਸ ਰਸਤੇ ਗੱਡੀ ਲੈ ਕੇ ਆਇਆ। ਉਸ ਤੋਂ ਬਾਅਦ ਸਾਡੇ ਸੇਵਾਦਾਰ ਨਿਹੰਗ ਸਿੰਘ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਰਹੇ ਵੀ ਪਹਿਲਾਂ ਤਾਂ ਤੂੰ ਗਲਤ ਰਸਤੇ ਤੇ ਆਇਆ ਹੈ, ਜੇ ਤੂੰ ਮੱਥਾ ਟੇਕਣਾ ਹੈ ਤੇ ਆ ਤੈਨੂੰ ਅਸੀਂ ਮੱਥਾ ਟਿਕਾ ਦਿੰਦੇ ਹਾਂ। ਪਰ 15 ਮਿੰਟ ਤੱਕ ਉਹ ਬੰਦਾ ਜਿਹੜਾ ਪੰਜਾਬ ਦੇ ਵਿੱਚ ਭੱਦੀ ਭਾਸ਼ਾਵਲੀ ਬੋਲਦਾ ਹੈ ਸਿੱਖਾਂ ਦੇ ਪ੍ਰਤੀ, ਉਹ 15 ਮਿੰਟ ਆਣ ਕੇ ਇੱਥੇ ਸਾਨੂੰ ਵੰਗਾਰਦਾ ਰਿਹਾ। ਮੈਂ ਆ ਖੜਾ ਹਾਂ ਤੁਹਾਡੇ ਗੁਰਦੁਆਰੇ ਵਿੱਚ, ਕੀ ਕਰ ਲੋਗੇ ਮੇਰਾ?
ਫਿਰ ਜਦੋਂ ਉਹ 15 ਮਿੰਟ ਬਾਹਰ ਨਿਕਲਦਾ ਹੈ ਤੇ ਬਾਹਰ ਨਿਕਲ ਕੇ ਕਹਿੰਦਾ ਹੈ ਇਹ ਸਾਰੇ ਖਾਲਿਸਤਾਨੀ ਇਕੱਠੇ ਹੋਏ ਨੇ, ਫਿਰ ਬਕਵਾਸ ਕਰਦਾ ਹੈ। ਤੇ ਜਿਹੜੇ ਫਿਰ ਉੱਥੇ ਨੌਜਵਾਨ ਜਾਂ ਨਿਹੰਗ ਸਿੰਘ ਸਨ ਕਿ ਉਹਨੂੰ ਉੱਥੇ ਕੜਾਹ ਪ੍ਰਸ਼ਾਦ ਦਿੰਦੇ, ਫਿਰ ਤੇ ਇਹਨਾਂ ਜ਼ੋਰ ਆਪਣੇ ਵਿਖਾਣੇ ਸਨ। ਜਦੋਂ ਇਹ ਗਾਂ ਵਧਣ ਲੱਗੇ ਤੇ ਫਿਰ ਡਰ ਦਾ ਮਾਰਾ ਉੱਥੋਂ ਗੱਡੀ ਭਜਾ ਲਈ ਤੇ ਗੱਡੀ ਇੰਨੀ ਉਸੇ ਰਸਤੇ ਤੇ ਪੜਾਈ ਜਿੱਥੋਂ ਸੰਗਤ ਪੈਦਲ ਆ ਰਹੀ ਸੀ, ਮੋਟਰਸਾਈਕਲਾਂ ਦਾ ਰਸਤਾ ਸੀ। ਜਿਹੜਾ ਬੰਦਾ ਭਰਾ ਸਾਡਾ ਵੀਰ ਜ਼ਖਮੀ ਹੋਇਆ ਹੈ, ਇਹ ਕਿਸੇ ਬਜ਼ੁਰਗ ਨੂੰ ਮੋਟਰਸਾਈਕਲ ਤੇ ਬਾ ਕੇ ਉਹਨੂੰ ਛੱਡਣ ਜਾ ਰਿਹਾ ਸੀ, ਉਹ ਬਜ਼ੁਰਗ ਕੋਲ ਟੁਰਿਆ ਨਹੀਂ ਸੀ ਜਾ ਰਿਹਾ। ਇਹਦੀ ਗੱਡੀ ਨੇ ਨਾ ਆ ਵੇਖਿਆ ਨਾ ਤਾ ਵੇਖਿਆ ਤੇ 4 ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਕਿਸੇ ਦੀ ਬਾਂਹ ਟੁੱਟੀ, ਕਿਸੇ ਦੀ ਲੱਤ ਟੁੱਟੀ ਤੇ ਉਸ ਵੀਰ ਦੀ ਮੋਟਰਸਾਈਕਲ ਨਾਲ ਜਦੋਂ ਟੱਕਰ ਹੋਈ 3 ਮੋਟਰਸਾਈਕਲਾਂ ਉਹਦੇ ਉੱਤੇ ਡਿੱਗੀਆਂ ਤੇ ਇਹਦੀ ਗੱਡੀ ਉਹਦੇ 10 ਮਿੰਟ ਉੱਤੇ ਉਹਦੇ ਸਰੀਰ ਤੇ ਘੁੰਮਦੀ ਰਹੀ। ਅਖੀਰ ਸਾਡੇ ਨੌਜਵਾਨਾਂ ਨੇ ਹਿੰਮਤ ਕਰਕੇ ਉਹ ਗੱਡੀ ਦਾ ਸ਼ੀਸ਼ਾ ਤੋੜ ਕੇ ਉਹ ਗੱਡੀ ਬੰਦ ਕੀਤੀ ਤੇ ਗੱਡੀ ਬੰਦ ਕਰਨ ਤੋਂ ਬਾਅਦ 50 ਨੌਜਵਾਨਾਂ ਨੇ ਚੁੱਕ ਕੇ ਗੱਡੀ, ਉਹ ਵਾਇਰਲ ਵੀ ਹੋ ਗਈ ਹੈ ਵੀਡੀਓ, 50 ਨੌਜਵਾਨਾਂ ਨੇ ਉਸ ਨੌਜਵਾਨ ਨੂੰ ਥੱਲੇ ਕੱਢਿਆ। ਪਿਆਰੀ ਸਾਧ ਸੰਗਤ ਜੀ, ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ। ਅੱਜ ਖਾਲਸਾ ਪੰਥ ਇਕੱਠਾ ਹੈ। ਜਿਹੜੇ ਲੋਕ ਕਹਿੰਦੇ ਨੇ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਕਦੀ ਅਸਾਂ ਵਿਰੋਧ ਕੀਤਾ ਹੈ? ਕਦੀ ਅਸਾਂ ਖਾਲਿਸਤਾਨ ਦੀ ਇਸ ਤਰ੍ਹਾਂ ਖਾਲਸਾ ਪੰਥ ਦੇ ਇਕੱਠੇ ਹੋ ਕੇ ਮੰਗ ਕੀਤੀ ਹੈ? ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ, ਪਰ ਅਸੀਂ ਜਿਹੜੀ ਗੱਲ ਨਹੀਂ ਮੰਗ ਰਹੇ ਉਹ ਧੱਕੇ ਨਾਲ ਹਰ ਰੋਜ਼ ਸਾਡੇ ਮੂੰਹ ਵਿੱਚ ਪਾ ਰਹੇ ਨੇ। ਇਹ ਸਾਨੂੰ ਉਕਸਾ ਰਹੇ ਨੇ। ਜੇ ਪਿਛਲੇ ਇਤਿਹਾਸ ਵੱਲੋਂ ਜਾਈਏ, ਹੁਣ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ, ਉਸ ਕਰਕੇ ਉਹਨੂੰ ਬਰੀ ਕਰ ਰਿਹਾ ਹੈ ਕਿ ਪਹਿਲੋਂ ਤੁਹਾਡਾ ਗੁਨਾਹ ਹੈ ਕਿ ਤੁਸੀਂ ਉਹਨਾਂ ਤੇ ਅਟੈਕ ਕੀਤਾ ਹੈ, ਉਹਨੂੰ ਕੁੱਟਮਾਰ ਕੀਤੀ ਹੈ ਤੇ ਤਾਂ ਉਹਨੇ ਤੁਹਾਡੇ ਤੇ ਗੱਡੀ ਚੜਾਈ ਹੈ, ਤਾਂ ਉਹਨੇ ਤੁਹਾਡੇ ਤੇ ਗੱਡੀ ਚੜਾਈ ਹੈ ਤੇ ਦੋਸ਼ ਤੁਹਾਡਾ ਬਣਦਾ ਹੈ, ਉਹ ਤੇ ਜਾਨ ਭੁਲੇਵੇ ਗਿਆ ਸੀ। ਮੈਂ ਪਿਛਲਾ ਇਤਿਹਾਸ ਚੁੱਕ ਕੇ ਪੁੱਛਣਾ ਚਾਹੁੰਦਾ ਇਹਨਾਂ ਲੋਕਾਂ ਕੋਲੋਂ, ਜਦੋਂ ਮਹਾਭਾਰਤ ਹੋਈ ਉਦੋਂ ਸ਼ਰਾਰਤ ਕਿਹਨੇ ਕੀਤੀ? ਸ਼ਰਾਰਤ ਉਦੋਂ ਕੌਰਵਾਂ ਨੇ ਕੀਤੀ। ਪਾਂਡਵਾਂ ਨੇ ਅੱਕ ਕੇ ਉਹ ਲੜਾਈ ਕੀਤੀ। ਅੱਜ ਕੌਰਵਾਂ ਨੂੰ ਕਿਉਂ ਨਹੀਂ ਪੂਜਿਆ ਜਾ ਰਿਹਾ? ਜੇ ਸਰਕਾਰ ਇਹ ਚਾਹੁੰਦੀ ਹੈ ਬਸ ਜਿੰਨਾ ਅਟੈਕ ਕੀਤਾ ਹੈ ਤੇ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਫਿਰ ਪਾਂਡਵਾਂ ਨੂੰ ਕਿਉਂ ਸਰਾਇਆ ਜਾ ਰਿਹਾ ਤੇ ਕੌਰਵਾਂ ਦੀ ਕਿਉਂ ਨਿੰਦਾ ਕੀਤੀ ਜਾ ਰਹੀ ਹੈ? ਸ਼ਰਾਰਤ ਕੌਰਵਾਂ ਦੀ ਸੀ। ਪਾਂਡਵਾਂ ਨੇ ਜਿੱਤਿਆ, ਮੈਦਾਨ ਜਿੱਤਿਆ। ਦੂਜੀ ਵਾਰ ਜਦੋਂ ਰਾਵਣ ਨੇ ਸ਼ਰਾਰਤ ਕੀਤੀ ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਉਹਦਾ ਵੱਧ ਕੀਤਾ, ਫਿਰ ਭਗਵਾਨ ਸ਼੍ਰੀ ਰਾਮਚੰਦਰ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ, ਉਹਨੂੰ ਨਿੰਦਿਆ ਜਾਣਾ ਚਾਹੀਦਾ ਸੀ। ਪਰ ਅਸੀਂ ਨਿੰਦ ਰਹੇ ਹਾਂ ਉਸ ਬੰਦੇ ਨੂੰ ਜਿਹਨੇ ਪਹਿਲ ਕੀਤੀ, ਜਿਵੇਂ ਅੱਜ ਇਹਨੇ ਪਹਿਲ ਕੀਤੀ ਹੈ। ਇਹ ਰਾਵਣ ਬਣ ਕੇ ਸਾਡੇ ਤੇ ਪਹਿਲ ਕਰਨ ਆਇਆ ਹੈ ਤੇ ਸਰਕਾਰ ਇਹਨੂੰ ਕਲੀਨ ਚਿੱਟ ਦੇ ਰਹੀ ਹੈ। ਫਿਰ ਆਪਣਾ ਪਿਛਲਾ ਇਤਿਹਾਸ ਚੁੱਕ ਕੇ ਵੇਖ ਲੈਣ। ਜਿਹੜਾ ਸ਼ਰਾਰਤ ਕਰਦਾ ਹੈ, ਜੇ ਉਹਦੇ ਨੂੰ ਮਾਫ ਕੀਤਾ ਜਾਂਦਾ ਹੈ ਤੇ ਫਿਰ ਇਤਿਹਾਸ ਵਿੱਚ ਉਹਨਾਂ ਨੂੰ ਕਿਉਂ ਮਾਫ ਕੀਤਾ ਜਾ ਰਿਹਾ ਹੈ? ਜਿਨ੍ਹਾਂ ਵੱਧ ਕੀਤਾ, ਜਿਨ੍ਹਾਂ ਲੜਾਈਆਂ ਲੜੀਆਂ ਤੇ ਉਹਨਾਂ ਨੂੰ ਅੱਜ ਅਸੀਂ ਪਰਮਾਤਮਾ ਪੂਜ ਰਹੇ ਹਾਂ। ਉਹ ਫਿਰ ਸਾਨੂੰ ਵੀ ਪਰਮਾਤਮਾ ਪੂਜੋ। ਅਸੀਂ ਇਹ ਖਾਲਸਾ ਪੰਥ ਹੈ। ਮੈਂ ਅੱਗੇ ਉਸ ਦਿਨ ਵੀ ਕਿਹਾ ਸੀ, ਜਿਹੜਾ ਚੱਲ ਕੇ ਆਵੇਗਾ ਉਹਨੂੰ ਕੜਾ ਪ੍ਰਸ਼ਾਦ ਦਿੱਤਾ ਜਾਏਗਾ, ਦੇਗ ਦਿੱਤੀ ਜਾਏਗੀ, ਤੇ ਜਿਹੜਾ ਚੜ ਕੇ ਆਵੇਗਾ ਉਹਨੂੰ ਤੇਗ ਦਿੱਤੀ ਜਾਏਗੀ। ਮੈਂ ਸ਼ਰੇਆਮ ਇਸ ਖਾਲਸਾ ਪੰਥ ਦੇ ਇਕੱਠ ਵਿੱਚ ਕਹਿਣਾ, ਸਾਡੇ ਨੌਜਵਾਨਾਂ ਦਾ 1% ਗੁਨਾਹ ਨਹੀਂ, ਸਾਰੇ ਦਾ ਸਾਰਾ ਗੁਨਾਹ ਜਿਹੜਾ ਹੈ ਉਸ ਪਾਪੀ ਦਾ ਹੈ, ਉਹ ਦੁਸ਼ਟ ਦਾ ਹੈ। ਉਹ ਰਾਵਣ ਵਰਗਾ ਵੇਖਣ ਨੂੰ ਵੀ ਲੱਗਦਾ ਹੈ ਤੇ ਉਹਦੀ ਬੋਲਬਾਨੀ ਵੀ ਬੜੀ ਹੰਕਾਰੀ ਹੈ। ਉਹਦਾ ਹੰਕਾਰ ਤੋਲਣ ਵਾਸਤੇ ਇੱਥੇ ਪ੍ਰਮਾਤਮਾ ਗੁਰੂ ਹਰਕ੍ਰਿਸ਼ਨ ਨੇ ਉਹਨੂੰ ਚੱਲ ਕੇ ਲੈ ਕੇ ਆਇਆ, ਕਿਉਂਕਿ ਉਹਦਾ ਮੂੰਹ ਹੀ ਨਹੀਂ ਸੀ ਬੰਦ ਹੋ ਰਿਹਾ। ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਅੱਜ ਸਪਸ਼ਟ ਤੌਰ ਤੇ ਫੈਸਲਾ ਕੀਤਾ ਜਾਂਦਾ ਹੈ। ਅੱਜ ਸਾਡੇ 2 ਬੱਚੇ ਅੰਦਰ ਨੇ, ਉਹ ਕਹਿੰਦੇ ਆਪਾਂ ਸਾਰੇ ਹੀ ਕਹਿ ਰਹੇ ਹਾਂ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਏ। ਪਿਆਰੀ ਸਾਧ ਸੰਗਤ ਜੀ, ਹਰ ਚੀਜ਼ ਨੂੰ ਸਿਸਟਮ ਦੇ ਨਾਲ ਵੇਖਿਆ ਜਾਏਗਾ। ਕਾਨੂੰਨ ਦੇ ਅੰਦਰ ਉਹ ਬੱਚੇ ਅੰਦਰ ਚਲੇ ਗਏ, ਇੱਕਦਮ ਸਾਰਾ ਕੁਝ ਹੋਣਾ ਮੁਸ਼ਕਲ ਲੱਗਦਾ ਹੈ, ਪਰ ਜੋ ਹੋ ਸਕਦਾ ਹੈ ਉਹ ਤੇ ਆਪਾਂ ਕਰਾਈਏ। ਕਰਵਾਉਣਾ ਅੱਜ ਆਪਾਂ ਕੀ ਹੈ? 307 ਦੀ ਧਾਰਾ ਦਾ ਪਰਚਾ ਲਾ ਕੇ ਉਹ ਗ੍ਰਿਫਤਾਰ, ਉਹਦੇ ਪਰਚਾ ਦਰਜ ਕੀਤਾ ਜਾਏ ਤੇ ਉਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਜਿੰਨਾ ਚਿਰ ਗ੍ਰਿਫਤਾਰ ਨਹੀਂ ਕੀਤਾ ਜਾਂਦਾ,
ਸਾਡੇ ਵੀ 2 ਗ੍ਰਿਫਤਾਰ ਨੇ, ਉਹਨਾਂ ਦੋਵਾਂ ਨੂੰ ਵੀ ਗ੍ਰਿਫਤਾਰ ਜਿੰਨਾ ਚਿਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਸਾਡਾ ਸੰਘਰਸ਼ ਵਿੱਢਿਆ ਰਹੇਗਾ। ਆਪਾਂ ਹੁਣ ਅਗਲਾ ਕਦਮ ਚੁੱਕਣਾ ਕੀ ਹੈ? ਇਸ ਕੰਮ ਨੂੰ ਕਰਵਾਉਣ ਵਾਸਤੇ ਉਹਨਾਂ ਦੁਸ਼ਟਾਂ ਤੇ 307 ਦਾ ਪਰਚਾ ਕਰਵਾਉਣਾ ਤੇ ਉਹਨਾਂ ਦੀ ਗ੍ਰਿਫਤਾਰੀ ਪਵਾਉਣੀ। ਉਹਦੇ ਵਾਸਤੇ ਅਸਾਂ ਜੋ ਸਭ ਫੈਸਲਾ ਲਿਆ ਹੈ ਕਿ ਕੁਝ ਸੁਝਾਅ ਆਏ ਨੇ ਕਿ ਜੀਟੀ ਰੋਡ ਨੂੰ ਜਾਮ ਕੀਤਾ ਜਾਏ। ਕੁਝ ਸੁਝਾਅ ਆਏ ਨੇ ਕਿ ਥਾਣੇ ਦਾ ਘਿਰਾਓ ਕੀਤਾ ਜਾਏ। ਮੈਂ ਆਪਣੀ ਸਮਝ ਦੇ ਅਨੁਸਾਰ ਆਪਾਂ ਥਾਣਾ ਸਾਡੇ ਬਿਲਕੁਲ ਨੇੜੇ ਹੈ, ਘਿਰਾਓ ਕਿਸੇ ਦਾ ਵੀ ਹੋਵੇ ਜੀਟੀ ਰੋਡ ਤੇ ਜਾਣ ਲੱਗਿਆ ਸ਼ਾਇਦ ਮੇਰਾ ਖਿਆਲ ਹੈ ਅੱਧੀ ਸੰਗਤ ਸਾਡੀ ਚੋਣਾਂ ਨਿਖਰ ਜਾਏ। ਆਪਾਂ ਇਹ ਥਾਣੇ ਦੇ ਅੱਗੇ ਜਾ ਕੇ ਬਹਿ ਜਾਣਾ ਹੈ। ਕੋਈ ਕਿਸੇ ਜੀਟੀ ਰੋਡ ਚਲੋ ਇਹ ਸੰਗਤ ਦੀ ਆਵਾਜ਼ ਹੈ। ਪਰ ਪ੍ਰਧਾਨ ਜੀ ਜੀਟੀ ਰੋਡ ਜਾਮ ਕਰਨਾ ਉਹ ਪ੍ਰਧਾਨ ਤੇ ਪ੍ਰਧਾਨ ਤੇ ਅੱਗੇ ਜੀਟੀ ਰੋਡ ਜਾਮ ਕਰਦਾ ਅੱਜ ਤੱਕ ਆ ਰਿਹਾ ਹੈ। ਤੇ ਮੈਂ ਤੇ ਇਹ ਗੱਲ ਤੋਂ ਬੜਾ ਰਾਜੀ ਹਾਂ ਜੇ ਸੰਗਤ ਰਾਜੀ ਹੈ ਤੇ ਜੇ ਸੰਗਤ ਦਾ ਫੈਸਲਾ ਕਬੂਲ ਤੇ ਸਾਰੇ ਜੀਟੀ ਰੋਡ ਜਾਮ ਕਰੋ ਚੱਲ ਕੇ ਤੇ ਪ੍ਰਧਾਨ ਜੀ ਨਾਲੇ ਵੀ ਕਹਿ ਦੋ ਸ਼ਰਾਰਤੀ ਤੱਤਾਂ ਦਾ ਧਿਆਨ ਰੱਖੋ ਨਾਲ ਮਾੜਾ 2 ਮਿੰਟ ਮੈਨੂੰ ਬੋਲੋ ਈਸਾ ਨਿਹਾਲ। ਆਪਾਂ ਨੇ ਜੱਗੀ ਸਿਟੀ ਸੈਂਟਰ ਦੀ ਤਰਫ ਨੂੰ ਕੂਚ ਕਰਨਾ ਆ, ਜਹਾਂ ਤੇ